नहीं उन्हें दाना पाया कबूतर कहता ये फस गया सी ਜਦੋਂ ਉਹਨੇ ਕਹਿੰਦਾ ਦਾਣੇ ਇਕੱਠੇ ਕਰ ਤਾਂ ਕਬੂਤਰ ਚੁੱਕ ਚੁੱਕ ਆਇਆ ਕਰਨ ਡਿਆ ਸੀ ਕੱਢ ਕੇ ਦੇਤਾ। ऐसे ऐसे भी कुत्ते ने 20 साल उन्होंने पाई जा घर रख के चौर होणगे सब तो पहले कुत्ता गायब होया मैं तो सही कह रहा ਇਹਨਾਂ ਨੇ ਛਾਤੇ ਪਾਣੀ ਰੱਖਿਆ ਧੁੱਪੇ ਪਿਆ ਪਿਆ ਏਦਾਂ ਗਰਮ ਹੋ ਗਿਆ ਕਾਂ ਨੇ ਘੁੱਟ ਭਰਿਆ ਭਰ ਕੇ ਬਾਜੀ ਪੂਰਾ ਭਰਿਆ देखा चोर है ਤੇ ਕੁੱਤਾ ਹੌਲਫੁਲ ਹੋ ਗਿਆ ਤੇ ਹੁਣ ਲੁਕ ਰਿਹਾ ਉਹਨਾਂ ਦੇ ਸਾਹਮਣੇ ਤੇ ਭੌਂ ਕੁੱਤੇ ਮੁਰਿਆ ਤੇ ਆਵਾਜ਼ ਕਰ ਬੈ 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 ਯਾਨੀ अस्सलाम वालेकुम जी नाज़रीन टी टाइम में खुश आमदीद जनाब ਲੈ ਵੀ ਆ ਮਸ਼ੀਰਾ ਸਹੀ ਆ ਕਾਫੀ ਹਫ਼ਤੇ ਬਾਅਦ ਭਰੀ ਸੀਟੀ ਨਿਕਲੀ। लो जी नाज़रीन कैसी तबीयत है साडे नाल मिठापुरिया फैसल नामे बास फरीद लो जी मैं तुहानू एक मजे की गल सुनावां दुबई एक बंदे ने ना कबूतर खब्बे ते थल्ले फिर रहे ने 10 15 20 ते साफ जमीन आ उन्हें कहा नहीं यार ये बेचारे भुखे दाना इत्थे वाला साहब पता नहीं कित्थों जाके दाना लै गया फुटपाथ दे उत्ते उन्हें छट्टे मारे ने दाने दे ਕਬੂਤਰਾਂ ਲਈ ਤਰਸ ਵਾਲੀ ਗੱਲ नेकी ने क्या है ਇਹ ਗੱਲ ਸੋਹਣਾ ਹੈ 1.5 ਮਿੰਟ ਬਾਅਦ ਟੋਂ ਬੰਦੇ ਆਏ ਨੇ ਉਹਨਾਂ ਨੇ ਫੜਿਆ ਉਹਨਾਂ ਨੇ ਕਿਹਾ ਇਹ ਕੀ ਕਹਿੰਦਾ ਕਬੂਤਰਾਂ ਨੂੰ ਦਾਣਾ ਪਾਇਆ ਉਹਨੇ ਕਿਹਾ ਫੁੱਟਪਾਥ ਸਾਰਾ ਤੁਸੀਂ ਖਰਾਬ ਕਰਤਾ ਲੋਕੀ ਲੰਘ ਨਹੀਂ ਰਹੇ ਹੁਣ ਇਹਦਾ ਕੀ ਕਰਨਾ ਹੁਣ ਉਹ ਚੁੱਪ ਉਹਨੇ ਕਿਹਾ ਤੁਸੀਂ ਕਬੂਤਰ ਘਰ ਲੈ ਜਾਂਦੇ ਉੱਥੇ ਜਾ ਕੇ ਦਾਣਾ ਪਾਓ ਇਹ ਜਰਾ ਮੇਰੀ ਕਾਪੀ ਤੇ ਨਾ ਇਹ ਜਿਹੜੀ ਜੁਰਮਾਨੇ ਵਾਲੀ ਹਾਂਜੀ 5000 ਦਿਰਹਮ ਜੁਰਮਾਨਾ ਤੇ ਉਹਨਾਂ ਨੇ ਕਿਹਾ ਸਾਰਾ ਦਾਣਾ ਇਕੱਠਾ ਕਰ ਉਹ ਵੀ ਇਕੱਠਾ ਕਰਨਾ ਜਿਹੜਾ ਉਹਨੇ ਇੱਕ ਦਾਣੇ ਦਾ ਜ਼ਰਾ ਇਕੱਠਾ ਕਰ 5000 ਦਿਰਹਮ ਨਹੀਂ ਤੇ ਵੱਧ ਸਕਦਾ ਕਿਸ ਕਿਸਮ ਦੇ ਉਹਨੇ ਮਿੱਤੇ ਨੇ ਕਬੂਤਰ ਆਪੇ ਹੀ ਵੀ ਪੈਰਾਂ ਥੱਲੇ ਆ ਰਹੇ ਉਹਦੇ ਕਬੂਤਰ ਨੂੰ ਪ੍ਰਵਾਹ ਕੋਈ ਨਹੀਂ ਉਹ ਠੁੱਡੇ ਮਾਰ ਰਹੇ ਨਹੀਂ ਉਹਨੇ ਸਾਡੀ ਤਰਸ ਕੀਤਾ ਓ ਯਾਰ ਇਹ ਤਾਂ ਗਲਤ ਹੈ ਨਾ ਉਹ ਭਾਈਜਾਨ ਫੁੱਟਪਾਥ ਲੋਕਾਂ ਦੇਖਾ ਉਹਨੇ ਜਦੋਂ ਦਾਣਾ ਸਿੱਟਦਾ ਕਬੂਤਰ ਸਾਰੇ ਉੱਥੇ ਅੱਗੇ ਕਬੂਤਰ ਇੱਕ ਆ ਰਿਹਾ ਜਾ ਰਿਹਾ ਇਹ ਟੈਪ ਆ ਲੋਕੀ ਲੰਘ ਰਹੇ ਜਦੋਂ ਉਹਨੇ ਦਾਣਾ ਪਾਤਾ ਇਹਦਾ ਮਤਲਬ ਇਹ ਹੈ ਕਿ ਉਹਨੇ ਜਗ੍ਹਾ ਬਾਉਂਡ ਕਰਤੀ ਕਬੂਤਰ ਉੱਥੇ ਆ ਗਏ ਹੁਣ ਅਤੇ ਲੇਕਿਨ ਉਹ ਲੇਕਿਨ ਉਹ ਲਈ ਸਾਡੇ 5000 ਰੁਪਇਆ ਲੇਕਿਨ ਉਹ ਸਾਡਾ ਲੇਕਿਨ ਭਾਈ ਉਹਨਾਂ ਦੀ ਉਹ ਪਬਲਿਕ ਭਾਈਜਾਨ ਬਾਹਰ ਦੇ ਮੁਲਕ 'ਚ ਪਬਲਿਕ ਪਲੇਸ ਦੇ ਉੱਪਰ ਉਹ ਉਹਨਾਂ ਦੀ ਮੌਤ ਆ ਉਹਨੂੰ ਤਾਂ ਜਿੰਨਾ ਜੁਰਮਾਨਾ ਇਹ ਤੁਸੀਂ ਮੋਟਰਸਾਈਕਲ ਤੇ ਮੋਂਦੇ ਥੜੇ ਤੇ ਮਾੜੀ ਜੀ ਇੰਜ ਕਰਕੇ ਗੱਡੀ ਚੜਾਈ ਜਾਂਦੀ ਕਿ ਚਿੱਪਰ ਲੱਥ ਗਈ ਉੱਥੇ ਚਿੱਪਰ ਲੱਥਣ ਦਾ ਮਤਲਬ ਆ ਤੇਰੇ ਨਾਲੋਂ ਚਿੱਪਰ ਲਾ ਦੇਣੀ ਬਣੇ ਉਲੀ ਨਾਪ ਕੇ ਹਾਂਜੀ 5000 ਦਿਰਹਮ ਹੁੰਦੇ ਕਿੰਨੇ ਪੱਠੂ ਭਾਣੇ 4 ਲੱਖ ਰੁਪਈਆ ਓਏ ਉਹਨੇ ਤੇ ਕਬੂਤਰਾਂ ਦੇ ਅੰਦਰੋਂ ਵੀ ਦਾਣਾ ਕੱਢ ਲਿਆ ਹੁਣ ਮੈਂ ਕਹਿੰਦਾ ਦਾਣਾ ਯਾਰ ਉਹਨੇ ਜਦੋਂ ਕਹਿਣਾ ਇਕੱਠੇ ਕਰਤੇ ਉਹਨੇ ਇਸ ਤੋਂ ਸਪੀਡ ਮਾਰੀ ਕਿ ਸ਼ਾਇਦ ਇਹ ਬਾਅਦ ਚ ਕਹਿਣ ਵੀ ਬਾਜੀ ਡਰ ਗਈ ਇਹ ਟਾਈਮ ਇਸ ਉਹਨੇ ਇਸ ਕਿਸਮ ਦੇ ਕਬੂਤਰ ਫੜ ਉਹਨੂੰ ਦੁਨੀਆ ਦਾ ਸਭ ਤੋਂ ਬੁਰਾ ਅਗਰ ਕੋਈ ਜਾਨਦਾਰ ਲੱਗ ਰਿਹਾ ਹੋਣਾ ਉਹਨਾਂ ਦੇ ਕਬੂਤਰ ਲੱਗ ਰਹੇ ਉਹਨੂੰ ਕਿਸੇ ਬੰਦੇ ਨੇ ਕਿਹਾ ਹੋਵੇ ਕਬੂਤਰ ਕਹਿੰਦਾ ਪਰ ਉਸ ਰਾਜੂ ਨੇ ਇੰਨੇ ਕਰਕੇ ਨਾ ਸਾਰਾ ਕੱਟਾ ਕੁੱਟਾ ਕਰਕੇ ਉਹਦੇ ਸਾਹਮਣੇ ਨਾ ਸਲੋਣਾ ਜਿੱਥੋਂ ਮੈਂ ਕਟਿੰਗ ਕੁੱਟੀ ਕਰਾਉਣਾ ਤੇ ਉੱਤੇ ਮੈਂ ਖੜਾ ਅਕਸਰ ਸਿਗਰਟ ਸੁਗਰਟ ਪੀਣਾ ਨਾ ਉੱਥੇ ਏਸੀ ਆ ਤੇ ਮੈਂ ਉਹ ਬਾਰੀ ਜੀ ਖੋਲ ਕੇ ਨਾ ਉੱਥੋਂ ਦੀ ਥੱਲੇ ਪੀਣਾ ਤੇ ਉਹ ਮੈਨੂੰ ਉਹਨੇ ਉੱਥੇ ਗੱਲ ਸੁਣਾਈ ਕਹਿੰਦਾ ਭਾਣਾ 2 ਦਿਨ ਪਹਿਲੇ ਆ ਸਾਹਮਣੇ ਨਹੀਂ ਮੈਂ ਕਹਾ ਕਹਿੰਦਾ ਇੱਥੇ ਇਹ ਬਕੂਆ ਆ ਕਹਿੰਦਾ ਉਹਨੇ ਕੀ ਤਰਲੇ ਲਏ ਨੇ ਉਹ ਮਾੜਾ ਜਿਹਾ ਆਦਮੀ ਵਿਚਾਰਾ ਨਹੀਂ ਜਦੋਂ ਉਹਨੂੰ ਸਾਰੀ ਹੁਣ ਜਦੋਂ 5000 ਜੁਰਮਾਨਾ ਹੋਇਆ ਨਾ ਇੱਕ ਕਬੂਤਰ ਦਾ ਦਾਣਾ ਬਿਲਕੁਲ ਇੱਥੇ ਸੀ ਉਹਨੂੰ ਵੇਖ ਕੇ ਪੁਲਿਸ ਨੇ ਐਨ ਲਾ ਗਿਆ ਹੁਣ ਉਹ ਵੈਸੇ ਫਿਰਨ ਡਿਆ ਹੁੰਦਾ ਤੇ ਉਹਨੂੰ ਕਬੂਤਰ ਕਹਿੰਦੇ ਓਏ ਦਾਣਾ ਨਹੀਂ ਪਾਉਣਾ ਉਹ ਮੇਰੇ ਘਰ ਜਾ ਕੇ ਕਬੂਤਰਾਂ ਵਾਲਾ ਗਾਣਾ ਹੀ ਬੰਦ ਕਰਦਾ ਹੋਣਾ ਵੀ ਸਾਰੀ ਜ਼ਿੰਦਗੀ ਕਬੂਤਰ ਜਾ ਵਾਲਾ ਗਾਣਾ ਨਾ ਲੱਗੇ ਇੱਥੇ ਨਹੀਂ ਉਹਨੇ ਉਹ ਸੁਣਿਆ ਵੀ ਕਬੂਤਰ ਜਾ ਅੱਛਾ ਉਹਨੇ ਕਬੂਤਰਾਂ ਨੂੰ ਗਾਲ ਲੱਗਿਆ ਕਹਿੰਦਾ ਇਹ ਕਬੂਤਰ ਨਹੀਂ ਕੁੱਤੇ ਜਾ ਉਹਦੇ ਗਾਣਾ ਵੀ ਏਦਾਂ ਗਿਆ ਹੋਣਾ ਜੇ ਉੱਡ ਜਾ ਲਿਆ ਚਿੱਠੀ ਕਿਤੇ ਕੁੱਤੇ ਦਾ ਪੁੱਤਰਾ ਨਹੀਂ ਜੀ ਸਾਜੀ ਉਹਦਾ ਤੁਸੀਂ ਹਿਸਾਬ ਇਹ ਲਾਓ ਕਿ ਹੁਣ ਉਹ ਕੀ ਕਹਿੰਦਾ ਹੋਏਗਾ ਬਾਹਰ ਲੋਕਾਂ ਨੂੰ ਆਪਣੇ ਦੋਸਤਾਂ ਨੂੰ ਬਹਿ ਕੇ ਯਾਰ ਦੇਖੋ ਇਹ ਇਨਸਾਨੀਅਤ ਰਹਿ ਗਈ ਇਨਸਾਨੀਅਤ ਮੁੱਕ ਗਈ ਦੁਨੀਆ ਤੋਂ ਪਰਿੰਦਗੀ ਮੁੱਕ ਗਈ ਆ ਯਾਰ ਉਹਨਾਂ ਨੂੰ ਦਾਣਾ ਭਾਵੇਂ ਬੰਦਾ ਪੁੱਛੇ ਕਿ ਯਾਰ ਫਰੀਦ ਖਾਂ ਉੱਥੇ ਦੀਆਂ ਬਿੱਲੀਆਂ ਓਏ ਹੋਏ ਬਿੱਲੀ ਤੂੰ ਆਪਣੇ ਵੱਲੋਂ ਜਾਏਗਾ ਵੀ ਤੇਰੇ ਕਿਚਨ 'ਚ ਵੜੀ ਤੂੰ ਜਾ ਕਰੇਗਾ ਤੇ ਉਹ ਦੌੜੇਗੀ ਲੈ ਸਾਜੀ ਦੇਖੋ ਨਹੀਂ ਦੌੜਦੀ ਉਹ ਭਾਈ ਜਾਨ 2 ਬਿੱਲੀਆਂ ਇਕੱਠੀਆਂ ਫਿਰਦੀਆਂ ਹੁਣ ਇੱਕ ਦੂਜੇ ਕੋਲ ਕਿੰਨਾ ਕੁ ਡਰਨਗੀਆਂ
ਜ਼ਾਹਿਰੀ ਬਾਤ ਸੇਮ ਇਦਾਂ ਹੀ ਸਮਝਦੀਆਂ ਇਨਸਾਨ ਨੂੰ ਵੀ ਕਿ ਇਹ ਬਿੱਲੀ ਆ ਸਾਡੇ ਨਾਲ ਦੀ। ਲੋ ਨਹੀਂ ਹਾਂਜੀ ਬਿੱਲੀ 'ਚ ਉਹ ਭਾਈਜਾਨ ਨੂੰ ਨਹੀਂ ਜਾਂਦੀਆਂ। ਕੁਦਰਤੀ ਜਿਹੜੀ ਡਰ ਵਾ ਹਿੱਸ ਵਾ ਇੱਕ ਉਹ ਕੁਦਰਤੀ ਇਸ ਮੁਲਕ 'ਚ ਆ, ਉਸ ਮੁਲਕ 'ਚ ਨਹੀਂ ਹੈ। ਉਹ ਸੀ ਮੰਨਦੀ ਨਹੀਂ, ਉਹ ਭਾਜੀ ਸੀ ਸ਼ੀ ਉਹਨੂੰ ਪਤਾ ਨਹੀਂ ਸ਼ੀ ਹੁੰਦਾ ਕੀ ਹੈ। ਉਹ ਤਾਂ ਰੋੜਾ ਮਾਰੀਏ, ਗੋ ਵੀ ਰੋੜਾ ਮਾਰੇਗੀ। ਹਾਂ ਨਹੀਂ ਉਹ ਜਿਹੜੇ ਬੰਦੇ ਨੇ ਕਬੂਤਰ ਸਾਜੀ 5000 ਤੇ ਬਿਲਕੁਲ ਹੀ ਮਾਰ ਦੇਣ ਵਾਲੀ ਗੱਲ ਆ। 4 ਲੱਖ ਰੁਪਈਆ ਜੀ ਸਦਾਕ ਬੰਦਾ ਇਦਾਂ ਦੇ ਦਿੰਦਾ ਓਏ ਗਾਂ ਤਾਂ ਨਾ ਕਰੀ ਉਹ ਭਾਈ ਨੇ ਉਹਨਾਂ ਦਾ ਇੱਕ ਉਹ ਤੇ ਵਿਚਾਰਾ ਜਦੋਂ ਉਹਨੇ ਕਿਹਾ ਦਾਣੇ ਇਕੱਠੇ ਕਰ ਤਾਂ ਕਬੂਤਰ ਚੁੱਕ ਚੁੱਕ ਆਇਆ ਕਰਨ ਸੀ। ਕੱਢ ਕੇ ਦੇਤਾ ਕਬੂਤਰ ਚੋ ਵੇਖ ਤਾਂ ਕਬੂਤਰ ਦੀ ਚੁੰਝ ਖੋਲ ਕੇ ਫੜ ਕੇ ਲਿਆ ਕਰਦੇ। ਜੁਰਮਾਨੇ ਵਾਲੇ ਤੇ ਕਬੂਤਰਾਂ ਨੇ ਪਾਰਨ ਚ ਕਰ ਲਿਆ। ਨਹੀਂ ਜਿਵੇਂ ਤੋਤਾ ਨਹੀਂ ਆ ਕੇ ਕਹਿੰਦਾ ਜਹਾਜ਼, ਤੋਤਾ ਕਹਿੰਦਾ ਤੈਨੂੰ ਉੱਡਣਾ ਆਉਂਦਾ, ਕਹਿੰਦਾ ਨਹੀਂ, ਕਹਿੰਦਾ ਫਿਰ ਤੂੰ ਕਾਹਤੋਂ ਪੰਗਾ ਲਿਆ। ਉਹ ਸੁਣਿਆ ਲਤੀਫਾ, ਤੋਤਾ ਛੇੜਦਾ ਕੁੜੀ ਨੂੰ ਜਹਾਜ਼ ਦੇ ਵਿੱਚ ਆਹ ਤੇ ਜੋ ਕੁੜੀ ਨੂੰ ਛੇੜਦਾ ਤੇ ਉਹਦੇ ਨਾਲ ਦੇਖ ਕੇ ਤੇ ਬੰਦਾ ਵੀ ਇੱਕ ਛੇੜ ਦਿੰਦਾ ਤੇ ਉਹ ਕਹਿੰਦੇ ਦੋਵਾਂ ਨੂੰ ਜਹਾਜ਼ ਤੋਂ ਚੱਲਦੇ ਚੋਂ ਬਾਹਰ ਛੇੜ ਦਿਓ ਤੇ ਤੋਤੇ ਹੁਣ ਆਰਾਮ ਨਾਲ ਉੱਡਦੇ ਆ ਤੇ ਉਹ ਖਲੋਤਾ ਵੇਖ ਰਿਹਾ ਹੁੰਦਾ ਤੇ ਤੋਤਾ ਕਹਿੰਦਾ ਤੈਨੂੰ ਉੱਡਣਾ ਆਉਂਦਾ ਸੀ, ਕਹਿੰਦਾ ਨਹੀਂ, ਕਹਿੰਦਾ ਤੂੰ ਪੰਗਾ ਕਿਉਂ ਲਿਆ? ਮੈਨੂੰ ਤੇ ਆਉਂਦਾ, ਮੈਨੂੰ ਸਿੱਟਣ ਕੇ ਉੱਡ ਜਾਣਾ। ਇਹ ਉਹ ਹਿਸਾਬ ਆ। ਕਬੂਤਰਾਂ ਨੇ ਆ ਕੇ ਉਹਨੂੰ ਕਿਹਾ ਬਾਅਦ ਚ, ਉਹਨੇ ਕਿਹਾ ਤੈਨੂੰ ਕੁਝ ਦੱਸਿਆ ਸੀ ਬਹੁਤ ਸਾਨੂੰ ਭੁੱਖ ਲੱਗੀ। ਉਹਨੇ ਕਿਹਾ ਨਹੀਂ, ਉਹਨੇ ਕਿਹਾ ਫਿਰ ਤੂੰ ਆਹ ਇਹ ਸਾਜੀ ਕਬੂਤਰ ਕਿੰਨੇ ਕਮਾਲੇ ਲੱਗਦੇ ਹੋਣਗੇ। ਪਾਕਿਸਤਾਨ ਦੇ ਵੀ ਇੱਧਰ ਉੱਧਰ ਸਾਰੇ ਹੀ ਰਗੜੇ ਗਏ। ਆਹੋ ਠੀਕ ਹੈ ਨਾ, ਗਲਤੀ ਇੱਕ ਕਰਦਾ ਰਗੜੇ ਸਾਰੇ ਹੀ ਜਾਂਦੇ। ਭਾਈ ਨਾ ਉੱਥੇ ਦਾ ਇੱਕ ਰੂਲ ਹੈ, ਇੱਕ ਹਿਸਾਬ ਕਿਤਾਬ ਆ ਯਾਰ। ਉਹ ਫੁੱਟਬਾਲ ਸੀ। ਮੈਂ ਕਹਿੰਦਾ ਉਹ ਪਾਕਿਸਤਾਨ 'ਚ ਵੀ ਆ ਕੇ ਨਹੀਂ ਪਾਏਗਾ। ਮੈਂ ਕਹਿੰਦਾ ਉਹਨੇ ਆਪਣੀ ਦਿਮਾਗ, ਉਹ ਸਾਈਕੋਲੋਜਿਸਟ ਕੋ ਜਾ ਕੇ ਉਹਨੇ ਕਿਹਾ ਹੋਣਾ ਮੇਰੇ ਦਿਮਾਗ ਚੋਂ ਸਿਰਫ ਕਬੂਤਰ ਕੱਢ ਦੇ ਕਿ ਮੈਨੂੰ ਇਹ ਨਾ ਲੱਗੇ ਦੁਨੀਆ ਦੇ ਕੋਈ ਕਬੂਤਰ ਹੈ ਵੀ ਆ। ਮੈਂ ਕਬੂਤਰ ਵੇਖਾਂ ਮੈਂ ਕਹੂੰ ਇੰਜ ਨਾ ਕਰਦੇ ਮੈਨੂੰ। ਉਹਨੇ ਆਪਣੇ ਬੱਚੇ ਦੀਆਂ ਸਾਰੀ ਕਿਤਾਬਾਂ ਲਿਆਂਦੀਆਂ ਘਰ, ਬੱਚੇ ਨੂੰ ਪੜਾਉਣ ਲੱਗਾ ਕਬੂਤਰ ਆਇਆ ਤਾਂ ਵਰਕਾ ਪਾੜ ਕਹਿੰਦਾ ਤੇ ਕੋਟਾ ਰੱਖੋ। ਉਹਨੇ ਕਿਹਾ ਕਾਫ ਕਬੂਤਰ, ਉਹਨੇ ਕਿਹਾ ਓਏ ਖਤਮ ਕਰ ਦੇ ਕਾਫ, ਕੁੱਤਾ ਕਰ ਲੈ। ਨਹੀਂ ਉਹ ਪਾਕਿਸਤਾਨ ਆ, ਉਹਦੀ ਕੁੜੀ ਨੇ ਕਿਹਾ ਆਪਾਂ ਕਬੂਤਰ ਰੱਖਣੇ ਰੱਖ ਲਾ, ਲੇਕਿਨ ਮੈਂ ਦਾਣਾ ਨਹੀਂ ਪਾਉਣਾ। ਕਬੂਤਰ ਰੱਖ ਲਾ। ਕਬੂਤਰ ਸਾਜੀ ਦਰਵਾਜ਼ਾ ਸਿਗਲ ਲਾ ਕੇ ਗੜਿਆ ਦਾਣਾ। ਨਹੀਂ ਜਦੋਂ ਦਾਣਾ ਪਾਉਣਾ ਸੀ, ਸਿਆਣਾ ਕਬੂਤਰ ਕਹਿੰਦੇ ਇੱਥੇ ਨਾ ਪਾਈ, ਇੱਥੇ ਨਾ ਪਾਈ। ਨਹੀਂ ਮੈਨੂੰ ਲੱਗਦਾ ਕਬੂਤਰ ਕਦੋਂ ਜਾ ਕੇ ਵਿਚਾਰੇ ਰੁਪਈਏ ਦੇ ਠੀਪੇ ਚੁੱਕ ਚ ਲਿਆ ਕੇ ਉਹਦੇ ਘਰ ਛੇੜਦੇ ਹੋਣਗੇ ਯਾਰ ਇਹਨੇ ਜਰਮਨ। ਕਬੂਤਰ ਨੂੰ ਕਹਿਣ ਡਿਆ ਅੱਜ ਕਿਤੇ ਫਸਿਆ ਸੀ ਮਗਰ ਹੈਗਾ ਟੈਂਸ਼ਨ, ਹੁਣ ਅਸੀਂ ਤੇਰੇ ਨਾਲ ਪੂਰੀ ਚੀਜ਼ ਤਾਂ ਨਹੀਂ ਵਿਖਾਵਾਂਗੇ। ਨਹੀਂ ਉਹਨੇ ਦਾਣਾ ਪਾਇਆ, ਕਬੂਤਰ ਕਹਿੰਦਾ ਇਹ ਫਸ ਗਿਆ ਸੀ। ਇਹ ਸੀਐਮ ਫਸ ਗਿਆ। ਉਹਨੇ ਕਹਿੰਦੇ ਇਹਨੂੰ ਪਤਾ ਨਹੀਂ ਵਿਚਾਰੇ ਨੂੰ। ਉਹਨੇ ਕਬੂਤਰਾਂ ਨੂੰ ਦਾਣਾ ਪਾਇਆ ਤੇ ਕਾਂ ਕਹਿਣ ਦੇ ਨੇ ਰੁਕੋ ਜਰਾ, ਜਬਰ ਕਰੋ। ਨਹੀਂ ਜਿਹੜੇ ਕਬੂਤਰ ਦੂਜੇ ਪਾਸੇ ਖੜੇ ਸੀ ਨਾ, ਜਦੋਂ ਪੁਲਿਸ ਆਈ ਨਾ ਤੇ ਦੂਜੇ ਪਾਸੇ ਦੇ ਕਬੂਤਰ ਕਹਿੰਦਾ ਹੁਣ ਪਤਾ ਹੈ ਬਿੱਲੀ ਲਾ ਲਈ ਇੱਕ ਨੇ। ਉਹਨੂੰ ਸ਼ੇਖ ਸਾਹਿਬ ਨੇ ਬੁਲਾ ਕੇ ਨਾਮ ਦੇ ਦਿੱਤਾ। ਉਹ ਬਿੱਲੀ ਕਿਤੇ ਸੀ ਨਾ ਉੱਤੇ ਖੰਬੇ ਦੇ, ਉਹਨੇ ਕਿਹਾ ਮਰ ਜਾਏਗੀ। ਉਹ ਗਿਆ ਉੱਤੇ, ਬਹਾਦਰ ਦਾ ਬੱਚਾ, ਕੋਈ ਪਾਕਿਸਤਾਨੀ ਸੀ। ਉਹਨੇ ਬਿੱਲੀ ਲਾਈ, ਉਹਨੂੰ ਸ਼ੇਖ ਸਾਹਿਬ ਨੇ ਵੀਡੀਓ, ਕਿਸੇ ਨੇ ਉਹ ਵੀਡੀਓ ਬਣਾ ਲਈ, ਉਹ ਪਹੁੰਚੀ, ਉਹਨਾਂ ਨੇ ਬੁਲਾਇਆ, ਉਹਨੂੰ ਨਾਮ ਦਿੱਤਾ। ਹੁਣ ਬਿੱਲੀਆਂ ਲੱਭ ਰਹੇ ਨੇ ਲੋਕੀ ਇਸ ਚੱਕਰ 'ਚ। ਇਹ ਬਿੱਲੀ ਚੜੀ ਹੋਵੇ ਕਿਤੇ, ਬਿੱਲੀ ਚੜੀ ਦਿਲ ਕਰੇ ਬਿੱਲੀ ਚੜੀ, ਬਾਸਰ ਕਾ ਬੰਦਾ ਉੱਤੇ ਚੜੇ ਤੇ ਬਿੱਲੀ ਵੈਸੇ ਹੀ ਉੱਥੇ ਰੋਜ਼ ਬਹਿੰਦੀ ਹੋਵੇ 4 ਘੰਟੇ ਜਾ ਕੇ ਰੋਟੀ ਖਾ ਕੇ। ਉਹਨੂੰ ਪਤਾ ਕਿੱਧਰੋਂ ਜਾਣਾ। ਸੋਹਣਾ ਬਿੱਲੀ ਲਾਉਣ ਗਿਆ, ਇਸ ਕਿਸਮ ਦੀ ਵੱਡੀ ਤਾਰ ਨੂੰ ਹੱਥ ਲੱਗਾ। ਬਿੱਲੀ ਵੇਖ ਰਹੀ ਕੋ ਭਾਈ ਥੱਲੇ ਡਿੱਗ ਪਿਆ। ਬਿੱਲੀ ਕਹਿੰਦੀ ਮੈਂ ਤਾਂ ਹਵਾ ਲੈਣਾ ਸੀ। ਆਵਾਜ਼ ਬਿੱਲੀ ਦੇ ਕੋਲ ਜਾ ਕੇ ਨਾ ਸਿਗਲ ਲਾ ਕੇ ਉਹ ਉੱਤੇ ਚੂਚਾ ਤੇ ਚੜ 2 ਮਿੰਟ ਚਲੇ ਜਾਂਦੇ ਕੀ। ਨਹੀਂ ਬਾਸ ਪਤਾ ਨਹੀਂ ਕਿੱਧਰ ਉੱਪਰ ਚੜ ਕੇ ਤੇ ਹੁਣ ਥੱਲੇ ਦਾ ਸਾਹਮਣੇ ਬਿੱਲੀ ਨੂੰ ਕਹਿ ਰਿਹਾ ਇਹ ਤੂੰ ਕਿੱਧਰੋਂ ਦੀ ਉਤਰਦੀ ਹੁੰਦੀ। ਕੋਲੋਂ ਬਿੱਲੀ ਚੜਾਉਣ ਡਿਆ ਵਾ ਕਿ ਮੈਂ ਲਾ ਕੇ ਨਾਮ ਲੂੰਗਾ। ਬਿੱਲੀ ਥੋੜਾ ਜਿਹਾ ਚੜ੍ਹ ਕੇ ਭਾਈ ਡਰ ਲੱਗਣ ਡਿਆ, ਹੁਣ ਡਰ ਲੱਗਣ ਡਿਆ, ਉੱਥੇ ਵਾਪਸ ਆ ਗਿਆ। ਅੱਛਾ ਚੰਗੀ ਭਲੀ ਉੱਤੇ ਬੈਠੀ, ਉੱਤੋਂ ਥੱਲੇ ਲਾ ਕੇ ਥੱਲੇ ਸਿੱਟ ਕੇ ਮਾਰਤੀ। 50,000 ਤਰਫ ਜੁਰਮਾਨਾ ਕੀਤਾ। ਨਹੀਂ ਸਾਜੀ ਉਹ ਕਿਹੜਾ ਸੀ ਜਿਹੜਾ ਕਹਿੰਦੇ ਵੀ ਉਹ ਬਿੱਲੀ ਦੇ ਉਧਰੋਂ ਕਰੰਟ ਤੋਂ ਬਚਾਈ ਉਹਨੇ ਤੇ ਉਹਨੂੰ ਪੈ ਗਿਆ ਕਰੰਟ। ਉਹ ਵੀ ਇੱਕ ਇਦਾਂ ਦਾ ਅਹਿਸਾਸ ਕੀਤਾ ਨਾ, ਅੱਗੇ ਤੁਸੀਂ ਗੱਲ ਦੱਸਣ ਦੇ ਵੀ ਉਹਨੇ ਕਰੰਟ ਤੋਂ ਬਚਾਈ ਬਿੱਲੀ ਤੇ ਉਹਨੂੰ ਆਪ ਕਰੰਟ ਪੈ ਗਿਆ। ਬਿੱਲੀ ਠੀਕ ਫਿਰਨ ਡਈ। ਤਾਂ ਉਹੀ ਕਹਿ ਰਿਹਾ ਨਾ ਕਿ ਬਿੱਲੀ ਉੱਤੇ ਸਹੀ ਆ ਕਿ ਉੱਤੇ ਬਜਾਉਣ ਗਿਆ ਤੇ ਇਸ ਕਿਸਮ ਦਾ ਦਿਲ ਕਰੇ ਬਿੱਲੀ ਨੇ ਕਹਿਤਾ ਹੋਵੇ ਉਹ ਤਾਰ ਨੂੰ ਹੱਥ ਪਾਓ, ਤਾਰ ਤਦੇ ਨੇ ਵੀ ਪਰੀ ਨੇ ਵੀ ਬਚਾਈ ਬਿੱਲੀ, ਉਹ ਰੇਤਾ 'ਚ ਦੱਬ ਕੇ ਮਾਰਤੀ। ਬਾਅਦ ਚ ਰੇਤਾ 'ਚ ਦੱਬੀ ਦੀ ਉਹ ਇੰਨੀ ਦੱਬਤੀ ਉਹਦੇ ਉੱਤੇ। ਨਹੀਂ ਇੱਕ ਤਾਰ ਅਰਥ ਵਾਲੀ ਹੁੰਦੀ, ਦੂਸਰੀ ਕਰੰਟ ਵਾਲੀ।
ਦੋਵਾਂ ਨੂੰ ਇਕੱਠੀਆਂ ਨੂੰ ਫੜੋਗੇ ਤੇ ਕਰੰਟ ਪਏਗਾ, ਇੱਕ ਤਾਰ ਨਾਲ ਤੁਹਾਨੂੰ ਕੁਛ ਨਹੀਂ ਹੁੰਦਾ। ਉਹ ਭਾਈਜਾਨ ਉੱਥੇ ਬਹੁਤ ਉੱਤੇ ਆ ਖੰਭਿਆਂ ਤੇ ਬਿੱਲੀਆਂ ਮਰਦੀਆਂ ਨੇ, ਉੱਥੇ ਨੈਗੇਟਿਵ ਪੋਜ਼ਿਟਿਵ ਕੋਈ ਚੱਕਰ ਹੁੰਦਾ, ਉਹ ਪੈਰ ਲੱਗਦਾ ਨਾ ਥੱਲੇ। ਹੁਣ ਖੰਭੇ ਕਿਉਂ ਲਾਏ ਹੁੰਦੇ? ਖੰਭਿਆਂ ਦੇ ਵਿੱਚ ਅਰਥ ਹੁੰਦਾ ਵਾ, ਖੰਭੇ ਉਹ ਅਰਥ ਨੂੰ ਕਰਦੇ ਨੇ, ਹਿਸਾਬ ਕਿਤਾਬ ਹੁੰਦਾ ਦਾ ਕੋਈ। ਨਹੀਂ ਖੰਭੇ ਚ ਉਸਤਾਦ ਜੀ ਅਰਥ ਨਹੀਂ ਹੁੰਦਾ, ਹੁੰਦਾ ਆ ਜਾਂਦਾ ਵਾ। ਇੱਕ ਤਾਰ ਨਿਊਟਰਲ ਹੁੰਦੀ ਏ, ਇੱਕ ਫੇਜ਼ 1 ਇੱਕ ਫੇਜ਼ 2। ਖੰਭਾ ਕਿੱਥੇ ਹੁੰਦਾ ਵਾ? ਜ਼ਮੀਨ 'ਚ। ਖੰਭਾ ਜ਼ਮੀਨ ਚ ਤੇ ਹੁੰਦਾ। ਅਰਥ ਜ਼ਮੀਨ 'ਚ ਹੀ ਹੁੰਦਾ ਨਾ। ਜ਼ਮੀਨ 'ਚ। ਉਹੀ ਤੂੰ ਕਹਿ ਰਿਹਾ ਨਾ। ਆਹੋ। ਜਦੋਂ ਤੁਸੀਂ ਲੱਕੜੀ ਦੀ ਬੈਂਚ ਤੇ ਖਲੋ ਕੇ ਤੂੰ ਕਰੰਟ ਨੂੰ ਫੜ ਲਾ, ਹਾਂ ਤੈਨੂੰ ਕੁਝ ਨਹੀਂ, ਕਿਉਂਕਿ ਕ੍ਰਾਸ ਨਹੀਂ ਹੋ ਰਿਹਾ। ਤੇਰੇ ਨਾਲ ਟੈਸਟਰ ਵੀ ਲਾਵਾਂਗੇ, ਟੈਸਟਰ ਬਲੇਗਾ। ਸਹੀ, ਮੈਂ ਸਹੀ ਕਹਿ ਰਿਹਾ? ਮਰੇਗਾ ਨਹੀਂ। ਇਸ ਤਰ੍ਹਾਂ ਨਹੀਂ, ਟੈਸਟਰ ਬਲੇਗਾ। ਨਹੀਂ, ਯਾਨੀ ਤੂੰ ਸੁੱਕੀ ਲੱਕੜ ਦੇ ਫੱਟੇ ਦੇ ਉੱਤੇ ਖਲੋ ਕੇ ਨਾ ਤੂੰ ਤਾਰ ਫੜ ਲਾ ਬਿਜਲੀ ਦੀ, ਫੜ ਲਈ ਤੂੰ ਤਾਰ। ਹੁਣ ਤੇਰੇ ਨਾਲ ਟੈਸਟਰ ਲੱਗੇਗਾ, ਟੈਸਟਰ ਬਲੇਗਾ। ਜਿੱਦਾਂ ਹੀ ਤੇਰਾ ਪੈਰ ਜ਼ਮੀਨ ਨਾਲ ਲੱਗਾ, ਉਹਨੇ ਤੇਰੇ ਵਿੱਚੋਂ ਇੰਜ ਕ੍ਰਾਸ ਹੋਣਾ ਕਰੰਟ। ਪਟਾਕਾ ਭਾਈ ਲੇਕਿਨ ਉਸਤਾਦ ਜੀ ਤਾਰਾਂ ਜਿਹੜੀਆਂ ਹੁੰਦੀਆਂ ਨੇ ਨਾ, ਇੱਕ ਹੁੰਦੀ ਹੈ ਫੇਸ 1, ਇੱਕ ਨੈਗੇਟਿਵ, ਇੱਕ ਪੋਜ਼ਿਟਿਵ। ਮੈਂ ਜੈਨਮਨ ਕਹਿ ਰਿਹਾ, ਉਹ ਮੈਨੂੰ ਪਤਾ ਵਾ ਨਾ। ਉਹ ਜਿਹੜੀ ਤੁਸੀਂ ਇੱਕ ਤਾਰ ਸਿੰਗਲ ਫੜਨੀ ਹੈ ਨਾ, ਤੁਹਾਨੂੰ ਕਰੰਟ ਨਹੀਂ ਪੈਣਾ। ਜਦੋਂ ਤੁਸੀਂ ਡਬਲ ਫੜਨੀ ਤੁਹਾਨੂੰ ਕਰੰਟ ਪੈਣਾ। ਇਹਨੂੰ ਉਰਦੂ ਹੀ ਠੰਡੀ ਤੱਤੀ ਕਹਿੰਦੇ ਆ। ਨਹੀਂ ਯਾਰ, ਉਹ ਨੈਗੇਟਿਵ ਹੁੰਦੀ, ਇੱਕ ਉਹ ਪੋਜ਼ਿਟਿਵ ਹੁੰਦੀ, ਦੋ ਤਾਰਾਂ। ਓਏ ਉਹ ਖੂਨ ਹੁੰਦਾ ਵਾ, ਉਹ ਨਹੀਂ ਤਾਰਾਂ। ਜਦੋਂ ਤੁਸੀਂ ਦੋ ਹੁਣ ਇੰਜ ਤੇ ਫਿਰ ਪਰਿੰਦੇ ਮਰ ਜਾਣ। ਰਾਤ ਨੂੰ ਵੇਖਿਆ ਨਹੀਂ ਤੁਸੀਂ ਤਾਰਾਂ ਤੇ ਬੈਠੇ ਹੋਏ? ਉਹ ਯਾਰ ਇਦਾਂ ਉਸਤਾਦ ਹਾਂਜੀ, ਕੱਲੀ ਉਹੀ ਤੈਨੂੰ ਮੈਂ ਕੀ ਕਿਹਾ ਤੈਨੂੰ? ਆਹੋ, ਮੈਂ ਤੈਨੂੰ ਇਹੀ ਕਿਹਾ ਕਿ ਜਿਹੜਾ ਖੰਭਾ ਹੁੰਦਾ ਵਾ, ਆਹੋ, ਉਹ ਖੰਭਾ ਥੱਲੇ ਜ਼ਮੀਨ ਦੇ ਵਿੱਚ ਨਹੀਂ ਹੁੰਦਾ, ਜ਼ਮੀਨ ਚ ਹੁੰਦਾ। ਜ਼ਮੀਨ 'ਚ ਹੀ ਹੁੰਦਾ ਨਾ। ਏਦਾਂ ਹੀ। ਹੁਣ ਕਈ ਬੰਦੇ ਉੱਪਰ ਚੜਦੇ, ਇੱਕ ਤਾਰ ਨੂੰ ਉਹ ਕੰਮ ਕਰ ਲੈਣ, ਦਸਤਾਨੇ ਪਾਏ ਹੁੰਦੇ, ਇੱਕ ਤਾਰ ਨੂੰ ਜਿੱਦਾਂ ਮਰਜ਼ੀ ਕਰ ਲੈਣ, ਕੋਈ ਇਸ਼ੂ ਨਹੀਂ ਸਹੀ। ਹੁੰਦਾ। ਲੇਕਿਨ ਉਹਨਾਂ ਦੀ ਵੋਲਟੇਜ ਬਹੁਤ ਜ਼ਿਆਦਾ ਹੁੰਦਾ। ਫੈਸਲਾ ਸਾਹਿਬ, ਤੁਸੀਂ ਇਹ 220 ਵਾਲੇ ਦਾ ਹਿਸਾਬ ਲਾ ਰਹੇ ਹੋ। ਹਾਂ, ਤੁਸੀਂ ਗੱਲ ਕਰ ਰਹੇ 220 ਨਹੀਂ ਮੈਂ 4000 ਦੀ ਗੱਲ ਕਰਨ ਡਿਆ। ਉਸਤਾਦ ਜੀ ਨਾਲੇ ਜਿਹੜੀ ਜਿਹੜੇ ਅੱਜ ਕੱਲ੍ਹ ਉਸਤਾਦ ਜੀ ਨੂੰ ਪਤਾ ਲੱਗਾ ਕਿ ਮੇਰੇ ਇੱਥੇ ਉਦੋਂ ਤਾਰ ਫੜਿਆ ਮੇਰੇ ਟੈਸਟਰ ਬਲਦਾ। ਤਾਂ ਜੀ ਬੱਕੀ ਕਿੰਨੇ ਟੈਸਟਰ ਲਾ ਕੇ ਬੱਚਿਆਂ ਨੂੰ ਖਿਡਾਉਣ ਦੇ। ਨਾਲੇ ਉਸਤਾਦ ਜੀ ਮੋਰੀਆਂ ਕੀਤੀਆਂ। ਜਿਹੜੇ ਪਰਿੰਦੇ ਨੂੰ ਵੱਡੀ ਮੋਟੀ ਤਾਰ ਤੋਂ ਬਹਿ ਕੇ 16 ਪਰਿੰਦੇ ਐਸੇ ਜਿਨ੍ਹਾਂ ਦਾ ਪੋਟਾ ਸਿਸਟਮ ਐਸਾ ਵਾ, ਇਲੈਕਟ੍ਰੋਕਾਰਡੀਗ੍ਰਾਮ ਦੇ ਜ਼ਰੀਏ ਨਾ ਹਾਂਜੀ, ਕਿਹੜੇ ਗ੍ਰਾਮ ਦੇ? ਇਲੈਕਟ੍ਰੋਕਾਰਡ 16 ਪਰਿੰਦੇ ਤੇ ਠਹਿਰ ਜਾਣਾ ਦਰਾ। 16 ਪਰਿੰਦੇ ਐਸੇ ਜਿਨ੍ਹਾਂ ਦਾ ਪੋਟੇ ਦੇ ਵਿੱਚ ਸਿਸਟਮ ਇਲੈਕਟ੍ਰੋਕਾਰਡੀਗ੍ਰਾਮ ਦੇ ਨਾਲ ਜਿਹਨਾਂ ਨੂੰ ਕਰੰਟ ਨਹੀਂ ਪੈਂਦਾ। ਹੁਣ ਤੁਸੀਂ ਦੇਖੋ ਐਡੀ ਮੋਟੀ ਤਾਰ, ਇਨਸਾਨ ਛੂਏਗਾ, ਇਨਸਾਨ ਬਸਮ ਹੋ ਜਾਏਗਾ, ਪਰਿੰਦੇ ਨੂੰ ਕੁਝ ਨਹੀਂ ਹੋਏਗਾ। ਨਹੀਂ, ਇਨਸਾਨ ਨੂੰ ਵੀ ਕੁਝ ਨਹੀਂ ਹੁੰਦਾ ਅਗਰ ਉਹ ਕੱਲੀ ਨੂੰ ਛੂ ਲਵੇ ਤੇ। ਨਹੀਂ ਪਟਾਕੇ ਬਹੁਤ ਮਾਰੇ ਪੈਂਦੇ ਜਦੋਂ ਜੁੜਦੇ। ਹਾਂ, ਜਦੋਂ ਜੁੜਦੇ ਆ ਆਪੇ ਹੀ ਗੱਲ ਕਰੀ ਜਾਂਦਾ, ਤੂੰ ਆਪੇ ਹੀ ਉਹਦਾ ਦੱਸੀ ਜਾਂਦਾ ਫਿੱਟੇ। ਜਿਹੜੀ ਗੱਲ ਸਮਝ ਕਿਹੜਾ ਫਿਜ਼ੀਸ਼ੀਅਨ? ਕਦੀ ਪਰਿੰਦਾ ਦੇਖਿਆ ਇੰਜ ਕਰਕੇ ਬੈਠਾ ਹੋਇਆ ਇੱਕ ਲੱਤ ਤੇ ਕਰ, ਉਹਦਾ ਵਿੱਚੋਂ ਇੰਜ ਕਰਕੇ ਬੋਟੀ ਬਣਨੀ ਵੀ ਦੋ ਤਾਰਾਂ ਦੇ ਪਰਿੰਦਾ ਇੰਜ ਕਰਕੇ। ਬਾਜੀ ਉਹ ਇੱਕੋ ਤਾਰ ਤੇ ਪੈਂਦਾ ਤੇ ਬਚਿਆ ਰਹਿੰਦਾ। ਲੇਕਿਨ ਉਹ ਕਈ ਝੂਲਦੇ ਵੀ ਆ। ਹਾਂ, ਉਹ ਇੱਕੋ ਯਾਰ ਇਹ ਰਿਸਰਚ ਹੋਈ ਸੀ ਉਸਤਾਦ ਜੀ ਮਾਦਰਤ ਨਾਲ। ਇਹ ਰਿਸਰਚ ਹੋਈ ਸੀ ਕਿ ਮੁਹੱਬਤ ਅੰਧੀ ਹੁੰਦੀ ਹੈ। ਹਾਂ ਜਿਹੜਾ ਪਿਆਰ ਹੈ ਨਾ, ਪਿਆਰ ਇਸ਼ਕ ਮੁਹੱਬਤ ਤਬਾਹੀ ਹੈ। ਜੀ ਜੀ। ਹੁਣ ਕਿਸ ਤਰ੍ਹਾਂ ਪਤਾ ਚੱਲਿਆ ਨੈਗੇਟਿਵ ਪੋਜ਼ਿਟਿਵ ਦਾ? ਉਹ ਕਾਂ ਤੇ ਕਾਂ ਹੀ ਬੈਠੀ ਹੋਈ ਸੀਗੀ, ਮੇਲ ਤੇ ਫੀਮੇਲ। ਉਹ ਬੈਠੇ ਸੀਗੇ, ਉਹ ਭਾਈ ਇੱਕ ਇੱਧਰਲੀ ਤਾਰ ਤੇ ਬੈਠਾ, ਇੱਕ ਇੱਧਰਲੀ ਤਾਰ ਤੇ। ਉਹਨਾਂ ਨੇ ਇੰਜ ਕਰਕੇ ਇੰਜ ਚੁੰਝ ਮਿਲੀ ਆ ਤੇ ਉਹ ਪਟਾਕੇ। ਅੱਛਾ, ਤੁਸੀਂ ਇਹ ਦੱਸੋ ਕਿਹੜਾ ਇਲੈਕਟ੍ਰਿਕ ਫਿਜ਼ੀਸ਼ੀਅਨ ਹੋਏਗਾ ਜਾਂ ਕੀ ਕਹਿੰਦੇ ਉਹਨੂੰ ਵੀ ਜਿਹੜਾ ਪੋਟਾ ਕਹਿੰਦਾ ਜੀ, ਪੋਟਾ ਉਹ ਉਸਤਾਦ ਜੀ ਇਲੈਕਟ੍ਰਿਕ ਗੱਲ ਦੱਸਾਂ ਸੀਰੀਅਸਲੀ, ਤੁਹਾਨੂੰ ਪਤਾ ਹੈ ਇਹ ਕਰੰਟ ਘਟਾਇਆ ਗਿਆ ਤਾਰਾਂ ਦੇ ਵਿੱਚੋਂ। ਤਾਰਾਂ ਥੱਲੇ ਬੰਦਾ ਤਾਂ ਚੱਕ ਲੈਂਦੀਆਂ ਸੀਗੀਆਂ। ਪਿੰਡਾਂ ਦੇ ਵਿੱਚ ਇਦਾਂ ਹੋਇਆ। ਹਾਂ ਇਹ ਬਾਰਿਸ਼ ਹਾਂਜੀ, ਪਈ ਉਹ ਆ। ਕਹਿੰਦੇ ਨਹੀਂ, ਉਹ ਟ੍ਰੇਨਾਂ 'ਚ ਨਹੀਂ ਲਿਖਿਆ ਹੁੰਦਾ ਬਾਹਰ ਸਰ ਨਾ ਨਿਕਾਲੇ ਬਾਹਰ 11,000 ਬਰਕੀ ਤਾਰੇ ਤਵਾਨਾਈ। ਹਾਂ। ਇਹ ਜਿਹੜੀਆਂ ਉੱਪਰ ਪਿੰਡਾਂ ਦੇ ਵਿੱਚ ਤਾਰਾਂ ਲੱਗੀਆਂ ਹੋਈਆਂ, ਬਾਰਿਸ਼ ਹੋਣੀ ਨਾ, ਲੋਕਾਂ ਨੇ ਗਲੀਆਂ 'ਚ ਪਾਣੀ ਖੜਾ ਹੋਣਾ, ਤਾਰਾਂ ਨੇ ਉੱਤੋਂ ਹੀ ਬੰਦੇ ਕਈ ਪਿੰਡ ਨੂੰ ਚੱਕੇ ਆ। ਉਹ ਫਿਰ ਤਾਂ ਕਰਕੇ ਕਰੰਟ ਘਟਾਇਆ ਇਹ ਤੁਹਾਡੇ ਕੋਲ ਇਲਮ ਉਸਤਾਦ ਜੀ, ਇਹਨਾਂ ਕੋਲ ਇਲਮ ਇਹ ਆਪਣੇ ਜਾਂ ਕਿਤੇ ਸੁਣਿਆ ਸੁਣਾਇਆ ਵਾ? ਯਾਰ ਉਹਦੇ ਨਾਲ ਬੈਠਾ ਨਾ, ਇਹ ਦੋਵੇਂ ਇਹੀ ਖੁਸ਼ੀ ਹੈ। ਮੈਂ ਤਾਂ ਆ ਦੇਖਿਓ ਰੱਖੋ ਉਸਤਾਦ ਜੀ, ਲੇਕਿਨ ਬਿਜਲੀ ਜਿਹੜੀ ਹੈ ਨਾ ਉਹਨਾਂ ਨੇ ਲਿਮਿਟਿਡ ਕਰ ਲਈ, ਘਟਾਤੀ ਸੀ। ਘਟਾਈ। ਹੁਣ ਤੁਹਾਡੇ ਮੁਲਕ ਦੇ ਵਿੱਚ ਬਿਜਲੀ ਪੂਰੀ ਕਿਉਂ ਨਹੀਂ ਹੁੰਦੀ? ਇਹਨਾਂ ਨੇ ਘਟਾਈ ਏ। ਨਹੀਂ ਤੇ ਉਹ ਮੈਗਨੇਟ ਸਿਸਟਮ ਸੀ, ਤਾਰਾਂ ਬੰਦੇ ਨੂੰ ਖਿੱਚ ਲੈਂਦੀਆਂ ਸੀ ਉੱਪਰ, ਓਏ ਇੰਨਾ ਕੁ ਜ਼ਿਆਦਾ। ਉਹ ਫਿਰ ਬਿਜਲੀ ਮੱਝਾਂ ਨੂੰ ਬੜਿਆਂ ਨੂੰ ਪਈ। ਮੱਝਾਂ ਨੂੰ ਬਹੁਤ ਪੈਂਦੀ ਕਿਉਂਕਿ ਰੰਗ ਕਾਲਾ ਉਹਨਾਂ ਦਾ। ਉਹ ਸਵਾਨੀ ਬਿਜਲੀ ਹੁੰਦੀ, ਨਹੀਂ ਤੂੰ ਵੀ ਪੈ ਜਾਂਦੀ। ਇਹ ਵੀ ਪੈ ਜਾਂਦੀ। ਹਾਂ, ਉਹ ਤਦੇ ਉਹਨਾਂ ਨੇ ਵੋਲਟੇਜ ਸਿਸਟਮ ਘਟਾਤਾ ਜੀ ਜੀ ਜੀ। ਤੇ ਤਾਂ ਕਰਕੇ ਬਿਜਲੀ ਪਾਕਿਸਤਾਨ ਦੀ ਪੂਰੀ ਨਹੀਂ ਹੋ ਰਹੀ ਕਿਉਂਕਿ 10,000 ਮੈਗਾਪਿਕਸਲ ਹੁੰਦੀ ਹੈ ਜਿਹੜੀ ਪਾਕਿਸਤਾਨ ਉੱਤਰੀ ਸਮਾਰਟ ਬਿਜਲੀ। ਕੀ ਬਾਤ। ਕਿਹੜੀ ਜੀ? 10,000 ਮੈਗਾਪਿਕਸਲ ਜਿਹੜੀ ਤੋਂ ਸਮਾਰਟ ਬਿਜਲੀ ਲੋ ਜੀ, ਇਹ ਜਿਹੜੀ ਉਸਤਾਦ ਜੀ ਇਹ ਆਪਣੇ ਕੈਮਰੇ 10,000 ਮੈਗਾਪਿਕਸਲ। ਨਹੀਂ ਮੇਰਾ ਕੈਮਰਾ ਭਾਜਨ 8,000 ਵੋਲਟ ਦਾ ਵਾ। ਮੇਰਾ ਮੈਗਾਵਾਟ 8,000 ਮੈਗਾਵਾਟ ਪ੍ਰੋਡਿਊਸ ਕਰਦਾ। ਤੁਸੀਂ ਉਹ ਆਈਫੋਨ ਦਾ ਨਵਾਂ 16 ਲਓ, ਗੈਗਾਵਾਟਸ ਦੇ ਲਓ ਜੀ 11,000 ਵੋਲਟ ਦੀ ਤਸਵੀਰ ਖਿੱਚੀ ਜਾਂਦੀ ਮੇਰੇ। ਬਿਜਲੀ ਸਿਆਣੇ ਦੱਸਦੇ ਤੁਹਾਡੇ ਤੇ ਸਮਾਨ ਬਿਜਲੀ ਪਵੇ ਨਾ, ਤੁਸੀਂ ਕੁਝ ਨਹੀਂ ਕਰਨਾ। ਇਹ ਲਾਕ ਲਓ ਆਪਣੇ ਅੱਛਾ, ਇਹ ਲੌਕ ਆ। ਲਓ ਇਹ ਬਿਜਲੀ ਆ ਵਜੀ ਫੇ ਵਾਪਸ ਹੋ ਜਾਏਗੀ। ਅੱਛਾ ਕਹਿੰਦਾ ਇਹ ਲੌਕ ਲਾਉਣਾ ਆਪਣੇ ਆਪ ਨੂੰ। ਸੀਰੀਅਸਲੀ ਇਹ ਮੈਨੂੰ ਲੱਗਦਾ ਕਰਨਾ ਨਹੀਂ ਪੈਣਾ। ਜਦੋਂ ਬਿਜਲੀ ਪੈਣੀ ਤੁਸੀਂ ਆਪੇ ਆ ਜਾਏ। ਇਹ ਜਿਹੜੀ ਬਿਜਲੀ ਸਾਜੀ ਸਾਰੇ ਜਦੋਂ ਕਿਹਾ
ਵੀ ਅੰਜ ਜਿਹੜਾ ਸਿਆਣਾ ਕਹਿੰਦਾ ਤੂੰ ਸ਼ਲਵਾਰਾ ਕੋਲ ਰੱਖਿਓ। ਸਿਆਣੇ ਨੂੰ ਪੁੱਛ ਲਈ ਪੈਂਪਰ ਲੱਗਾ ਉਹਨੂੰ। ਤਾਂ ਜੀ ਇਹਦੇ ਭਰਾ ਨੂੰ ਅਸਮਾਨੀ ਬਿਜਲੀ ਪਈ, ਉਹਦੇ ਮੂੰਹ 'ਚ ਪਾਵਰ ਬੈਂਕ ਦਿੱਤਾ ਜੀ। ਅੱਛਾ ਇਹ ਚਾਰਜ ਉਸਤਾਦ ਜੀ ਅਗਰ ਸਿਆਣੇ ਕਹਿੰਦੇ ਅਗਰ ਨੁਕਸਾਨ ਪਹਿਲੇ ਨਿਕਲਿਆ ਉਹਦਾ ਪ੍ਰੋਫਿਟ ਪਹਿਲੇ ਆ। ਤੁਹਾਨੂੰ ਅਗਰ ਚੀਜ਼ ਦਾ ਕੋਈ ਨੁਕਸਾਨ ਉਹਦਾ ਫਾਇਦਾ ਉਹਨੇ ਪਹਿਲੇ ਕੱਢਿਆ ਹੋਇਆ, ਯਾਨੀ ਕਿ ਇhtiyati ਤਦਾਬੀਰ ਪਹਿਲੇ ਕੱਢਣੀ ਚਾਹੀਦੀ ਹੈ। ਹਕੂਮਤੀ ਇਕਦਾਮਾਤ ਜਿਹੜੀ ਕੋਈ ਸ਼ੈ ਬਣਾਉਣੀ ਨਾ ਉਹ ਨੁਕਸਾਨ ਬਾਅਦ ਚ ਕੱਢਣਾ, ਉਹਦਾ ਪਹਿਲੇ ਅੱਛਾ ਫਾਇਦਾ। ਮੇਰੀ ਗੱਲ ਸੁਣ, ਅਸੀਂ ਸਾਰੇ ਇੱਥੇ ਹੀ ਆ, ਈਜ਼ੀ ਆ। ਤੂੰ ਸਾਹ ਭਰ ਕੇ ਅਗਲੇ ਦੁਬਾਰਾ ਗੱਲ ਕਰ ਲੈ। ਮਤਲਬ ਤੇ ਇੱਕ ਇਹਨਾਂ ਗੱਲ ਵਾਲਾ ਕਰ ਰਿਹਾ, ਜਿੱਦਾਂ ਤੇਰਾ ਸਾਹ ਮੁੱਕੀ ਜਾਂਦਾ, ਤੂੰ ਬੋਲੀ ਜਾਂਦਾ, ਤੂੰ ਉੱਥੇ ਰੋਕ ਕੇ ਸਾਹ ਲੈ ਕੇ ਦੁਬਾਰਾ ਕੰਟੀਨਿਊ ਕਰ ਲੈ। ਐਡੀ ਔਖਾ ਕਾਤੋਂ ਨਾ ਬੋਲਣ ਲੱਗੇ। ਇੱਕ ਸਟੈਚੂ ਹੁੰਦੀ ਹੈ ਨਾ, ਅੱਛਾ ਅੱਜ ਸ਼ਾਂਤ ਪਈ ਮਰਿਆ ਨਹੀਂ, ਢਿੱਡ ਅੰਦਰ ਚਲਾ ਗਿਆ। ਓਏ ਚੱਲਣਾ ਮਾਰ ਉਹਦੇ ਨਾਲੇ ਤੂੰ ਜ਼ਾਫਾ ਲਿਆ ਦਾ। ਉਹ ਜਿਮਨਾਸਟਿਕ ਕਰੰਟ ਹੁੰਦਾ ਪੁੱਤਰ। ਹੁਣ ਤੁਹਾਨੂੰ ਦੱਸਦਾ ਵੀ ਜਿਹੜੀ ਸ਼ੈ ਤੁਸੀਂ ਬਣਾਉਣੀ ਨਾ, ਟਿਸ਼ੂ ਇੱਕ ਮਿਸਾਲ ਹੈਗਾ ਵਿੱਚ ਕਿ ਨਹੀਂ, ਹੈਗਾ ਇਹ ਬਣਿਆ ਨਾ, ਇਹਦਾ ਨੁਕਸਾਨ ਉਹਨੇ ਪਹਿਲੇ ਕੱਢਣਾ ਵਾ, ਫਾਇਦਾ ਬਾਅਦ ਚੋਂ। ਫਾਇਦਾ ਬਾਅਦ ਚੋਂ ਕੱਢਣਾ। ਯਾਨੀ ਕਿ ਕਰੰਟ ਜਿੱਦਾਂ ਦੇ ਸਿਸਟਮ ਉਹਨਾਂ ਨੇ ਪਹਿਲੇ ਦੇਖਿਆ ਪਵਾ ਕੇ, ਜਿਹੜੇ ਬੰਦੇ ਨੇ ਕਰੰਟ ਬਣਾਇਆ ਵਾ, ਜਿਹਨੇ ਤਾਂ ਬਣਾਈਆਂ ਵਾ, ਕੀ ਨਾਮ ਸੀ ਉਹਦਾ ਭਲਾ? ਲੀ ਹੈਂਡ ਗ੍ਰਾਹਮ ਬੈਲ। ਗ੍ਰਾਹਮ ਬੈਲ ਸਾਹਿਬ ਜਿਨ੍ਹਾਂ ਨੇ ਬਹੁਤ ਸੋਹਣਾ ਕਰੰਟ ਬਣਾਇਆ। ਇਹ ਗ੍ਰਾਹਮ ਬੈਲ ਆਮ ਬੈਲ ਵੀ ਇਹ ਦੇਖੋ, ਇੱਕ ਮਿਸਾਲ ਹੈ, ਇਹ ਤਾਰ ਆ ਜੀ। ਗ੍ਰਾਹਮ ਬੈਲ ਸਾਹਿਬ ਨੇ ਅੰਦਰ ਬੈਠਕ 'ਚ ਬਹਿ ਕੇ ਜੋ ਤਜਰਬਾ ਕੀਤਾ, ਇਹ ਚੀਜ਼ ਤਾਰ ਆ, ਮੋਟੀ ਤਾਰ ਸਭ ਤੋਂ ਉੱਪਰ ਵਾਲੀ, ਇਹ ਕਰੰਟ ਜਾ ਰਿਹਾ, ਇਹ ਤੁਸੀਂ ਤਾਰ ਇੰਜ ਕਰਕੇ ਗੰਢ ਬੰਨ੍ਹਣੀ ਆ, ਕਰੰਟ ਰੁਕ ਜਾਏਗਾ, ਕਰੰਟ ਵਿੱਚੋਂ ਦੀ ਲੰਘੇਗਾ ਨਹੀਂ। ਉਹਦਾ ਦਰਜਾ ਹਰਾਰਤ ਜਿੰਨਾ ਵੀ ਉੱਥੇ ਸਟੇ, ਹੁਣ ਇੱਧਰ ਆ ਰਿਹਾ ਵਾ, ਇੱਧਰੋਂ ਹਾਨੋਰੈਟ ਹੋ ਗਿਆ ਵਾ। ਹਾਂਜੀ ਇਹਦੇ ਭਰਾ ਨੂੰ ਟੋਨੀ ਵਾਲਾ ਕਰੰਟ ਪਿਆ ਤੇ ਉਹਨੂੰ ਰੇਤਾ 'ਚ ਦੱਬਿਆ। ਉਹ ਜਿਹੜਾ ਉਹ ਆ ਇੱਕ ਚੀਜ਼ ਹੁੰਦੀ ਨਾ, ਇਹ ਵੀ ਕੋਈ ਉਹ ਟੈਰਾਬਾਈਟ ਕਰੰਟ ਹੁੰਦਾ ਵਾ। ਕਿਹੜਾ ਜੀ? ਇਨਸਾਨ ਦੇ ਅੰਦਰ ਵੀ ਹੈ ਵਾ ਕਰੰਟ। ਉਹ ਕਹਿ ਰਹੇ ਉਸਤਾਦ ਜੀ ਇਨਸਾਨ ਦੇ ਅੰਦਰ ਲੋਹਾ ਵੀ ਆ। ਆਇਰਨ। ਹਾਂਜੀ ਹਾਂ ਆਇਰਨ ਵੀ ਆ। ਲੋਇਆ ਹਾਂਜੀ ਮੇਰੇ ਹੈਗਾ, ਮੈਂ ਸਰੀਆ ਪਵਾਇਆ ਦੀ ਹੈ। ਨਹੀਂ ਭੈਣ, ਜੈਨੂਇਨ ਤੁਹਾਡੇ ਬਲੱਡ ਦੇ ਵਿੱਚ ਵੀ ਆ ਜਾਣਾ ਹੈਗਾ। ਯੂਰੇਨੀਅਮ, ਉਹ ਯਾਰ ਪੋਟਾਸ਼ੀਅਮ। ਕਿਹੜੇ ਲੋਕ। ਉਸਤਾਦ ਜੀ ਨਾ ਕਰਿਆ ਕਰੋ। ਉਸਤਾਦ ਜੀ ਪਤਾ ਕੀ ਗੱਲ, ਚਲੋ ਠੀਕ ਆ ਹੁਣ ਮੈਂ ਕਿਤਾਬਾਂ ਹਜੇ ਵੀ ਪਈਆਂ ਨੇ। ਹਾਂ ਸਰ ਬਿਲਕੁਲ ਲੌਜੀਕਲ ਗੱਲ ਕੀਤੀ, ਦਲਾਇਲ ਦਾ ਜਵਾਬ ਦੇ ਦੋ, ਬਹਿਸ ਨਹੀਂ ਕਰੀ ਹੁੰਦੀ। ਹਾਂ। ਨਾਲੇ ਅੱਖਾਂ ਖੋਲ ਕੇ ਪੁਖਤਗੀ ਨਾਲ ਅੱਛਾ ਇਹ ਜਿਹੜਾ ਪਾਰਾ ਜਿਹਨਾਂ ਲੋਹੇ ਦਾ ਪਾਰਾ ਟੈਪ ਬਣਾ ਕੇ ਪਾਣੀ ਸਿਕਲ ਟੈਪ, ਉਹ ਤੁਹਾਡੇ ਦਰਜਾ ਹਰਾਰਤ ਵਿੱਚ ਹਰਾਰਤ ਕਰ ਰਿਹਾ। ਉਹ ਜਿਹਨੂੰ ਅਸੀਂ ਜੋਲੋ ਕੇਸਲ ਕਹਿੰਦੇ ਆ। ਯੂਰੋਕੇਸ਼ਨ ਦੀ ਹਾਂ ਓਏ ਅੱਛਾ ਉਸਤਾਦ ਜੀ ਲੇਕਿਨ ਇੱਕ ਸਵਾਲ ਬਿਜਲੀ ਦੀ ਮਾਦਰਤ ਨਾਲ, ਬਿਜਲੀ ਦੀ ਉਸਤਾਦ ਜੀ ਜਿਹੜੀ ਰਫ਼ਤਾਰ ਹੁੰਦੀ ਹੈ ਨਾ ਅਰਥ ਦੀ, ਹਾਂ 1 ਸੈਕਿੰਡ ਫੀ ਘੰਟੇ ਦੀ ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਉਹ ਮੈਂ ਜੈਨਮਨ ਕਹਿੰਦਾ ਉਹ 1 ਸੈਕਿੰਡ ਫੀ ਘੰਟਾ ਤੇ ਕਿਲੋਮੀਟਰ। ਯਾਰ ਉਹ ਓਏ ਬਹੁਤ ਸਪੀਡ ਨਾਲ ਪੈਂਦੀ ਸੀ। ਅੱਖ ਤੁਸੀਂ ਅੱਖ ਦੀ ਚਮਕ ਤੋਂ ਤੇਜ਼ ਬਿਜਲੀ ਫੈਲਦੀ ਹੈ। ਅੱਖ ਖੋਲੀ ਹਾਂ ਬਿਜਲੀ ਜ਼ਾਹਰੀ ਗੱਲ। ਉਹਦੀ ਗੱਲ- ਆਪਾਂ ਬਲਬ ਚਲਾਈਦਾ ਵਾ। ਹਾਂਜੀ। ਹੱਕ ਹੈ ਹਾਂ। ਇਹ ਤੁਸੀਂ ਇਹ ਅੱਖ ਵੀ ਇੱਕ ਬਲਬ ਨੂੰ ਆਈ ਆ, ਇਹ ਝਿੱਲੀ ਖੋਲੀ ਨਹੀਂ, ਇਹ ਝਿੱਲੀ ਇਹ ਪੋਟਾ ਖੋਲਿਆ ਹੈ, ਲੈਟ ਗਈ। ਅੱਛਾ ਇੱਕ ਦੂਸਰੇ ਤੋਂ ਚੜ ਕੇ ਹੁੰਦੇ ਆ। ਹਾਂ ਓਏ ਦੋਵੇਂ ਆ। ਅੱਛਾ ਮਿੱਠਾ ਜੀ, ਵੈਸੇ ਉਹ ਜਿਹੜਾ ਤੁਸੀਂ ਕਿਹਾ ਐ ਕਰ ਲੈਣਾ, ਜੇ ਆਮ ਨਾਰਮਲ ਬਿਜਲੀ ਪਵੇ ਉਹਦੇ ਚ ਕੀ ਕਰਨਾ? ਮੇਰੀ ਸੁਣੋ ਗੱਲ, ਮੈਂ ਤੁਹਾਨੂੰ ਸਿੱਧਾ ਦੱਸਾਂਗਾ, ਜਿਹੜਾ ਬੰਦਾ ਨਿਹਾਰ ਸੇਵ ਦਾ ਮੁਰੱਬਾ ਖਾਣ ਡਿਆ, ਉਹ ਮਜਾਲ ਹੈ ਕਿ ਉਹਨੂੰ ਕਰੰਟ ਪੈ ਜਾਵੇ। ਨਹੀਂ ਪਏਗਾ। ਲੇਕਿਨ ਖੁਰਾਕਾਂ ਹੀ ਨਹੀਂ ਹੈ ਅੱਜ ਕੱਲ੍ਹ ਲੋਕਾਂ ਦੀਆਂ। ਨਹੀਂ ਉਹਦੇ ਲਈ ਕੀ ਇਹਦੇ ਚ ਤੇ ਇhtiyat ਸਮਾਨੀ ਬਿਜਲੀ ਤੇ ਉਸਤਾਦ ਜੀ ਇਹ ਜਕੜਬੰਦ ਲਾ ਲਿਆ, ਉਹਦੇ ਲਈ ਕੀ ਇhtiyat ਜਿਹੜੀ ਆਮ ਬਿਜਲੀ? ਉਹ ਹਾਂ ਇਹ ਲੌਕ ਹੁੰਦੇ ਆ। ਇਹ ਤੁਸੀਂ ਜਿੱਥੇ ਜਿਸ ਪੋਜੀਸ਼ਨ ਤੇ ਤੁਰੇ ਜਾਣਾ, ਤੁਸੀਂ ਉਸੇ ਤਰੀਕੇ ਨਾਲ, ਉਹ ਤੁਸੀਂ ਦੇਖਿਆ ਬਚਪਨ ਦੇ ਬੱਚੇ ਖੇਲ ਖੇਡਦੇ ਥਰੋ, ਤੇ ਉੱਥੇ ਜਿੱਥੇ ਤੁਰੇ ਜਾਣਾ ਉੱਥੇ ਖਲੋਏ ਨੇ, ਇਹ ਸਟਾਪ। ਜਿੱਦਾਂ ਤੁਸੀਂ ਬਿਜਲੀ ਸਮਝਦੇ ਹੋ ਮੁਰਦਾ ਵਾ, ਇਹ ਬੇਜਾਨ ਆ, ਇਹਨੂੰ ਬਜਾਏ ਨੂੰ ਕੀ ਪਿਆ ਵਾ ਵਿਚਾਰਾ, ਉਹ ਫਿਰ ਉੱਧਰ ਨਿਕਲ ਜਾਂਦੀ। ਬਿਜਲੀ ਆ ਕੇ ਸੁਣ ਨਹੀਂ ਤੇ ਇੱਕ ਮਿਸਾਲ ਆ, ਹੱਥ ਲੱਗੇ ਬਿਜਲੀ ਨੂੰ ਤੇ ਉਹ ਟਾਈਮ ਇਹਨਾਂ ਦਾ ਵੀ ਇੰਜ ਜਕੜਬੰਦ ਲਾਉਣ ਦਾ। ਪਲੈਨਿੰਗ ਨਾਲ ਸਟੈਚੀ ਨਾਲ ਨਾਲੇ ਹੁਣ ਦੇਖੋ ਕਈ ਬੰਦੇ ਹੁੰਦੇ ਪੜ੍ਹੇ ਲਿਖੇ, ਮੇਨ ਸੋਚਿਆ ਸੀ ਨਹੀਂ ਫੇਂਕਣਾ ਤਾਂ ਉਹ ਨਾ ਸਹੇਲੀ ਹੈ ਕਿਸੇ, ਨਾ ਦੋਸਤ ਆ ਕਿਸੇ ਦੀ ਨਹੀਂ ਬਣਦੀ ਸਕੀ, ਉਹ ਤਾਂ ਮਾਲਕ ਨਹੀਂ ਬਣੀ ਜਿਹਨੇ ਜੰਮਿਆ ਉਹਨੂੰ, ਜਿਹਨੇ ਬਣਾਇਆ ਬਦਲ ਨਹੀਂ ਬਣੀ। ਸੱਪ ਤੇ ਬਿਜਲੀ ਇਹ ਨਹੀਂ ਬਣਦੀ ਕਿਸੇ ਦੀ। ਲੇਕਿਨ ਬਿਜਲੀ ਜਿਹੜੀ ਨਾ ਸਾਈ ਬੁਜ਼ਦਲ ਨਹੀਂ ਹੈਗੀ, ਅਲਰਟ ਕਰ ਜਾਂਦੀ। ਅੱਛਾ ਕਬੂਤਰਾਂ ਵਾਲੇ ਦਾ ਕੀ ਕਰਨਾ ਯਾਰ? ਕਬੂਤਰਾਂ ਉਹ ਵਿਚਾਰਾ 5000 ਰੁਪਏ ਜੀ ਉਹ ਬਿੱਲੀ ਦਾ ਤੁਸੀਂ ਦੱਸਣ ਦੇ ਵੀ ਉਹ ਬਿੱਲੀ ਜਿਹੜੀ ਬਿੱਲੀਆਂ ਉੱਥੇ ਦੀਆਂ ਨਹੀਂ ਡਰਦੀਆਂ। ਬਿੱਲੀ 'ਚ ਤੂੰ ਖੌਫ ਹੀ ਨਹੀਂ ਵੇਖੇਗਾ। ਇਹ ਕਈ ਮੁਲਕ ਐਸੇ ਨੇ ਉਹਨਾਂ ਦਾ ਹਿਸਾਬ ਕਿਤਾਬ 'ਚ, ਬਿੱਲੀ 'ਚ ਤੂੰ ਅੰਦਰ ਚਲੀ ਗਈ, ਤੂੰ ਤੇ ਲਾਗੇ ਪਰ ਕਰੀ ਜਾਓ, ਉਹ ਆਪਣਾ ਫਿਰ ਹੀ ਜਾ ਰਹੀ, ਉਹਦਾ ਦਿਲ ਕਰੇਗਾ ਬਾਹਰ ਨਿਕਲ ਗਈ, ਨਹੀਂ ਤੇ ਤੂੰ ਉਹਨੂੰ ਕੱਢ ਨਹੀਂ ਸਕਦਾ। ਉਹ ਚੀਜ਼ ਮੰਨਦੇ ਨੇ। ਅੱਛਾ ਫਿਰ ਉੱਥੇ ਨਾਰਮਲ ਬਿੱਲੀ ਨੂੰ ਤੂੰ ਫੜ ਕੇ ਇੱਥੇ ਭਾਲਾ, ਉਹ ਨਾਮ ਨਾਲ ਬੈਠੀ ਰਹੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਚੂਚਾ ਘੇਰਨਾ ਵਾ, ਇਹ ਬੰਦੇ ਦਾ ਇਹ ਨਿਜ਼ਾਮ ਆ। ਇੱਥੇ ਦੀਆਂ ਬਿੱਲੀਆਂ ਦਹਿਸ਼ਤਗਰਦ ਬਿੱਲੀਆਂ ਨੇ, ਇਹਨਾਂ ਜ਼ਾਲਮ ਬਿੱਲੀਆਂ ਨੇ। ਤੂੰ ਚੂਚੇ ਲਿਆਂਦੇ ਬੱਚੇ ਦੇ 10 ਦਿਨ ਹੋ ਗਏ, ਤੂੰ ਉਹਨਾਂ ਨੂੰ ਦਾਣਾ ਪਾ ਰਿਹਾ, ਉਹਨੇ ਸੋਚਣਾ ਵੀ ਯਾਰ ਮੈਂ ਕਿਸੇ ਦੇ ਧੀ ਪੁੱਤ ਦਾ ਕੀ ਨੁਕਸਾਨ, ਹਾਂ ਉਹ ਲੈ ਗਈ। ਉਹ ਤੇਰੇ ਪਾਕਿਸਤਾਨ ਦੇ ਵਿੱਚ ਖੁਦਾ ਦੀ ਕਸਮ ਹੈ ਬੱਚੇ ਅਥਰੂਆਂ ਨਾਲ ਰੋਂਦੇ ਨੇ, ਚੂਚਾ ਲੈ ਜੇ ਬਿੱਲੀ ਦੇ। ਹਾਂਜੀ ਪੂਰਾ ਥਾਥ ਵੇਲਾ ਕਰਤਾ ਦੋਸਤ ਦੇ ਨੂੰ ਛੱਡ। ਮੈਂ ਕਹਿੰਦਾ 2-2 ਦਿਨ ਰੋਟੀ ਨਹੀਂ ਖਾਂਦੇ ਬੱਚੇ, ਅੱਛਾ ਫਿਰ ਮੇਰਾ ਚੂਚਾ ਲੈ ਗਈ। ਇਦਾਂ ਹੀ ਸਾਡੀ ਹਾਂਜੀ ਕਬੂਤਰ ਰੱਜੀਆਂ ਹੋਣ ਨਾ, ਸੌਰੀ ਰੱਜੀਆਂ ਹੋਣ ਨਾ ਉਸਤਾਦ ਜੀ ਤੇ ਏਡੀਆਂ ਜਵਲ ਨੇ, ਉਹਨੂੰ ਮਾਰ ਕੇ ਸੁੱਟ ਜਾਣਗੀਆਂ ਵੀ ਫੇਰ ਆ ਕੇ ਖਾ। ਮੈਂ ਤੈਨੂੰ ਉਹੀ ਕਹਿ ਰਿਹਾ ਨਾ ਵੀ ਤੂੰ ਆ ਕਬੂਤਰ ਜਿੱਥੇ ਆ ਨਾ, ਆ ਕਈਆਂ ਕਬੂਤਰ ਜਿਨ੍ਹਾਂ ਨੇ ਰੱਖੇ ਹੁੰਦੇ,
ਉੱਥੇ ਵੜ ਜਾਂਦੀ ਬਿੱਲੀ ਵੀ ਤੂੰ ਇੱਕ ਖਾ ਲਾ ਵੀ ਜਿਹੜਾ ਤੂੰ ਖਾਣਾ ਤੂੰ ਫੜ ਤੂੰ ਖਾ ਲਾ ਦੂਜਾ ਖਾ ਲਾ ਤੀਜਾ ਖਾ ਲਾ ਨਹੀਂ ਇੱਕ ਖਾਦਾ ਹੋਏਗਾ 56 ਲੰਗੜੇ ਲੰਗੜੇ ਕਰਕੇ ਡੈਮੇਜ ਕੀਤੇ ਹੋਏ। ਉਸਤਾਦ ਜੀ ਤੇ ਬੰਦਾ ਪੁੱਛੇ ਤੇਰਾ ਆਹੋ ਘਰੂੜਾ ਯੂਸੁਫ ਖਾਨ ਖਵਾਈ ਹੈ ਨਾ ਸਾਹਿਬ ਫਿਲਮ ਸਟਾਰ ਯੂਸੁਫ ਖਾਨ ਸਾਹਿਬ ਨੇ ਉਹਨਾਂ ਨੇ ਕਬੂਤਰ ਰੱਖਿਆ ਸੀ ਇੱਕ ਕਬੂਤਰ ਸੀ ਉਹਨਾਂ ਕੋਲ 8.5 ਲੱਖ ਰੁਪਏ ਦਾ ਸਵੇਰੇ ਉਹਦੀ ਬਾਜ਼ੀ ਸੀਗੀ ਤੇ ਉਸਤਾਦ ਜੀ ਘੰਟਾ ਕੁ ਪਹਿਲੇ ਬਿੱਲੀ ਖਾ ਗਈ 8.5 ਲੱਖ ਦਾ ਬਿੱਲੀ ਦੇ ਉਹ ਇਕੱਠੇ ਪਾਏ ਸੀ ਕੋ ਕਮਰੇ ਨਹੀਂ ਉਹ ਕਿਸੇ ਨੇ ਪਿੰਜਰੇ 'ਚ ਛੱਡਤੀ ਗਲਤੀ ਦੇ ਨਾਲ ਲੇਕਿਨ ਇਹਦਾ ਨਾ ਨੁਕਸਾਨ ਕੀ ਉਸਤਾਦ ਜੀ ਅੱਛਾ ਜਿੱਥੇ ਨੂੰ ਪਤਾ ਲੱਗਦਾ ਨਾ ਗੱਲ ਕੱਚੀ ਹੋ ਕੇ ਫੜੇ ਜਾਣਾ ਦਸਤੀ ਅੱਗੋਂ ਲਾਊਡ ਨਹੀਂ ਲੌਜੀਕ ਤੁਹਾਨੂੰ ਦੱਸਣਾ ਮੈਂ ਵੀ ਲੌਜਿਕ ਹੀ ਦੱਸ ਰਿਹਾ ਨਹੀਂ ਲੌਜਿਕ ਮੈਂ ਤੁਹਾਨੂੰ ਦੱਸਣਾ ਦੁਬਈ ਦੇ ਵਿੱਚ ਬਿੱਲੀਆਂ ਜਿਹੜੀਆਂ ਨੇ ਇਨਸਾਨਾਂ ਕੋਲ ਨਹੀਂ ਡਰਦੀਆਂ ਉਹ ਇਨਸਾਨਾਂ ਦੀ ਗਾਈਡ ਉਹਨਾਂ ਨੇ ਕੀਤਾ ਕਿ ਯਾਰ ਇਹਦੇ 'ਚ ਡਰ ਨਹੀਂ ਇੱਥੇ ਕੀ ਹੈ ਇੱਥੇ ਬਿੱਲੀ ਕਬੂਤਰ ਕੁੱਤਾ ਕੋਈ ਵੀ ਚੀਜ਼ ਹੈ ਉਹ ਫੜਨ ਦੀ ਤੁਸੀਂ ਝਪਟਾ ਮਾਰਦੇ ਹੋ ਇੱਥੋਂ ਝਾਲ ਤੇ ਕਬੂਤਰ ਇੱਕ ਲੰਘਿਆ ਮੁੰਡੇ ਨੇ ਜੰਪ ਮਾਰ ਕੇ ਫੜ ਲਿਆ ਉਹ ਤੇਰੀ ਗੱਲ ਕਿੱਦਾਂ ਟਰਸਟ ਕਰੇ ਤੁਹਾਡੇ ਤੇ ਯਾਰ ਉਹ ਤੇਰੀ ਗੱਲ ਠੀਕ ਪਿੰਜਰੇ 'ਚ ਜਾਂ ਸ਼ਰਾਰਤ ਨਾਲ ਬਿੱਲੀ ਕਿੱਦਾਂ ਸਿੱਟੀ ਉਹਨੇ ਬੰਦੇ ਕਿਸੇ ਯਾਰ ਸੱਜਣ ਨੇ ਸਿੱਟਤੀ ਯਾਰ ਜਿੱਥੇ 8 ਲੱਖ ਦਾ ਕਬੂਤਰ ਲਿਆ ਵਾ ਉਹ 2 ਲੱਖ ਰੁਪਏ ਦੀ ਅੱਛਾ ਯਾਰ ਸੱਜਣ ਨੇ ਪਹਿਲੇ ਬਿੱਲੀ ਫੜੀ ਲਿਆਇਆ ਔਰ ਕਿੱਡਾ ਸੀ ਪਿੰਜਰਾ ਉਸਤਾਦ ਜੀ ਇਹ ਫੇਕ ਗੱਲ ਹੈ ਮੈਂ ਕੋਲੇ ਕੀਤੀ ਨਹੀਂ ਮੈਨੂੰ ਇਹ ਦੱਸੋ ਵੀ 8.5 ਲੱਖ ਦਾ ਕਬੂਤਰ ਕਹਿਣ ਦੇ ਉਹ ਪੈਕਿੰਗ ਦੇ ਵਿੱਚ ਬਿਠਾ ਕਰਦਾ ਸੀ ਉਹ ਬੜੇ ਬੜੇ ਮਹਿੰਗੇ ਕਬੂਤਰ ਨੇ ਉਹ ਇਹਨੂੰ ਪਤਾ ਹੀ ਨਹੀਂ ਇੱਕ ਬੰਦੇ ਨੇ ਉਸਤਾਦ ਜੀ ਕਬੂਤਰ ਵੇਖਿਆ ਉਹ ਪਤਾ ਨਹੀਂ ਚੂਹੇ ਚੰਦਨ ਸੀਗੇ ਕਿ ਪਤਾ ਨਹੀਂ ਕਿਹੜੇ ਸੀਗੇ ਉਹਨੇ ਗੱਡੀ ਦੀ ਚਾਬੀ ਸਿੱਟੀ ਕਹਿੰਦਾ ਅੱਲਾ ਗੱਡੀ ਦੀ ਚਾਬੀ ਆ ਕਬੂਤਰ ਮੈਨੂੰ ਦੇ ਦੇ ਮੈਂ ਜੈਨਮਨ ਕਹਿਣ ਨੇ ਉਸਤਾਦ ਜੀ ਚੱਲ ਬਜ਼ਾਈਆ ਫੈਸਲ ਨੇ ਕਬੂਤਰ ਉਡਾਇਆ ਤੇ ਆਇਆ ਇਹਨਾਂ ਦੇ ਫੈਸਲ ਕਹਿੰਦਾ ਮੈਂ ਘਰ ਜਾਣਾ ਬਾਅਦ ਚ ਪਤਾ ਲੱਗਾ ਕਬੂਤਰ ਘਰ ਦੀਆਂ ਚਾਬੀਆਂ ਲੈ ਕੇ ਉੱਡੇ ਉਹ ਕਹਿੰਦਾ ਨਾ ਮੈਂ ਆਉਣਾ ਨਾ ਤੈਨੂੰ ਘਰ ਜਾਣ ਦੇਣਾ ਅਸੀਂ ਗਾਈਡ ਇਹਨੇ ਸਵੇਰੇ 8 ਵਜੇ ਕਬੂਤਰ ਉਡਾਇਆ ਤੇ ਰਾਤ ਨੂੰ 8 ਵਜੇ ਤੱਕ ਵੇਖਦਾ ਰਿਹਾ ਤੇ ਘਰ ਗਿਆ ਤੇ ਘਰ ਦੀ ਕਹਿੰਦੀ ਉਹ ਤੇ ਪੌਣੇ 9 ਵਜੇ ਦਾ ਆ ਕੇ ਸੁੱਤਾ ਸੁਬਾਹ ਉਹਦੇ ਪਿੰਜਰੇ 'ਚ ਸੁੱਤਾ ਅੱਧਾ ਘੰਟਾ ਉੱਡ ਕੇ ਇੰਨਾ ਥੱਕ ਗਿਆ 11 ਘੰਟੇ ਸੁੱਤਾ ਨਹੀਂ ਇਹਨੇ ਕਬੂਤਰ ਉਡਾਇਆ ਤੇ ਕਬੂਤਰ ਉੱਡਣ ਲੱਗਾ ਪਰਨਾ ਚੱਕਣ ਡਿਆ ਇਹ ਵੀ ਇੱਕ ਘਰ ਜਾ ਕੇ ਕਬੂਤਰ ਨੂੰ ਕੁੱਟਣ ਡਿਆ ਓਏ ਤੂੰ ਉੱਡਣ ਨਹੀਂ ਗਿਆ ਸਵੇਰੇ ਜਿਵੇਂ ਬੰਦਾ ਕਹਿੰਦਾ ਕੰਮ ਤੇ ਨਹੀਂ ਗਿਆ ਸਹੇਲ ਨੂੰ ਕਹਿਣ ਡਿਆ ਕਬੂਤਰ ਨੂੰ ਉੱਡਣ ਤੇ ਛੱਡ ਕੇ ਆ ਬਾਜ਼ੀ ਇਹਦੀ ਅੱਜ ਦੈਟਸ ਵੈਰੀ ਬੈਡ ਲੱਕ ਕਿ ਬਾਹਰਲੇ ਲੋਕ ਇਧਰਲੇ ਉਹ ਜਾਨਵਰਾਂ ਨੂੰ ਜਾਂਦੇ ਮੈਂ ਉਸਤਾਦ ਜੀ ਇੱਕ ਵਾਇਰਲ ਵੀਡੀਓ ਵੇਖੀ ਕਿ ਕਿਸ਼ਤੀ ਤੇ ਜਾ ਰਹੇ ਨੇ ਤੇ ਉਹ ਜਿਹੜੇ ਨਹੀਂ ਉਹ ਤਰਤੀਬ ਨਾਲ ਉੱਡਦੇ ਉਹ ਆ ਕੇ ਉਹਨਾਂ ਨਾਲ ਦੋਸਤਾਂ ਨਾਲ ਉਹਨਾਂ ਨਾਲ ਬਹਿ ਕੇ ਖਾਣਾ ਪੀਣਾ ਖਾਣ ਦੇ ਹੈਗੇ ਨੇ ਲੇਕਿਨ ਮੈਂ ਇਹਨੂੰ ਆਪਣੇ ਬੱਚਿਆਂ ਦੇ ਗਰਭ ਹੈ ਮੇਰਾ ਬੇਟਾ ਸੁਹੇਲ ਉਹਨੇ ਪਨਾਲੀ ਉੱਪਰ ਰੱਖੀ ਉਹਦੇ ਚ ਬਾਜਰਾ ਪਾਣੀ ਵਗੈਰਾ ਉਹ ਪਾਉਂਦਾ ਹੈਗਾ ਤੇ ਕਾਂ ਆਉਂਦੇ ਹੈਗੇ ਨੇ ਉਹਦੇ ਹੱਥ ਤੇ ਉਹਨੇ ਇੰਜ ਕਰਕੇ ਰੋਟੀ ਰੱਖਣੀ ਹੈ ਤੇ ਕਾਂ ਨੇ ਆ ਕੇ ਖਾਣੀ ਹੈ ਜਿੱਦਾਂ ਹੀ ਕਾਂ ਨੇ ਉਹਨਾਂ ਨੇ ਮੁੱਠ ਬੰਦ ਕਰ ਲੈਣੀ ਨਹੀਂ ਦੂਜੇ ਕਾਂ ਨੂੰ ਹਾਂ ਕਾਲੀ ਨਾਲ ਮੁੱਠ ਬੰਦ ਤੁਹਾਨੂੰ ਮੈਂ ਕਿਹਾ ਸੀ ਤੋ ਇੰਜ ਕਰਕੇ ਮੁੱਠ ਬੰਦ ਕਰਦਾ ਕਾਂ ਕੋਲ ਆ ਕੇ ਤਾਂ ਬੇਟੇ ਨੂੰ ਦਿਹਾੜੀ ਭੱਜੇ ਉਹ ਨਹੀਂ ਯਾਰ ਉਹਨੇ ਰੋਟੀ ਉਸਤਾਦ ਜੀ ਇੰਜ ਕਰਕੇ ਪਰਾਠਾ ਨਾ ਉਹਨੇ ਭੋਰੇ ਕਰਕੇ ਰੱਖਣੇ ਤੇ ਇੰਜ ਕਰਕੇ ਉਹਨੇ ਉੱਪਰ ਵੇਖਣਾ ਇਹਨੇ ਚ ਸੇਲੇ ਚ ਭੋਰੇ ਕਿਤੇ ਕਾਂ ਤੇ ਫੱਕਾ ਮਾਰਦਾ ਕਾਂ ਸਾਹਮਣੇ ਕਿਹੜਾ ਪਾਣੀ ਤੇ ਮਾਮਾ ਜੀ ਯਾਰ ਨਹੀਂ ਮੈਂ ਉਸਤਾਦ ਜੀ ਮੈਨੂੰ ਬੜਾ ਫਖਰ ਨਹੀਂ ਹੋਇਆ ਮੈਂ ਕਾਂ ਨਹੀਂ ਕਦੀ ਵੇਖਿਆ ਵੀ ਇੰਜ ਕੀਤਾ ਹੋਵੇ ਤੇ ਕਾਂ ਆ ਗਿਆ ਆਓ ਜੀ ਉਹਦਾ ਉਹਨਾਂ ਦਾ ਬੇਟਾ ਕਰਦਾ ਮੈਂ ਕਹਿੰਦਾ ਹੁਣੀ ਆਇਓ ਅੱਗੋਂ ਮੁੱਠ ਮੀਟ ਲੈਂਦਾ ਅੱਗੋਂ ਮੁੱਠ ਮੀਟ ਲੈਂਦਾ ਕਾਂ ਥੋਕ ਕੇ ਦੌੜ ਜਾਂਦਾ ਐਸੇ ਟਾਈਮ ਕਾਂ ਇੱਥੇ ਬਹਿ ਜਾਂਦਾ ਉਹਨੂੰ ਮੂੰਹ ਕਰਕੇ ਤੇ ਉਹਨੂੰ ਪੁੱਛਦਾ ਭਾਜੀ ਕਿੰਨੇ ਕੁ ਖੁੱਲਣੀ ਹੈ ਉਹ ਯਾਰ ਉਹ ਇੱਕ ਦਿਨ ਉਹ ਕਿਤੇ ਕ੍ਰਿਕਟ ਖੇਡਣ ਗਿਆ ਮੈਚ ਖੇਡਣ ਗਿਆ ਹਾਂ ਤੇ ਮੁੱਠ ਬੰਦ ਸੀ ਤੇ ਉਹ ਛੱਤ ਤੇ ਕਿੰਨੀ ਕਾਂ ਬੋਲਣ ਡੇ ਥੱਲੇ ਥੱਲੇ ਸੋਹਣੀ ਐਲਫੀ ਲਾ ਕੇ ਨਾ ਉੱਤੇ ਭੋਰੇ ਜੋੜ ਲੈਂਦਾ ਤੇ ਐ ਕਰ ਕਾਂ ਮਰ ਜਾਂਦੇ ਕੱਲੀਆਂ ਪੈ ਜਾਂਦੀਆਂ ਨਹੀਂ ਉਹ ਯਾਰ ਦਰਵਾਜ਼ਾ ਲਾਇਆ ਸੇਲ ਸੁੱਤਾ ਤੇ ਮੁੱਠ ਬੰਦ ਵਾ ਕਾਂ ਥੱਲੋਂ ਚੀਤਾ ਦੇ ਵੇਖਣੇ ਮੁੱਠ ਖੋਲੀ ਕਿਤੇ ਉਹਨਾਂ ਦੀ ਖੋਲੀ ਨਹੀਂ ਕਾਂ ਨਹੀਂ ਹੁੰਦੇ ਯਾਰ ਰਾਜੀ ਇਹਦੇ ਬੇਟੇ ਨੇ ਕਾਂ ਨੂੰ ਇੰਨਾ ਗੇੜਾ ਦਿੱਤਾ ਕਾਵਾਂ ਨੂੰ ਗੁੱਸਾ ਸੀ ਇੱਕ ਦਿਨ ਮੁੱਠ ਖੁੱਲੀ ਛੱਡ ਕੇ ਸੌ ਗਿਆ ਕਾਂ ਨੂੰ ਵਿੱਚੋਂ ਮੋਰੀ ਕਰ ਚੋਂ ਜਾਰ ਪਾਰ ਕਰਦੀ ਵੁੱਡ ਪੈਕਰ ਟੈਕ ਐ ਹੁਣ ਸਦਕੇ ਦਾ ਗੋਸ਼ਤ ਅਸੀਂ ਸਿੱਟਦੇ ਆ ਨਾ ਉਸਤਾਦ ਜੀ ਤੁਸੀਂ ਗੋਸ਼ਤ ਲੈ ਕੇ ਨਾ ਸਦਕੇ ਦਾ ਉਹ ਬੋਟੀ ਇੰਜ ਕਰਕੇ ਉੱਪਰ ਸਿੱਟਣੀ ਉਹ ਕਾਂ ਝੁੱਪ ਕੇ ਜਾਏਗਾ ਇੰਜ ਕਰਕੇ ਥੱਲੇ ਨਹੀਂ ਆਣ ਦਿੰਦੀ ਸਦਕੇ ਦਾ ਗੋਸ਼ਤ ਵੀ ਕਿੱਦਾਂ ਸਿੱਟਦੇ ਆ ਘਰ ਦੇ ਬਾਹਰ ਖਲੋ ਕੇ ਇੰਜ ਸਿੱਟੀ ਜਾਂਦੇ ਪਿੱਛੋਂ ਸੇਲ ਕੈਚ ਕਰ ਰਹੇ ਆ ਨਹੀਂ ਐ ਨਹੀਂ ਹੁੰਦਾ ਉਸਤਾਦ ਜੀ ਇੰਜ ਨਹੀਂ ਹੁੰਦਾ ਲੇਕਿਨ ਮੈਨੂੰ ਗਰਵ ਹੈ ਕਿ ਮੇਰੇ ਬੱਚਿਆਂ ਨਾਲ ਜਾਨਵਰ ਵੀ ਫਰੈਂਕਨੈਸ ਨੇ ਪਰਿੰਦੇ ਵੀ ਫਰੈਂਕ ਨੇ ਅੱਛਾ ਹਾਂਜੀ ਉਸਤਾਦ ਜੀ ਸੱਚੀ ਮੁੱਚੀ ਟਾਰਜ਼ਨ ਆ ਨਹੀਂ ਟਾਰਜ਼ਨ ਨਹੀਂ ਕਿ ਅਸੀਂ ਤਰਬੀਅਤ ਹੀ ਇਸ ਤਰ੍ਹਾਂ ਦੀ ਕੀਤੀ ਹੈ ਨਹੀਂ ਤੇ ਉਸਤਾਦ ਜੀ ਜਾਨਵਰਾਂ 'ਚ ਤੇ ਫਿਰ ਨਹੀਂ ਰਹਿ ਗਏ ਸਾਜੀ ਵੈਸੇ ਇਹ ਬੇਤਵੱਕਲੀ ਨਹੀਂ ਹੈਗੀ ਕਿ ਤੁਸੀਂ ਮਤਲਬ ਜਾਨਵਰ ਤੇ ਉਹ ਚੀਜ਼ ਆ ਵੀ ਜਿੱਥੋਂ ਮਰਜ਼ੀ ਉਹਨਾਂ ਨੂੰ ਦਾਣਾ ਲੱਭ ਜਾਂਦਾ ਹਾਂ ਸ਼ਹਿਰਾਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ
ਘੱਟ ਵੱਧ ਹੁੰਦਾ ਦਾਣਾ ਆਮ ਦੇ ਨਹੀਂ ਇਹ ਨੇਕੀ ਵਾਸਤੇ ਹੈ ਨਾ, ਤੁਸੀਂ ਕਿਤੇ ਵੀ ਠੰਡਾ ਪਾਣੀ ਉਹ ਪਾਇਨ ਤੁਸੀਂ ਗੌਰ ਕਰੋ, ਤੁਸੀਂ ਉਹਨਾਂ ਕੋਲੋਂ ਤਕਵਾ ਸਿੱਖੋ, ਹਾਂ ਆਏ ਤਕਵਾ ਸਿੱਖੋ ਉਹਨਾਂ ਕੋਲੋਂ। ਉਹਨੇ ਕਦੀ ਨਹੀਂ ਪਰਿੰਦਾ ਚਰਿੰਦ ਪਰਿੰਦ, ਸ਼ੇਰ ਵੀ ਆ, ਕਦੀ ਦੇਖਿਆ ਸ਼ੇਰ ਨੇ ਗੋਦਾਮ 'ਚ ਧਾਂਗ ਲਾਈ ਮਾਰ ਮਾਰ ਕੇ ਕਿ ਅੱਗੋਂ ਪਤਾ ਨਹੀਂ ਕੀ ਸੂਰਤ ਆ। ਉਹ ਕਹਿੰਦੇ ਕਰੋਨਾ ਆਉਣ ਡਿਆ ਯਾਰ ਮਾਲ ਕਦੇ ਦੇਖਿਆ ਵੀ ਥੱਲੋਂ ਹਰਨ ਕੱਢ ਕੇ ਲਿਆਉਂਦੇ। ਆ ਵੀ ਉਹਨੇ ਪਤਾ ਵੀ 20 ਧਰਨਾ ਪਈਆਂ ਨੇ, ਉਹ ਹਿਰਨਾ ਪਈਆਂ ਨੇ, ਤੇ ਉਹਨੇ ਦਿਲ 'ਚ ਆ ਵੀ ਹੁਣ ਇਸ ਟਾਈਮ ਲੰਘਣਾ, ਮੁੜ ਕੇ ਇਹਨਾਂ ਨੇ ਪਤਾ ਨਹੀਂ ਕਦੋਂ ਲੰਘਣਾ। ਠੀਕ ਆ, ਉਹਨੇ ਉਨੀ ਅੱਛਾ ਫਿਰ ਝੁੰਡ ਜਾ ਰਿਹਾ ਪੂਰਾ, ਇੱਕੋ ਹੀ ਉਹਨੇ ਫੜਨੀ ਹੈ, ਔਰ ਸਾਰਿਆਂ ਸ਼ੇਰਾਂ ਨੇ ਇੱਕ ਫੜਨੀ। ਇਹ ਨਹੀਂ ਕਿ ਆਪਣਾ ਆਪਣਾ ਜੀ, ਕਦੀ ਦੇਖਿਆ ਵੀ 4 ਸ਼ੇਰ ਨੇ ਤੇ ਹਿਰਨਾ ਜਾ ਰਹੀਆਂ ਨਹੀਂ ਇਹ ਝੁੰਡ, ਤੇ ਚਾਰਾਂ ਨੇ, ਹਾਲਾਂਕਿ ਇਕੱਲਾ ਵੀ ਫੜ ਸਕਦਾ ਇੱਕ ਇੱਕ ਨੂੰ, ਲੇਕਿਨ ਉਹ ਚਾਰਾਂ ਨੇ ਰਲ ਕੇ ਇੱਕੋ ਹੀ, ਉਹਨਾਂ ਨੂੰ ਪਤਾ ਸੀ ਇੰਨਾ ਹੀ ਖਾ ਸਕਦੇ ਇੱਕ, ਨਹੀਂ ਤੇ ਉਹ 4 ਫੜ ਲੈਣ ਲੈਦਾ ਆ ਮੇਰਾ ਵਾ ਵੀ ਪਰੇ ਹੋ ਜਾ। ਹਾਂ ਇਦਾਂ ਹੀ ਸਾਡੇ ਤੇ ਅੱਗੋਂ ਜਦੋਂ ਫੜ ਲੈਂਦੇ ਨੇ ਫਿਰ ਉਹ ਨਿੱਕੀਆਂ ਲੱਤਾਂ ਵਾਲੇ ਢੇਠੇ ਕਰੈਕਟਰ ਹੁੰਦੇ ਨੇ ਉਹਨਾਂ ਆਹੋ ਉਹ ਜਿਹੜੇ ਲਗੜ ਬੱਗੇ। ਔੜ ਅੱਗੇ। ਲੇਕਿਨ ਉਸਤਾਦ ਜੀ ਉਹ ਹੁਣ ਕਹਿੰਦੇ ਵੀ ਰੱਖ ਲੈਣਾ ਚਾਹੀਦਾ ਠੰਡਾ ਪਾਣੀ ਦਾਣਾ ਦੂਣਾ। ਮੈਂ ਇਹਨਾਂ ਨੂੰ ਇਹੀ ਕਹਿ ਰਿਹਾ ਨਾ ਕਿ ਤੁਸੀਂ, ਮੈਂ ਇੱਕ ਦਿਨ ਕਿਹਾ ਸੀ ਨਾ ਕਿ ਤੁਸੀਂ ਆਪਣੀ ਵੱਲੋਂ ਜਾਂਦੇ ਹੋ ਨਾ ਛੱਤ ਤੇ ਪਾਣੀ ਰੱਖ ਦਿੰਦੇ ਹੋ, ਨੋ ਡਾਊਟ ਅੱਛੀ ਗੱਲ ਆ ਛੱਤ ਤੇ, ਲੇਕਿਨ ਇਹ ਨਾ ਸੋਚੋ ਕਿ ਤੁਸੀਂ ਨਹੀਂ ਰੱਖੋਗੇ ਤੇ ਉਹਨਾਂ ਨੂੰ ਰੱਬ ਪਾਣੀ ਨਹੀਂ ਪਿਆਏਗਾ। ਉਹ ਤੇ ਰੱਬ ਹੀ ਆ। ਇਹ ਹਾਂ ਤੁਸੀਂ ਆਪਣੇ ਵਾਸਤੇ ਕਿ ਯਾਰ ਚਲੋ ਅਗਰ ਇੱਥੋਂ ਪੀ ਲੈਣ, ਲੇਕਿਨ ਉਹ ਤੁਹਾਡੇ ਮੁਹਤਾਜ ਵੀ ਨਹੀਂ ਆਤੇ ਕਿ ਤੁਸੀਂ ਇੱਕ ਦਿਨ ਉਹਨਾਂ ਨੇ ਇੱਕ ਦਾਣਾ ਖਾਧਾ, ਦੂਜੇ ਦਿਨ ਖਾਧਾ ਤੁਹਾਡੀ ਛੱਤ ਤੋਂ, ਤੀਜੇ ਦਿਨ ਖਾਧਾ, ਤੇ ਹੁਣ ਉਹ ਸਾਡੇ ਜੋ ਇਨਸਾਨ ਕਰਦੇ ਆ ਵੀ ਸਾਰਾ ਕੁਝ ਆਪਣਾ ਮਤਲਬ ਡਿਪੈਂਡ ਹੀ ਉਹਦੇ ਤੇ ਕਰਨ ਲੱਗ ਪੈਣਾ ਵੀ ਇੱਥੋਂ ਮੈਨੂੰ ਲੰਗਰ ਲੱਭ ਰਿਹਾ। ਇਹ ਵੀ ਨਹੀਂ ਚੱਕਰ, ਤੂੰ ਤੀਸਰੇ ਦਿਨ ਦਾਣਾ ਨਾ, ਚੌਥੇ ਦਿਨ 20 ਸਾਲ ਪਾਈ ਜਾ ਇੱਕ ਜਗ੍ਹਾ ਤੇ, ਉਸ ਤੋਂ ਬਾਅਦ ਇੱਕ ਦਿਨ ਤੂੰ ਨਾ ਦੇ, ਉਹਨਾਂ ਨੂੰ ਇਹ ਨਹੀਂ ਹੋਣਾ ਕਿ ਹੋਏ ਹੁਣ ਕੀ ਬਣੂਗਾ। ਉਹਨਾਂ ਦਾ ਤੂੰ ਇਹ ਤਕਵਾ ਚੈੱਕ ਕਰ, ਉਹ ਹਿਸਾਬ ਆ ਉਹਨਾਂ ਦਾ। ਉਹ ਕਹਿੰਦੇ ਵੀ ਅੱਛਾ ਵੀ ਮੌਲਾ ਅੱਜ ਤੂੰ ਮਿੱਠੇ ਦੇ ਹੱਥੋਂ ਦਵਾਤਾ, ਚਲ ਠੀਕ। ਉਹ ਇਹ ਨਹੀਂ ਕਹਿੰਦੇ ਮਿੱਠੇ ਨੇ ਖਵਾਇਆ ਸਾਨੂੰ, ਉਹ ਕਹਿੰਦੇ ਮਿੱਠੇ ਦੇ ਹੱਥੋਂ ਖਵਾਤਾ, ਚਲੋ ਕੱਲ ਕਿਸੇ ਹੋਰ ਦੇ ਸੀ। ਉਹ ਇਹ ਤਕਵਾ ਉਹਨਾਂ ਦਾ ਸਿੱਖਣਾ ਚਾਹੀਦਾ ਜਾਨਵਰਾਂ ਕੋਲੋਂ, ਪਰਿੰਦਿਆਂ ਕੋਲੋਂ। ਲੇਕਿਨ ਉਸਤਾਦ ਜੀ ਉਹਨਾਂ ਨੂੰ ਡਰ ਖੋਫ ਨਹੀਂ ਹੋਣਾ ਚਾਹੀਦਾ ਇੱਕ ਇਨਸਾਨ। ਬਹੁਤ ਉਹ ਪਰਿੰਦਾ ਹੀ ਉਸਤਾਦ ਜੀ, ਉਹ ਕੀ ਐਸਾ ਤੁਸੀਂ ਗੇੜੇਬਾਜ਼, ਮਤਲਬ ਗੇੜੇਬਾਜ਼ ਨਹੀਂ, ਯਾਨੀ ਕਿ ਹੁਣ ਸੱਪ ਜਿਹੜਾ ਨਾ ਘੌਂਸਲਿਆਂ 'ਚ ਵੜ ਕੇ ਆਂਡੇ ਖਾ ਜਾਂਦਾ। ਹਾਂਜੀ ਇੱਕ ਐਸਾ ਪਰਿੰਦਾ ਵਾ, ਉਹ ਆਪਣਾ ਘਰ ਬਣਾਉਂਦਾ ਵਾ ਤੇ 2 ਦਰਵਾਜ਼ੇ ਰੱਖਦਾ ਉਹਨੇ ਅੰਦਰ, ਇੱਕ ਆਪਣੀ ਬੇਸਮੈਂਟ ਟੈਪ ਨਿਜ਼ਾਮ ਬਣਾਇਆ। ਹਾਂਜੀ 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 ਸਦਕੇ ਅੱਛਾ ਉਹ ਜਿਹੜਾ ਉਹ ਗੋਲ ਜਿਹਾ ਐਂ ਕਰਕੇ ਬੋਲ ਜਿਹਾ ਹੁੰਦਾ, ਬੋਲ ਜਿਹਾ ਹੁੰਦਾ। ਅੱਛਾ ਹੁਣ ਸੱਪ ਭਾਜੀ ਆਉਂਦੇ ਨੇ, ਸੱਪ ਭਾਜੀ ਮੇਨ ਜਿਹੜਾ ਦਰਵਾਜ਼ਾ ਗੇਟ ਉਧਰੋਂ ਦੀ ਵੜਦੇ ਨੇ ਅੰਦਰ ਖਾਲੀ, ਉਹਨੇ ਉਹਦੇ ਨਾਲ ਇੱਕ ਛੋਟਾ ਜਿਹਾ ਇੰਜ ਕਰਕੇ ਸੱਜੇ ਹੱਥ ਮੁੜ ਰਿਹਾ ਜਾਂ ਖੱਬੇ ਹੱਥ ਮੁੜ ਰਿਹਾ, ਉਧਰ ਨੂੰ ਬਣਾਇਆ ਵਾ। ਉਹ ਸੱਪ ਨੂੰ ਪਤਾ ਵੀ ਨਹੀਂ ਵੀ ਇਹ ਲਹਿਦਾ ਨਿਜ਼ਾਮ ਇੱਧਰ ਰਹਿ ਰਿਹਾ। ਯਾਰ ਚੋਰ ਟੈਪ ਦੋ ਜੋ ਹਾਂ 2 ਦਰਵਾਜ਼ੇ ਹੁੰਦੇ ਉਹਦੇ। ਇਹ ਵੀ ਪਰਿੰਦਾ ਯਾਰ, ਵੇਖ ਤੂੰ ਹਿਸਾਬ ਵਾਲਾ। ਉਸਤਾਦ ਜੀ ਜਿਹੜੇ ਗੰਢੇਰੇ ਚੂਹੇ ਨਹੀਂ, ਉਹ ਜਿਹੜੇ ਐ ਹੱਥ ਲਾ ਫੁੱਟਬਾਲ ਜਿਹਾ ਬਣ ਜਾਂਦੇ ਆ, ਬਾਲ ਗੰਢੇਰੇ ਉਹ ਚੂਹੇ। ਕੀਵੀ ਹੁੰਦਾ ਉਹ। ਕੀਵੀ ਹੋਰ ਕੀਵੀ ਹਾਂਜੀ ਕੀਵੀ ਮਿੱਠੇ ਚੂਦੇ ਕਿੰਨਾ 1 ਇੰਚ ਦਾ ਨਹੀਂ ਉਸਤਾਦ ਜੀ ਉਹ ਗੰਢੇਰੇ ਚੂਹੇ ਜਿਹੜੇ ਨਾ, ਉਹ ਜਿਹੜਾ ਗੇਂਦ ਜੀ ਬਣਿਆ ਨਾ, ਗੰਢੇਰੇ ਚੂਹੇ। ਯਾਰ ਇਹ ਨਾਂ ਕਿਹੜਾ ਵਾ, ਕਿਹੜੇ ਦੀ? ਸਾਡੇ ਪਿੰਡ ਦਰਬਾਰ ਦੇ ਬਾਹਰ ਨਾ ਉਹ ਗੰਢੇਰੇ। ਯਾਰ ਉਹ ਤੁਹਾਡੇ ਪਿੰਡ ਉਹ 30-35 ਬੰਦਿਆਂ ਨੇ ਉਹਨਾਂ ਦਾ ਨਾਂ ਰੱਖ ਲਿਆ ਗੰਢੇਰੇ ਚੂਹੇ, ਤੇ ਤੂੰ ਹਰ ਜਗ੍ਹਾ ਤੇ ਹੁਣ ਉਹਦਾ ਨਾਮ ਮੌਜੂਦ। ਉੱਥੇ ਸਿਆਣੇ ਬਾਬੇ ਵੀ ਗੰਢੇਰੇ ਆ ਬਸ ਉਹਨੇ ਕੀ ਆ, ਗੰਢੇਰੇ ਚੂਹੇ। ਉਹ ਜਿਹੜਾ ਦੇਖਿਆ ਨਾ ਤੁਸੀਂ, ਉਹ ਸਖਤ ਹੁੰਦੇ ਉੱਤਰ ਐ, ਤੁਸੀਂ ਹੱਥ ਲਾਉਣਾ ਨਾ, ਉਹ ਟੱਪ ਕੇ ਗੇਂਦ ਬਣ ਜਾਂਦੇ। ਉਹ ਜਿਹੜੇ ਯਾਰ ਦੇਖੋ ਕਿ ਉਹ ਜਿਹਨਾਂ ਚਾਨੇ ਟੈਪ ਹੁੰਦੇ ਚਾਨੇ ਟੈਪ, ਉਹ ਉੱਥੇ ਆ, ਉਹ ਪੂਛ ਟੈਪ ਵੀ ਹੁੰਦੀ ਹੈ। ਹਾਂਜੀ ਉਹ ਕਿਹੜੇ ਚੂਹੇ ਹੁੰਦੇ? ਗੰਢੇਰੇ ਚੂਹੇ। ਸੀਰੀਅਸਲੀ ਆ ਉਹ ਜਿਹੜੇ ਘਰ ਵੜ ਜਾਏ ਨਾ ਉਸਤਾਦ ਜੀ, ਦੌਲਤ ਨਹੀਂ ਮੁੱਕਦੀ। ਡੈਫੀਨੇਟ ਹਾਂਜੀ ਇੱਕ ਜੇਲ੍ਹ ਨਹੀਂ ਜੇਲ੍ਹ, ਹਾਂ। ਜੇਲ੍ਹ। ਜੇਲ੍ਹ ਵੀ ਜਿਹਦੇ ਘਰ ਹੋਵੇ ਉਹਦੇ ਘਰ ਵੀ ਹਾਂਜੀ ਉਸਤਾਦ। ਜੇਲ ਕੀ ਸਰ? ਕਿਲ ਨਹੀਂ ਮੁੱਕਦੀ। ਜੇਲ੍ਹ ਵੀ ਇੱਕ ਕੋਈ ਚੀਜ਼ ਹੁੰਦੀ ਬੱਕਰੀ, ਉਹ ਬਿੱਲੀ ਨਹੀਂ ਬਿੱਲੀ, ਉਹ ਬਿੱਲੀ ਦੇ ਯਾਨੀ ਕਿ ਹੁੰਦੀ ਹੈ ਜੇਲ੍ਹ। ਨਹੀਂ ਉਹ ਜੇਲ ਕੀ ਮੈਨੂੰ ਉਹ ਯਾਰ ਜੇਲ੍ਹ ਨੂੰ ਛੱਡ ਦੇ ਯਾਰ, ਇਹਦੇ ਮਗਰ ਲੱਗੇਗਾ। ਮੇਰੇ ਮਗਰ ਕੀ ਹੈ ਚੇਰ ਇੱਥੇ ਨਹੀਂ ਕਰਨ ਵਾਲੀ ਸਿਆਣਿਆਂ ਦੀਆਂ ਗੱਲਾਂ। ਨਹੀਂ ਤਾਂ ਮੈਂ ਤਾਂ ਤੁਸੀਂ ਬੜਾ ਸੋਹਣਾ ਸਮਝਾਉਣਾ ਸੀ, ਚੇਰ ਇੱਥੇ ਗੱਲ ਕਰਨ ਵਾਲੀ ਨਹੀਂ ਹੈਗੀ। ਕਿਉਂ ਗੱਲ ਗੰਦੀ ਹੈ? ਇਹ ਕਿਹੜੀ ਗੰਦੀ ਗੱਲ ਆ? ਮੈਂ ਤੈਨੂੰ ਜੈਨਮਨ ਕਹਿਣਾ, ਜਿਹਦੇ ਉਸਤਾਦ ਮੁਹਤਰਮ ਜੈਨਮਨ ਆ ਛੋਟੀਆਂ ਚੀਜ਼ਾਂ ਗਾਈਡ ਕਰਨੀਆਂ ਚਾਹੀਦੀਆਂ। ਇੱਕ ਤੇ ਗ੍ਰਿਫਤ ਆਪਣੀ ਮਜ਼ਬੂਤ ਰੱਖੋ, ਦੂਜੇ ਨੰਬਰ ਤੇ ਪਾਣੀ ਮੁੱਲ ਆਂਦਾ। ਦੱਸੋ ਨਾ, ਪਾਣੀ ਮੁੱਲ ਆਂਦਾ? ਆਟਾ ਪਾਣੀ ਮੁੱਲ ਦਾ, ਤੇ ਪਾਣੀ ਵੀ ਮੁੱਲ ਹੀ ਹੈ ਵਿੱਚ ਹੀ। ਨਹੀਂ ਪਾਣੀ ਮੁੱਲ ਆਂਦਾ? ਮੁੱਲ ਹੀ ਆਉਂਦਾ। ਨਹੀਂ ਉਸਤਾਦ ਜੀ, ਕੌਣ ਕਹਿੰਦਾ? ਹਾਂ ਹੋਰ ਕਿੱਥੋਂ ਆਉਂਦਾ ਪਾਣੀ? ਟੂਟੀ ਤੋਂ ਭਰ ਕੇ ਡੱਬੇ 'ਚ ਪਾ ਕੇ ਛੱਤ ਤੇ ਰੱਖ ਦੋ, ਚਿੜੀਆਂ ਪੀਣਗੀਆਂ, ਦੁਆਵਾਂ ਦੇਣਗੀਆਂ, ਜਾਨਵਰ ਪੀਣਗੇ, ਦੁਆਵਾਂ ਦੇਣਗੇ। ਇਹਨਾਂ ਨੇ ਛੱਤ ਤੇ ਇਹਨਾਂ ਗਰਮ ਪਾਣੀ, ਛੋਟੀਆਂ ਇਹ ਛੋਟੀ ਨਹੀਂ, ਤੁਹਾਡੇ ਅੱਗੇ ਪਹਾੜ ਬਣ ਜਾਣਗੇ। ਇਹਨਾਂ ਨੇ ਛੱਤ ਤੇ ਪਾਣੀ ਰੱਖਿਆ, ਧੁੱਪੇ ਪਿਆ ਐਡਾ ਗਰਮ ਹੋ ਗਿਆ, ਕਾਂ ਨੇ ਘੁੱਟ ਭਰ ਕੇ ਨਾ ਬਾਜੀ ਪੂਰਾ ਭਰਿਆ। ਬਾਜੀ ਪੂਰਾ ਬਰਫ ਨੇ ਕਾਉ ਤੋਂ ਕਹ ਰਹੇ ਰਾਮੇ ਆ ਕੀ ਰਾਮੇ,
ਆ ਗਰਾਰੇ ਕਰਨੇ ਅਸੀਂ ਪਾਣੀ ਪੀ ਥੋੜਾ ਕੇ ਲੂਣ ਵੀ ਪਾ ਦੇ ਵਿੱਚ ਪਾਣੀ ਪੀ ਕੇ ਕਹਿੰਦਾ ਉਧਰ ਨੂੰ ਇਹਦੇ ਨਹੀਂ ਉਹਨੇ ਲਿਖ ਦਰ ਉਹ ਬਾਸਾ ਦਰ ਉਹ ਬਾਸਾ ਕੀ ਹੋਇਆ ਉਹ ਮਾਰਦਾ ਹੀ ਇਹਦੇ ਨੇ ਏਡਾ ਗੰਦਾ ਪਾਣੀ ਰੱਖਿਆ ਛੱਤ ਤੇ ਕਾਰ ਦੇ ਕੋਲ ਬੈ ਕੇ ਸਟਿੰਗ ਪੀੜ ਹਾਂ ਕਹਿੰਦਾ ਕਹਿੰਦਾ ਤੇਰਾ ਗੰਦਾ ਨਹੀਂ ਇਹਦੇ ਘਰ ਕਾ ਹੁੰਦੇ ਨਾ ਤੇ ਪੰਜਾ ਪਿਆ ਕਰਕੇ ਥੋੜਾ ਜਿਹਾ ਕੀ ਆ ਆਟਾ ਉਹਦਾ ਕੀ ਹੈ ਹਿਸਾਬ ਕਿਤਾਬ ਇਹਨੇ ਧੁੱਪੇ ਪਾਣੀ ਰੱਖਿਆ ਸਾਰੇ ਘਰ ਰੇੜ ਕੇ ਜਾਵੇ ਲੈ ਗਏ ਉਹਦੇ ਚਵਲਾ ਨਹੀਂ ਇਹ ਛੋਟੀ ਉਸਤਾਦ ਜੀ ਗਾਈਡ ਕਰਿਆ ਕਰੋ ਕਿ ਬਾਜਰਾ ਲੈ ਕੇ ਰੋਟੀ ਜਿਹੜੀ ਉਸਤਾਦ ਜੀ ਮੈਂ ਭਲਾ ਕੀ ਮਾਜ਼ਰਤ ਨਾਲ ਮੈਂ ਇੱਕ ਗੱਲ ਕਰਾਂ ਅੱਜ ਜੋ ਵੀ ਜਿਸ ਤਰ੍ਹਾਂ ਵੀ ਹੈਗਾ ਨਾ ਮੈਂ ਥੀਏਟਰ 'ਚ ਜਦੋਂ ਡਰਾਮੇ ਕਰਦਾ ਸੀ ਨਾ ਆਊਟਡੋਰ ਜਾਣਾ ਹਾਂ ਤੇ ਉਦੋਂ ਮਨ ਬਾਜਰਾ ਪਾ ਕੇ ਜਾਂਦੇ ਸੀ ਨਹੀਂ ਮੈਂ ਹੁਣ ਤੁਹਾਨੂੰ ਦੱਸਦਾ ਉਸਤਾਦ ਜੀ ਜਿਹੜੀ ਰਾਤ ਨੂੰ ਰੋਟੀ ਫਨਕਾਰ ਖਾਂਦੇ ਸੀ ਨਾ ਮੈਂ ਹਰ ਬੰਦੇ ਦੇ ਕਮਰੇ 'ਚ ਜਾਣਾ ਉਹ ਕਈਆਂ ਨੇ ਰੋਟੀ ਛੱਡੀ ਹੋਣੀ ਕਈਆਂ ਨੇ ਕੰਡੇ ਛੱਡੇ ਹੋਣੇ ਮੈਂ ਫਰੀਦ ਸਾਹਿਬ ਸਭ ਇਕੱਠੇ ਕਰਕੇ ਨਾ ਸਾਰੇ ਹੀ ਘੰਟਾ ਡੇਢ ਘੰਟਾ ਲਾ ਕੇ ਛੋਟੇ ਭੋਰੇ ਕਰਨੇ ਯਾਰ ਮੈਂ ਤਾਂ ਇਹੀ ਕਹਿ ਰਿਹਾ ਗੱਲ ਤੇਰੀ ਠੀਕ ਆ ਲੇਕਿਨ ਤੂੰ ਨਾ ਵੀ ਕਰੇਗਾ ਤੇ ਉਹਨਾਂ ਨੂੰ ਤੇਰਾ 1% ਭਾਰ ਨਹੀਂਗਾ ਲੇਕਿਨ ਜੇ ਮੈਂ ਕਰਦਾ ਵਾਂ ਇਹ ਤੇਰੀ ਸਿਰ ਪੀੜ ਆ ਇਹ ਤੇਰਾ ਮਸਲਾ ਤੂੰ ਆਪਣੇ ਲਈ ਕਰ ਸਵਾਬ ਮੈਂ ਗੱਲ ਕਰ ਰਿਹਾ ਕਿ ਸਾਰੇ ਹੀ ਕਰਨ ਸਾਰੇ ਹੁਣ ਇਹ ਸਾਰੇ ਕਿਉਂ ਕਰਨ ਇਹ ਗੱਲ ਇਹ ਹੈ ਕਿ ਤੂੰ ਕਰ ਰਿਹਾ ਨਾ ਆਹੋ ਤੇਰਾ ਵਾ ਮੈਂ ਜਿਹੜੀ ਗੱਲ ਕਰ ਰਿਹਾ ਉਹਨੂੰ ਸਮਝ ਉਹਨਾਂ ਦਾ ਤਕਵਾ ਜਿਨ੍ਹਾਂ ਲਈ ਤੂੰ ਲੈ ਕੇ ਜਾਣਾ ਉਹਨਾਂ ਨੂੰ ਤੇਰਾ ਕੋਈ ਭਾਰ ਨਹੀਂ ਆਹੋ। ਕਿ ਤੂੰ 20 ਕਮਰਿਆਂ ਚੋਂ ਇਕੱਠਾ ਕਰਕੇ ਲਿਆ ਉਹਨਾਂ ਨੂੰ ਰੱਬ ਤੇ ਇੰਨਾ ਕੁ ਤਵੱਕਲ ਆ ਉਹਨਾਂ ਨੂੰ ਤੇਰਾ ਭਾਰ ਹੀ ਨਹੀਂ ਤੂੰ ਆਪਣੀ ਸੈਟੀਸਫਾਈ ਵਾਸਤੇ ਜਾਂ ਨੇਕੀ ਵਾਸਤੇ ਜਾਂ ਤੂੰ ਸੋਚ ਸਮਝ ਕੇ ਤੂੰ ਕਰਨਾ ਉਹ ਤੇਰੇ ਮੁਹਤਾਜ ਨਹੀਂ ਹੈਗੇ ਇਸ ਤਰ੍ਹਾਂ ਹੀ ਤੂੰ 10 ਸਾਲ ਪਾਈ ਜਾ ਉਹਨਾਂ ਨੂੰ ਉਸ ਤੋਂ ਬਾਅਦ ਇੱਕ ਦਿਨ ਨਾ ਜਾ ਉਹਨਾਂ ਨੂੰ 1% ਨਹੀਂ ਹੋਣਾ ਵੀ ਫੈਸਲ ਨਹੀਂ ਆਇਆ ਹੁਣ ਕਿੱਥੋਂ ਖਾਵਾਂਗੇ ਲੇਕਿਨ ਉਹ ਕਾਂ ਪਰਿੰਦੇ ਦਾ ਬਾਜਰਾ ਨਹੀਂ ਖਾਂਦੇ ਜਿੰਨੀਆਂ ਗੱਲਾਂ ਸੁਣਾਉਂਦੇ ਆ ਕਹਿੰਦੇ ਬਾਜਰਾ ਪਾ ਕੇ ਕਹੀਊਗਾ ਹਾਂ ਕਦੀ ਖਾਦਾ ਇਦਾਂ ਦਾ ਬਾਜਰਾ ਆਹੋ ਦੱਸ। ਹਾਂ ਇਦਾਂ ਦਾ ਨਹੀਂ ਪਾਊਗਾ ਉਸਤਾਦ ਜੀ ਮੈਂ ਕਸਮ ਵਾਲੀ ਗੱਲ ਹੈ ਮੈਂ ਛੱਡ ਦਿੱਤਾ ਸੀਗਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਮੇਰਾ ਮਾਸ਼ਾਅੱਲਾ ਤਕਰੀਬਨ ਹਨਾ ਉਸਤਾਦ ਜੀ ਹਫਤੇ ਦਾ 10 ਕਿਲੋ ਕੋ 15 ਕਿਲੋ ਬਾਜਰਾ ਲੱਗਣ ਲੱਗ ਪਿਆ ਸੀ ਲਓ ਜੀ ਮੈਂ ਜੈਨਮਨ ਲੱਗਣ ਲੱਗ ਪਿਆ ਸੀ ਮੈਂ ਬਾਜਰਾ ਲੱਗਣ ਲੱਗ ਪਿਆ ਛੱਡਿਆ ਕਿ ਹੁਣ ਕੀ ਕਰਦੇ ਕੀ ਸੀ ਮੈਂ ਉਹ ਛੱਤ ਤੇ ਪਾਉਂਦਾ ਸੀ ਚਿੜੀਆਂ ਖਾਂਦੀਆਂ ਸੀ ਯਾਰ ਇੰਨੀ ਕੁ ਅੱਛਾ ਚਿੜੀਆਂ ਇਹਨਾਂ ਦੀ ਛੱਤ ਨਾ ਸਾਜੀ ਉਹਦੀ ਵਜ੍ਹਾ ਤੇ ਚੋਣ ਲੱਗ ਪਿਆ ਇੰਨਾ ਬਾਜ ਨਹੀਂ ਉਹ ਕੁਛ ਵੀ ਨਹੀਂ ਯਾਰ ਐਵੇਂ ਦਿਮਾਗ ਉਸਤਾਦ ਜੀ ਚਪਟੇ ਮਾਰੇ ਬਿੱਲੀਆਂ ਨੇ ਮੇਰਾ ਦਿਲ ਟੁੱਟ ਗਿਆ ਫਿਰ ਇਹਨੇ ਮੈਂ- ਬਾਜਰਾ ਪਾਇਆ ਵਾ ਕਿਤੇ ਛੱਤ ਕਿੰਨੀ ਸੀ ਉਹ ਕਾਂ ਨੇ ਆਂ ਕਰਕੇ ਠੁੰਗ ਬਾਰੀ ਠੁੰਗ ਵਿੱਚ ਫਸ ਗਈ ਉਹ ਮਹੀਨਾ ਕਾਂ ਉੱਥੇ ਫਸਿਆ ਰਿਹਾ ਉਹ ਚੜਾ ਛੜਾ ਓਏ ਇੰਜ ਜਮਾਦਾ ਓਏ ਗੱਲ ਸੁਣ ਚੜਾ ਉਹਨੂੰ ਚੋਂ ਯਾਰ ਉਹ ਮੈਨੂੰ ਛੜੋ ਕਾਂ ਕੱਢੇ ਨੇ ਕਾਂ ਠੋਕਤਾ ਵਿੱਚ ਉਹ ਕਾਂ ਤਾਂ ਨਹੀਂ ਉੱਥੇ ਥੱਲੇ ਚੁੰਝ ਮਾਰੀ ਵਿੱਚ ਪੱਖਾ ਲਾਇਆ ਹੈ ਬਾਜਰੇ ਦੇ ਪਿੱਛੇ ਦੁਕਾਨ ਬਣਾ ਲਈ ਉਹਨੇ ਕਿਹਾ ਇਹਨੇ ਇਧਰੋਂ ਲੈ ਕੇ ਇੱਧਰ ਉਹ ਪਾਈ ਕੁਛ ਵੀ ਨਹੀਂ ਕਰਦਾ ਯਾਰ ਐਵੇਂ ਦਿਮਾਗ ਖਰਾਬ ਐਵੇਂ ਉਹ ਕਹਾਣੀ ਜਾਣਦੇ ਹੋ ਸਾਜੀ ਤੁਹਾਨੂੰ ਬਾਜਰਾ ਕਈ ਜ਼ਿੰਦਗੀ ਬੰਦੇ ਨਹੀਂ ਦੇਖਿਆ ਕੁਛ ਵੀ ਸਾਡੀ ਕਈ ਕਰਨਾ ਬੰਦੇ ਐਵੇਂ। ਫਿਤਰਤੀ ਤੌਰ ਤੇ ਇਦਾਂ ਦੇ ਹੁੰਦੇ ਜੇ ਉਹ ਸਾਈਕੋ ਹੁੰਦੇ ਨੇ ਕਿ ਇੱਥੇ ਜਨਾਬ ਕੁੱਤਾ ਬੈੰਦਾ ਵਾ ਇੱਥੇ ਥੋੜੀ ਯਾਰ ਚਲੋ ਛਾਂ ਕਰ ਦਿਓ ਇਹ ਵੀ ਗੱਲ ਸਾਜੀ ਬੜੇ ਲੋਕ ਨੇ ਮੈਂ ਐਨੀਮਲ ਲਵਰ ਆ ਪਤਾ ਨਹੀਂ ਇਹਨਾਂ ਨੂੰ ਉਹ ਯਾਰ ਤੇਰੇ ਆਪਣੇ ਕੁੱਤੇ ਲੋਕ ਗਲੀ ਵਾਲਿਆਂ ਦੇ ਸਿਰ ਤੋਂ ਪਲਣ ਦੇ ਖੁਦਾ ਦਾ ਵਾਸਤਾ ਮਾਫੀ ਦੇ ਲੇਕਿਨ ਉਹ ਸਦਕਾ ਜਿਹੜਾ ਸਾਜੀ ਸੁੱਟਦੇ ਨਾ ਇਹ ਜਿਹੜਾ ਐ ਕਰਕੇ ਤਾਂ ਨੂੰ ਉਹ ਬਹੁਤ ਅੱਛਾ ਭਾਈ ਇਹ ਤਾਂ 20 ਰੁਪਏ ਸਦਕਾ ਸੁੱਟ ਕੇ ਉੱਥੇ ਮਤਾਕਾ ਲਾਉਣਗੇ ਵੀ 10 ਚੀਜ਼ਾਂ ਤੋਂ ਵੱਧ ਨਾ ਖਾਣ ਬਈ ਵੀ ਕਲੀ ਕਲੀ ਬੋਟੀ ਆ ਜਾਵੇ ਬਾਹਰਲੀ ਇਹ ਚੀਜ਼ ਨਾਲ ਰੌਲਾ ਪਾਇਆ ਹੁੰਦਾ ਵਾ ਵੀ ਤੁਸੀਂ ਪਹਿਲੋਂ ਲੈ ਗਏ ਨਹੀਂ ਬਾਹਰ ਦੀ ਚੀਜ਼ ਨੂੰ ਕਹਿਣਾ ਤੂੰ ਕੱਲ ਗਾਇਬ ਹੀ ਨਹੀਂ ਹੋਈ ਮਰਨ ਜੀ ਲੈ ਲੋਕ ਆਪਣੇ ਵਾਸਤੇ ਅੱਛੀ ਗੱਲ ਆ ਤੁਸੀਂ ਕਰਨਾ ਚਾਹੀਦਾ ਲੇਕਿਨ ਮੈਂ ਇਹ ਕਹਿ ਰਿਹਾ ਕਿ ਉਹ ਤੁਹਾਡੇ ਤੁਸੀਂ ਸਿੱਖੋ ਕਿ ਯਾਰ ਹਾਂਜੀ। ਉਹਨਾਂ ਨੂੰ ਤੁਹਾਡਾ ਭਾਰ ਕੋਈ ਨਹੀਂ ਹੈਗਾ ਇਸ ਤਰ੍ਹਾਂ ਹੀ ਸਤਾਰ ਜੀ ਆਹੋ ਸਹੀ ਹੈ ਸਮਝ ਆ ਰਹੀ ਹੈ ਏਦਾਂ ਹੀ। ਨਾ ਹਾਂ ਤੁਸੀਂ ਆਪਣੇ ਵਾਸਤੇ ਕਰਨਾ ਚਾਹੀਦਾ ਗਰਮੀਆਂ 'ਚ ਪਾਣੀ ਰੱਖੋ ਦਾਣਾ ਰੱਖੋ ਕਿ ਉਹ ਸਹੀ ਉਹਨਾਂ ਨੇ ਇਹੀ ਸਮਝਣਾ ਕਿ ਸਾਨੂੰ ਰੱਬ ਦੇ ਰਿਹਾ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਜੋ ਮਰਜ਼ੀ ਹਲਾਲ ਹੋ ਜਾ ਭਾਵੇਂ ਪਾਪਾ ਉਹਨਾਂ ਨੇ ਇਹੀ ਸਮਝਣਾ ਕਿ ਸਾਨੂੰ ਰੱਬ ਹੀ ਦੇ ਰਿਹਾ ਇੱਥੋਂ ਨਹੀਂ ਦੇ ਰਿਹਾ ਉੱਥੋਂ ਦੇ ਦੇਗਾ ਸਤਾਰ ਜੀ ਸਿਆਣੇ ਕਹਿੰਦੇ ਜਿੱਥੇ ਤੁਹਾਡੇ ਕਿਤੇ ਜਿੰਨਾਤ ਹੋਣਾ ਉਸ ਘਰ 'ਚ ਖੋਤਾ ਬੰਨ੍ਹ ਦਿਓ ਖੋਤਾ ਆਪਣਾ ਸੱਜਾ ਕੰਨ ਐਂ ਕਰੇਗਾ ਇਹ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਜਿੰਨਾਤ ਆ ਖੋਤਾ ਐਡਾ ਆਪਣਾ ਇਸ ਕੰਨ ਦੇ ਵਿੱਚ ਸੈਂਸਰ ਲਗਾ ਸੀਰੀਅਸਲੀ ਉਹ ਐਂ ਕਰੂਗਾ ਨਾ ਹੋਰ ਕੀ ਮੇਰੇ ਲਾਇਕ ਭਾਜੀ ਨਹੀਂ ਮੈਂ ਇਹਨਾਂ ਚੀਜ਼ਾਂ ਤੇ ਬਿਲੀਵ ਕਰਦਾ ਹੈ। ਨਹੀਂ ਬਲੀਵ ਤਾਂ ਨਹੀਂ ਕਰਦਾ ਲੇਕਿਨ ਸਿਆਣੇ ਕਹਿ ਕੇ ਹੁਣ ਸਿਆਣੇ ਮਾੜੀ ਗੱਲ ਤਾਂ ਨਹੀਂ ਕਹਿ ਕੇ ਜਾਣੀ ਯਾਰ ਇਧਰਲੇ ਕੈਮਰੇ ਵੀ ਇੱਧਰ ਇਹਨਾਂ ਦੇ ਉੱਤੇ ਲਾ ਦੇ ਦੋ ਨਹੀਂ ਇਹਨਾਂ ਨੇ ਸਾਡੀ ਕੱਲੀ ਆਵਾਜ਼ ਵੀ ਏਜ ਵੇਖਿਆ ਅੱਛਾ ਤੁਸੀਂ ਗੌਰ ਕਰਨਾ ਉਹਦੀ ਨਫੀ ਕੀਤੀ ਨਾ ਤੇ ਉਹਦੇ ਨਾਲੋਂ ਹੀ ਮਾਠੀ ਕਰੋ ਨਹੀਂ ਚਲੋ ਜੀ। ਜਿੰਨਾਤ ਵਗੈਰਾ ਇਹਨਾਂ ਚੀਜ਼ਾਂ ਹੈ ਵਾ ਹੈ ਨੇ ਹਾਂ ਲੇਕਿਨ ਯਾਰ ਖੋਤੇ ਘੋੜਿਆਂ ਤੋਂ ਕਿੱਥੋਂ ਪਤਾ ਲੱਗਦਾ ਯਾਰ ਕਿਹਦੇ ਤੋਂ ਅਗਰ ਖੋਤੇ ਨਹੀਂ, ਘੋੜੇ ਹੁੰਦਾ, ਪਤਾ ਲੱਗਦਾ ਸਭ ਹੁੰਦਾ। ਤੇ ਜਿਹੜੇ ਏਡੇ ਏਡੇ ਆਮ ਵੈਸਾ ਤਾਂ ਹੁੰਦਾ ਹੁਣ ਦੇਖੋ ਨਾ ਹੁਣ ਘੋੜਾ ਜਿਹੜਾ ਨਾ ਘੋੜਾ ਆਹੋ ਇਹ ਆਵਾਜ਼ਾਂ ਸੁਣ ਲੈਂਦਾ ਵਾ ਹਾਂਜੀ ਕਬਰਸਤਾਨ ਦੇ ਥੱਲੇ ਜੋ ਹੋ ਰਿਹਾ ਨਾ ਘੋੜੇ ਨੂੰ ਆਵਾਜ਼ਾਂ ਆਉਂਦੀਆਂ ਉਸਤਾਦ ਜੀ ਮੈਂ ਅਗਲੀ ਘੋੜਾ ਗੱਲ ਸੁਣਦਾ ਆਵਾਜ਼ਾਂ ਹਾਂਜੀ ਹਰ ਜਾਨਵਰ ਨੂੰ ਅੱਲਾ ਨੇ ਹਰ ਜਾਨਵਰ ਨੂੰ ਕੋਈ ਨਾ ਕੋਈ ਅੱਲਾ ਨੇ ਉਹ ਕਿੱਥੋਂ ਦੇਖਦਾ ਈ ਉਹ ਜਿਹੜਾ ਕੌਣ? ਬਾਜ਼ ਜਿਹੜਾ ਉਤੋਂ ਆਉਂਦਾ ਸਮੁੰਦਰ 'ਚ
ਪਾਣੀ ਉੱਤੇ ਨਹੀਂ ਹੁੰਦੀ ਮੱਛਲੀ, ਪਾਣੀ ਦੇ ਅੰਦਰ ਹੁੰਦੀ ਆ। ਕਿੱਥੋਂ ਵੇਖਦਾ ਉਹ ਪਤਾ ਨਹੀਂ 7 ਕਿਲੋਮੀਟਰ ਹਾਏ 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 ਹਾਏ। ਤੇ ਉਹ ਕਿਆ ਸਿੱਧਾ ਹੀ ਆਉਂਦਾ ਐ ਕਰਕੇ ਠੱਕ ਤੇ ਹੋ ਗਿਆ। ਮੈਂ ਹਾਂਜੀ ਤੁਹਾਨੂੰ ਉਹ ਮਾਫੀ ਲੋਕੇਸ਼ਨ ਦੇ ਨਾਲ ਪਾਇਆ ਹੁੰਦਾ ਹੈ ਉਹਨੇ ਵੇਲੇ ਲੋਕੇਸ਼ਨ ਪਾਈ ਹੁੰਦੀ। ਹਾਂਜੀ ਅੱਛਾ ਉਸਤਾਦ ਜੀ ਇਸ ਤੋਂ ਵੱਡੀ ਗੱਲ ਦੱਸਾਂ, ਬਹੁਤ ਸਾਰਾ ਭਾਨ ਫੈਸਲਾ ਮੈਨੂੰ ਕੁੱਟਣ ਲਾਇਆ ਸੀਰੀਅਸਲੀ ਇਹ ਨਹੀਂ ਨਹੀਂ ਅਸੀਂ ਵੀ ਸਿਆਣੇ ਨੇ ਬਣਾਈਆਂ ਗੱਲਾਂ ਵਾ। ਸਿਆਣੇ ਨੇ ਕਿਹਾ ਤੁਹਾਨੂੰ ਅਗਰ ਪਤਾ ਲਾਉਣਾ ਨਾ ਕਿ ਇਸ ਘਰ 'ਚ ਜਿੰਨ ਵਾ, ਤੁਸੀਂ ਬਿਲਟ ਰੱਖ ਦਿਓ, ਰਾਤ ਨੂੰ 3 ਵਜੇ ਉੱਠ ਕੇ ਦੇਖੋ ਮੰਨਾ ਕੱਲੇ ਟੱਪਦਾ ਹੋਏਗਾ, ਤੁਹਾਨੂੰ ਪਤਾ ਲੱਗ ਜਾਏਗਾ ਇੱਥੇ ਜਿੰਨ ਵਾ। ਸੀਰੀਅਸਲੀ ਯਾਰ ਸਿਆਣੇ ਦੀ ਗੱਲਾਂ ਵਾ। ਸਾਡਾ ਬਾਬਾ ਕੂਬਾ ਸੀ, ਉਹਨੇ ਦੱਸਿਆ ਸਾਨੂੰ ਯਾਰ। ਠੀਕ ਹੈ ਚੱਲ ਹੁਣ ਮੈਂ ਉਸਤਾਦ ਜੀ ਦੀ ਗੱਲ ਦਾ ਜਵਾਬ ਕੱਲਾ ਮੰਨਾ ਰੱਖ ਲੋ ਲਿਆ ਕੇ ਕਿਤੇ ਉਹਨੇ ਟੱਪਣਾ ਹੀ ਨਹੀਂ ਵੀ ਨਾਲ ਐਡੀ ਸਨੋਕਰ ਤੇ ਬਹਿ ਕੇ ਉੱਪਰ ਨੇ। ਮੇਰੇ ਦੱਸ ਹੁਣ ਮੈਨੂੰ ਉਹਨੇ ਕੱਲੇ ਮੰਨੇ ਦਾ ਕਿਹਾ ਜੀ, ਮੈਂ ਕਹਿ ਰਿਹਾ ਤੁਹਾਨੂੰ। ਚਲੋ ਯਾਰ ਮੈਨੂੰ ਨਾ ਉਸਤਾਦ ਜੀ ਦੀ ਗੱਲ ਦਾ ਜਵਾਬ ਦੇ ਲੈਣ ਦੇ। ਚਲੋ ਦੇ ਦਿਓ ਭਾਜੀ। ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਜੀ ਉਹ ਜਿਹੜਾ ਬਾਜ਼ ਹੈ, ਤੁਸੀਂ ਕਹਿ ਰਹੇ ਹੋ ਕਿ ਉੱਪਰੋਂ ਉਹ ਪਾਣੀ ਦੇ ਵਿੱਚ ਵੇਖਦਾ ਹੈ ਇਹ reality ਆ। ਇਹ ਰਿਐਲਿਟੀ ਨਹੀਂ, ਇਹ ਹਕੀਕਤ ਆ। ਉਹਦੇ ਪਤਾ ਨਹੀਂ ਕਿੰਨੇ ਮੈਗਾ ਪਿਕਸਲ ਉਹਦਾ ਵਾਹ ਹੋਣਾ। ਲੇਕਿਨ ਉਸਤਾਦ ਜੀ ਚੁੰਝ ਨਹੀਂ ਉਹ ਸਾਲਿਆ, ਚੁੰਝ ਕਿਹੜੀ ਮੈਗਾ ਪਿਕਸਲ ਹੁੰਦੀ, ਅੱਖ ਉਹਦੀ। ਅੱਖ ਹਾਂਜੀ ਨਹੀਂ ਉਸਤਾਦ ਕਿੰਨਾ ਜੀ, ਰਿਐਲਿਟੀ ਨਹੀਂ ਹਕੀਕਤ। ਉਸਤਾਦ ਜੀ ਉਹ ਪਾਣੀ ਹੁੰਦਾ ਸਾਫ਼। ਕਦੇ ਤੁਸੀਂ ਵੇਖਿਆ ਕਿ ਉਹਨੇ ਨਹਿਰ 'ਚ ਮੱਛੀ ਫੜੀ ਹੋਵੇ ਪਾਣੀ ਗੰਦਾ? ਨਹੀਂ, ਉਹਨੂੰ ਸਾਫ਼ ਪਾਣੀ ਯਾਰ ਅੰਦਰ ਦਾ ਈਵਨ ਪਾਣੀ। ਸਾਫ਼ ਨੇ ਇਹਦੇ ਨਾਲ ਨਹੀਂ ਸਾਜੀ ਉਹਦੇ ਲਈ ਚਲੋ ਗੱਲ ਠੀਕ ਆ, ਉਹ ਪਹਿਲੇ ਆ ਕੇ ਕਿਤੇ ਚੱਕਰ ਲਾ ਕੇ ਦੇ ਜਾਂਦਾ, ਇੱਥੇ ਕਰਕੇ ਮੁੜ ਕੇ ਉੱਤੋਂ ਆਉਂਦਾ, ਸਾਨੂੰ ਨੇ ਗੇੜਾ ਦਿੱਤਾ, ਏਦਾਂ ਵੀ ਕਰ ਲਓ। ਜਾਂ ਕਿਤੇ ਗੰਦੇ ਪਾਣੀ 'ਚ ਫਿਰਨ ਦੀ ਹੋਵੇ, ਉਹਨੂੰ ਕਹਿੰਦਾ ਵੀ ਥੋੜਾ ਸਾਫ਼ ਪਾਣੀ 'ਚ ਹੋਵੇ ਤੈਨੂੰ ਫੜਨਾ। ਉਸਤਾਦ ਜੀ ਉਹਦਾ ਜਿਗਰਾ ਐਵੇਂ ਸ਼ੇਰ ਮਸ਼ਹੂਰ ਕੀਤਾ, ਜਿਗਰਾ ਉਸ ਪਰਿੰਦੇ ਦਾ ਸਾਜ। ਓਏ ਕਿਹੜੇ ਦਾ ਜੀ? ਉਹ ਜਿਹੜਾ ਸ਼ਿਕਰਾ ਹੁੰਦਾ। ਸ਼ਾਹੀਨ। ਹਾਂ ਅੱਛਾ, ਉਹ ਨਹੀਂ ਵੇਖਦਾ ਵੀ ਮੇਰੇ ਨਾਲੋਂ 10 ਗੁਣਾ ਵੱਡਾ ਜਾਨਵਰ ਹੈ, ਇਹ ਉਹਦਾ ਜਿਗਰਾ ਵਾ। ਉਹ ਹੀ ਨਹੀਂ ਵੇਖਦਾ ਮੇਰੇ ਨਾਲੋਂ 10 ਗੁਣਾ ਸਾਈਜ਼ 'ਚ ਵੱਡਾ ਵਾ, ਉਹਨੇ ਪੈ ਜਾਣਾ ਆ ਕੇ। ਸਹੀ ਸ਼ਿਕਰਾ ਹੋਰ ਹੁੰਦਾ ਵਾ, ਸ਼ਿਕਰਾ ਨਹੀਂ, ਔਰ ਸ਼ਿਕਰਾ। ਸ਼ਿਕਰਾ ਹੋਰ ਹੁੰਦਾ ਵਾ ਤੇ ਆਵਾਜ਼ ਹੋਰ। ਆਵਾਜ਼। ਸ਼ਿਕਰਾ ਛੋਟਾ ਹੁੰਦਾ, ਉਹ ਲਿਓ ਸ਼ਿਕਰਾ। ਇੱਕ ਅਕਾਬ ਹੁੰਦਾ ਵਾ, ਉਕਾਮ। ਉਕਾਬ। ਸ਼ਿਕਰਾ ਨਾਮ ਰੁੱਖ ਸੇ ਜ਼ਰਾ ਉਕਾਬ ਉਠਾਓ ਤੋਂ ਬਾਤ ਬਣੇ। ਤੁਸੀਂ 2 ਵਾਰੀ ਅੱਖ ਝਮਕਣੀ ਆ ਸੀਰੀਅਸਲੀ। ਸ਼ਿਕਰਾ ਜਿਹੜਾ ਹੁੰਦਾ ਇੰਨੀ ਸਪੀਡ ਤੇ 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 ਮਾਮਾ ਬੰਦਾ 2 ਵਾਰੀ ਮਾਰ ਤੇ ਸ਼ਿਕਰਾ ਤੁਹਾਡਾ ਇਹ ਉਹ ਲੈ ਕੇ ਚੱਲ ਜਾਏਗਾ ਆਪਣਾ ਸ਼ਿਕਾਰ ਨੂੰ। ਇਹ ਸਾਰੇ ਮੁਹਤਰਮ ਮਾਫੀ ਦੇ ਨਾਲ, ਜਿਹੜਾ ਕਾਂ ਹੈ ਇਹ ਆਪਣੇ ਬੱਚਿਆਂ ਨੂੰ ਸੋਨਾ ਵਿਖਾਉਂਦਾ ਤੇ ਉਹਦੀਆਂ ਅੱਖਾਂ ਖੁੱਲਦੀਆਂ ਨੇ। ਚੂਹਾ ਜਿਹੜਾ ਨੋਟ ਵਿਖਾਉਂਦਾ ਤੇ ਉਹਦੇ ਬੱਚੇ ਦੀਆਂ ਅੱਖਾਂ ਖੁੱਲਦੀਆਂ ਨੇ। ਤੈਨੂੰ ਮੈਂ ਕੀ ਵਹਾਵਾਂ, ਤੇਰੀਆਂ ਖੁੱਲਣਗੀਆਂ ਪੂਰੀਆਂ। ਇਹਨਾਂ ਨੂੰ ਘਰ ਦਾ ਮਾਹੌਲ ਇਹਨਾਂ ਨੂੰ ਦਿਖਾਓ, ਦੇਖਣ ਲੱਗਾ ਹੁਣ ਤੁਸੀਂ ਵੇਖ ਲੈਣਾ, ਤੁਸੀਂ ਵੇਖ ਲੈਣਾ, ਕੇ ਤੈਨੂੰ ਬੰਦ ਕੀਤੀਆਂ। ਤੁਸੀਂ ਵੇਖ ਲੈਣਾ, ਕਾਂ ਹਮੇਸ਼ਾ ਜ਼ੇਵਰ ਚੁੱਕਦਾ, ਕਾਂ ਹਮੇਸ਼ਾ ਜ਼ੇਵਰ ਚੁੱਕੇਗਾ। ਤੁਸੀਂ ਇਹ ਉੱਤੇ ਰੱਖ ਲਓ, ਉਹ ਜ਼ੇਵਰ ਚੁੱਕ ਕੇ ਲੈ ਜਾਏਗਾ। ਸੀਰੀਅਸਲੀ। ਉਹ ਕੋ ਹੱਕ ਸ਼ਹਿਰ ਵਾਲੇ ਛੱਡਿਆ ਨਾ, ਉਹ ਜੇ ਪਰ ਚੁੱਕ ਲਿਆ। ਹਾਕੇ ਚੈਨ ਵਾਲੇ ਜਿਹੜੇ ਕਾਂ ਛੱਡੇਗਾ। ਨਹੀਂ ਉਸਤਾਦ ਜੀ, ਉਹ ਜ਼ੇਵਰ ਚੁੱਕਦਾ ਹੈ ਕਾਂ। ਓਏ ਅੱਛਾ ਭਾਈ, ਚਾਹੇ ਬੜੇ ਬੜੇ ਚੁੱਕ ਲੈਂਦੇ ਨੇ। ਉਹਦੇ ਬੱਚੇ ਦੀਆਂ ਅੱਖਾਂ ਖੁੱਲਦੀਆਂ ਹੀ ਤਾਂ ਹੈ ਜਦੋਂ ਉਹ ਜ਼ੇਵਰ ਦਿਖਾਉਂਦਾ ਹੈ। ਇਹਨੇ ਸਾਜੀ ਘਰੋਂ ਇਹਨਾਂ ਦੇ ਘਰੋਂ ਜ਼ੇਵਰ ਚੁੱਕ ਕੇ ਲੈ ਗਿਆ ਕਾਂ। ਬਾਅਦ 'ਚ ਆ ਕੇ ਤਾਂ ਕਾਂ ਨੂੰ ਕਹਿੰਦਾ ਭਾਈ ਇਹ ਚੈੱਕ ਕਰਾ ਲਓ ਜਾਂਦੀ ਸੀ। ਨਹੀਂ ਉਹ ਲੈ ਗਏ ਸੀਗੇ, ਹਕੀਕਤ ਗੱਲ। ਤੂੰ ਜ਼ਿੰਦਗੀ 'ਚ ਕਿੰਨੇ ਕਿੰਨੇ ਲੈਦਾ ਜਾਨਵਰ ਪਾਲੇ ਨੇ? ਕਿਹੜੇ ਕਿਹੜੇ? ਕੁੱਤਾ, ਕੁੱਤਾ, ਬਿੱਲੀ, ਬਿੱਲੀ, ਹੋਰ ਕਬੂਤਰ, ਕਬੂਤਰ। ਲੱਕੇ ਕਬੂਤਰ, ਓਏ ਇੱਕ ਅੱਛਾ ਚਲੋ ਲੱਕੇ ਕਬੂਤਰ, ਲੱਕੇ ਅੱਛਾ, ਕਬੂਤਰ, ਉਸ ਤੋਂ ਬਾਅਦ ਤਿੱਤਰ, ਤਿੱਤਰ, ਬਟੇਰੇ, ਬਟੇਰੇ। ਠੀਕ ਹੈ। ਉਹ ਚੰਬੈਂਜੀ ਹੁੰਦੇ ਜਿਹੜੇ, ਉਹ ਜਿਹੜਾ ਉਹ ਕੀ ਉਹਨੂੰ ਕਹਿੰਦੇ ਨੇ, ਉਹ ਕਿਹੜੇ ਚ ਪੈ ਜੀ? ਉਹ ਯਾਰ ਉਹ ਸੱਪ ਨਹੀਂ ਪਾਲਿਆ ਕਦੀ? ਨਹੀਂ ਸੱਪ ਨਹੀਂ ਪਾਇਆ। ਸੱਪ ਤੇ ਹੁਣ ਸੱਪ ਪਾਲਣ ਡਏ ਨੇ। ਸਹੀ ਗੱਲ। ਸੱਪ ਨਹੀਂ ਮੈਂ ਪਾਲੇ ਉਸਤਾਦ। ਸੱਪ ਆਸਤੀਨ ਚ ਜ਼ਰੂਰ ਅੱਛਾ, ਰੱਖਿਆ ਮੈਂ। ਅੱਛਾ ਉਸ ਤੋਂ ਬਾਅਦ ਕੁੱਤਾ, ਬੱਕਰੀ ਮੈਂ ਰੱਖੀ, ਸ਼ਤਮੁਰਗ, ਮੋਰ ਰੱਖੇ, ਚਕੋਰ ਰੱਖੇ। ਸ਼ੁੱਤਰ ਮੁਰਗ ਤੂੰ ਕਿੱਥੋਂ? ਸ਼ਤਰਮੁਰਗ ਰੱਖਿਆ ਸੀ ਓ ਯਾਰ ਖੁਦਾ। ਉਸਤਾਦ ਜੀ ਬੜਾ ਰੱਖਿਆ ਸੀ ਬਚਪਨ ਦੇ ਵਿੱਚ। ਅੱਜ ਇਹਨੇ ਆਮ ਕੁੱਕੜ ਰੱਖੇ। ਸ਼ੁੱਤਰ ਮੁਰਗ। ਸ਼ਤਰਮੁਰਗ ਰੱਖਿਆ ਸੀ ਉਸਤਾਦ ਜੀ। ਫਿਰ ਉਸ ਤੋਂ ਬਾਅਦ ਮੈਂ ਰੱਖਿਆ ਸੀਗਾ ਉਹ ਵਾਲਾ ਮੋਰ, ਫਿਰ ਉਹ ਚਕੋਰ, ਉਹ ਜਿਹੜੇ ਟਿਮਕੜੇ। ਯਾਰ ਇੰਨੇ ਨੇ ਸਾਜੀ ਆਇਆ ਤੇ ਵਾਲਗਾਰ ਆਈ ਆ ਬਸ ਮੈਂ ਪੁੱਛ ਬੈਠਾ ਭਰਾਵਾ। ਯਾਰ ਹਰ ਜਾਨਵਰ ਰੱਖਿਆ ਵਾ। ਉਹਨੇ ਉਹ ਵੀ ਰੱਖਿਆ ਜਿਹੜਾ ਤੂੰ ਨਾਂ ਨਹੀਂ ਆਉਂਦਾ। ਫਿਰ ਉਸਤਾਦ ਜੀ ਉਹ ਘੋੜੇ ਮੈਂ ਰੱਖੇ ਸੀ ਜਦੋਂ। ਹਾਂਜੀ? ਘੋੜੇ ਵੀ ਰੱਖੇ ਸੀਗੇ ਇਹ ਕਿੱਥੇ ਰੱਖੇ ਸੀ ਤੂੰ? ਘਰ ਉਸਤਾਦ ਜੀ। ਘਰ ਸੀ ਇਹ ਰੱਖੇ ਰੱਖ ਕਰ। ਓਏ ਉਸਤਾਦ ਜੀ ਤਾਂ ਹੁਣ ਢੱਠਿਆ 10 ਸਾਲ ਹੋ ਗਏ ਨੇ, ਪਹਿਲੇ ਤੇ ਘਰ ਹੀ ਬੜਾ ਵੱਡਾ ਹੁੰਦਾ ਸੀ ਤੁਹਾਡਾ। ਲੈਟਰਿਨ 'ਚ ਬੈਠੇ ਹੋਗੇ ਨਾ, ਗੋਡਾ ਬਾਹਰ ਕਰੀ ਚ ਹੁੰਦਾ। ਉਹ ਹੁਣ ਇਹਨਾਂ ਨੂੰ ਕਿਤੇ ਨੈਸ਼ਨਲ ਜਿਓਗ੍ਰਾਫਿਕ ਦੀ ਕੇਸਟ ਲੱਭੀ ਆ, ਇਹਨਾਂ ਨੂੰ ਜਾਨਵਰ ਦੇਖੇ, ਸਮਝੇ ਮੈਂ ਘਰ ਰੱਖੇ ਹੋਏ। ਇੰਨੇ ਜਾਨਵਰ ਸਾਜੀ ਕਿੱਦਾਂ ਘਰ ਰੱਖ ਸਕਦੇ ਜੀ? ਇੱਕ ਟਾਈਮ 'ਚ ਹੀ ਆ ਵੈਸੇ ਲੈਦਾ ਨਹੀਂ ਲੈਦਾ ਕੁਛ 6 ਮਹੀਨੇ ਕੁਛ ਉਹ ਕਰ ਸਾਜੀ ਲਿਆ। ਇੱਕ ਇਨਸਾਨ ਮਾਓ ਗੱਲ ਕਰਨ ਦੇ ਤੂੰ ਤੇ ਮਗਰ ਲੱਗ ਕੇ ਤੂੰ ਪਾਗਲ ਆ, ਤੂੰ ਜਾਹਲ ਆ, ਤੂੰ ਉਹਨੇ ਕਿਹਾ ਤੇ ਤੂੰ ਉਹਦੀ ਤਸਦੀਕ 'ਚ ਪੈ ਗਿਆ। ਉਹਨੇ ਕਹਿਤਾ ਭਾਜੀ ਮੰਨ ਲਓ। ਫਿਰ ਮੁਰਗੀਆਂ ਰੱਖੀਆਂ, ਬਤਖਾਂ ਰੱਖੀਆਂ ਮੈਂ। ਇਹਨੇ ਤੇ ਇੰਨੇ ਜਾਨਵਰ ਰੱਖੇ, ਨਾਮ ਬਾਅਦ 'ਚ ਰੱਖੇ ਨੇ ਵੀ ਆ ਮੁਰਗੀ ਜੇ ਇਹਨੂੰ ਤੂੰ ਇੱਕ ਛੋਟਾ ਜਿਹਾ ਝਾਲ ਚਿੜੀਆ ਘਰ ਬਣਾ ਲਾ। ਉਸਤਾਦ ਜੀ ਇਨਸ਼ਾਅੱਲਾ ਤਾਲਾ ਜਲਦੀ ਇੱਕ ਖੁਸ਼ਖਬਰੀ ਦਾ 20 ਮਰਲੇ ਦਾ ਕਨਾਲ ਦਾ ਘਰ ਲੈ, ਇਨਸ਼ਾਅੱਲਾ। ਉਹਦੇ ਅੰਦਰ ਨਾ ਤੂੰ ਪਤਾ ਕੀ ਕਰ, ਛੋਟੇ ਛੋਟੇ ਕਮਰੇ ਬਣਾ ਕੇ ਬਣਾ ਲਾ,
ਲੋਕਲ ਲੈਵਲ ਦੇ ਚਿੜੀਆ ਘਰ ਬਣਾ ਲਾ, ਮਹੱਲੇ ਦੇ ਲਾਗੇ ਬੱਚੇ 10-10 ਰੁਪਏ ਦੇ ਕੇ ਵੇਖੀ ਜਾਣ, ਨਹੀਂ ਉਹ ਕਿਹੜਾ, ਲੇਕਿਨ ਮੈਂ ਤੁਹਾਨੂੰ ਇਹ ਕਹਿਣ ਡਿਆ ਵਾਂ ਕਿ ਜਿਹੜਾ ਅੰਗਰੇਜ਼ ਵਿੱਚ ਉਸਤਾਦ ਰਿਹਾਇਸ਼ ਜੀ, ਵੀ ਕਰ ਲਈ ਉੱਥੇ। ਆਹੋ ਤੇ ਸਾਡੇ ਅੰਗਰੇਜ਼ ਹੈ, ਉਹ ਜਾਨਵਰਾਂ ਦੇ ਕੋਲੋਂ ਕੰਮ ਲੈਂਦਾ ਹੈ, ਉਹਨਾਂ ਨੂੰ ਸਿਖਾਉਂਦਾ ਹੈ, ਉਹਦੇ ਨਾਲ ਫਰੈਂਕ ਹੁੰਦਾ। ਸਾਡੇ ਤੋਂ ਡਰਦੇ ਆ ਜਾਨਵਰ। ਇਹਨਾਂ ਨੇ ਆਪਣਾ ਛੋਟਾ ਚਿੜੀਆ ਘਰ ਪਾਇਆ ਵਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਨਵਰ ਟਕਾ ਨਹੀਂ ਫੜਦੇ, ਸੇਰ 500 ਫੜ ਲੈਂਦਾ ਸੀ। ਸਾਡੇ ਘਰ ਸਾਡੀਆਂ ਬਿੱਲੀਆਂ ਜਿਹੜੀਆਂ ਨਾ, ਸਾਡੇ ਜਾਨਵਰ ਇਹ ਵਿਚਾਰੇ ਜ਼ਲੀਲ ਹੋਣ ਆਏ ਨੇ ਇੱਥੇ, ਜਿਵੇਂ ਅਸੀਂ ਹੋ ਰਹੇ ਵੀ ਇੱਥੇ। ਉਹ ਕਹਿੰਦੇ ਨੇ ਕਿ ਯਾਰ ਇੱਕ ਬੰਦੇ ਨੇ ਬਿੱਲੀ ਲੈਣ ਦੀ, ਹੁਣ ਬਿੱਲੀ ਸੁਣ ਰਹੀ ਆ ਵੀ ਜਿਹੜੀ ਇਹਦੀ ਮਾਂ ਵਾ ਉਹ ਮੈਨੂੰ ਚੰਗਾ ਨਹੀਂ ਜਾਣਦੀ, ਉਹ ਕਹਿੰਦੀ ਆ ਵੀ ਇਹ ਤੂੰ ਕੀ ਸਿਆਪਾ ਲੈ ਆ, ਜਗ੍ਹਾ ਜਗ੍ਹਾ ਗੰਦ ਪਾਉਂਦੀ। ਉਹ ਬਿੱਲੀ ਵਿਚਾਰੀ ਡਿਪਰੈਸ਼ਨ ਚ ਆ ਗਈ। ਪਿਓ ਆਇਆ ਕਹਿੰਦਾ ਇਹ ਕੀ ਯਾਰ, ਤੈਨੂੰ ਪਤਾ ਵੀ ਆ, ਚੱਲ ਠੀਕ ਆ, ਮਾਂ ਤੇਰੀ ਹੁਣ ਕੋਈ ਰੌਲਾ ਬਣੂਗਾ, ਮੈਨੂੰ ਤੇ ਕੋਈ ਨਹੀਂ। ਉਹ ਦੇਖਦੀ ਕਿ ਯਾਰ ਪਿਓ ਦਾ ਵੀ ਐ ਹਿਸਾਬ ਕਿਤਾਬ, ਓਏ ਹੋਏ ਉਹ ਇਕੱਲੇ ਬੱਚੇ ਇੱਥੇ ਸਟ੍ਰੈਸ ਚ ਨੇ ਜਾਨਵਰ। ਉਸਤਾਦ ਜੀ ਇੱਕ ਮਾਂ ਆਪਣੇ ਬੱਚੇ ਨੂੰ ਉੱਥੇ ਦੇਖੋ ਇੱਕ ਬਿੱਲੀ ਆ, ਗੋਰਿਆਂ ਦੀ ਪਿਓ ਆ ਰਿਹਾ, ਉਹ ਲਹਿਦਾ ਉਹਦੇ ਲਈ ਚੀਜ਼ਾਂ ਲੈ ਕੇ ਆ ਰਿਹਾ, ਮਾਂ ਲਹਿਦਾ ਉਹਦੇ ਖਾਣੇ ਪਕਾ ਰਹੀ ਆ, ਧੀਆਂ ਪੁੱਤ ਲਹਿਦਾ ਗੋਦੀਆਂ 'ਚ ਰੱਖ ਕੇ ਬੈਠੇ ਨੇ। ਉਹ ਬਿੱਲੀਆਂ ਦਾ ਕੌਨਫੀਡੈਂਸ ਹੀ ਹੋਰ ਹਾਏ ਉਸਤਾਦ ਜੀ, ਬੱਚਿਆਂ ਦੇ ਬਿਸਕੁਟ ਜੀ ਕਰੇ 300 ਦੇ, ਉਹਦੇ 600 ਦੇ। ਜੀ। ਤੇ ਇੱਥੇ ਦੀਆਂ ਬਿੱਲੀਆਂ ਨਿਰਾਸ਼, ਜਾਂ ਫਿਰ ਉਹ ਫਿਰ ਇਸ ਤਰ੍ਹਾਂ ਹੁੰਦੀਆਂ ਨੇ ਕਿ ਉਹ ਫਿਰ ਉਹ ਜਿਹੜੀਆਂ ਨੇ ਉਹਨੂੰ ਕਹਿੰਦੇ ਉਹ ਬਾਗੀ ਹੋ ਜਾਂਦੀ। ਬਾਗੀ ਹੋ ਜਾਂਦੀ। ਹਾਂ ਉਹ ਕਹਿੰਦੇ ਫਿਰ ਤੁਹਾਡੀ ਫਿਰ ਮਹੱਲੇ ਦੇ ਉਹ ਕਹਿੰਦੀਆਂ ਵੀ ਅਸੀਂ ਛੱਡਣਾ ਕੁਛ ਨਹੀਂ, ਜਿਹਦਾ ਵੀ ਦੁੱਧ ਲੱਭਾ ਸਾਨੂੰ, ਜਿਹਦਾ ਗੋਸ਼ਤ ਲੱਭਾ, ਹਾਂਡੀ ਸੋਹਣੀ ਦਿਲ ਕਰੇ ਛੋਟੇ ਗੋਸ਼ਤ ਦੀ ਭੁੰਨ ਕੇ ਉਹਨੇ ਰੱਖੀ ਹੋਵੇ, ਆਪ ਰੋਟੀਆਂ ਲੈਣਗੇ, ਅਸੀਂ ਨਹੀਂ ਬਖਸ਼ਣਾ। ਪਤਾ ਨਹੀਂ ਉਸ ਵਿਚਾਰੀ ਨਾਲ ਮਾਜ਼ੀ ਚ ਕੀ ਹੋਇਆ, ਆਤੰਕਵਾਦੀ ਹੋ ਜਾਂਦੀਆਂ। ਹਾਂ ਤੁਸੀਂ ਯਕੀਨ ਮੰਨੋ, ਮੁੰਡਾ ਹਾਰਡਬਾਲ ਇੰਜ ਕਰਕੇ ਉਹਨੇ ਫੜੀ ਹੋਈ ਆ, ਉਹਦੀ ਮੰਮਾ ਕਹਿੰਦੀ ਉਹ ਦੇਖੋ ਕੈਟੋ ਕੈਟੋ, ਬੱਚੇ ਨੇ ਇੰਜ ਕਰਕੇ ਮੰਮਾ ਕੈਟੋ, ਹਾਰਡਬਾਲ ਮਾਰੀ ਆ, ਬਿੱਲੀ ਦਾ ਪਾਸਾ ਹੀ ਮਾਰਤਾ, ਬਿੱਲੀ ਇੱਕ ਪਾਸੇ ਨਾਲ। ਇੱਥੇ ਹੁਣ ਕੀ ਕਰੇਗਾ? ਹੁਣ ਉੱਥੇ ਬੱਚਾ ਦੱਸੋ ਕੈਟੋ ਆਊਗੀ ਹੁਣ? ਉਹ ਤਾਂ ਨਾਲ ਸਾਰੇ ਕੈਟ ਉਹਨਾਂ ਨੇ ਲੈ ਤੇਰੀ ਗੱਲ ਤੇ ਕਿਹਾ ਵਾ, ਤੇਰੀ ਗੱਲ ਦੀ ਤਾਈਦ ਨਹੀਂ ਕੀਤੀ, ਤੈਨੂੰ ਲੱਗਾ ਵੀ ਮੇਰੀ ਸਾਜੀ ਇਹ ਕਿਹੜੀ ਗੱਲ ਕਰਨ ਡਿਆ। ਹੁਣ ਕੁੱਤਾ ਆ ਜਿਹੜੇ ਇੱਕ ਖਬਰ ਸੁਣੀ ਸੀ ਜੀ, ਔਰਤ ਨੇ ਗੋਦ ਲੈ ਲਈ ਬਿੱਲੀ, ਉਹ ਬਿੱਲੀ ਦੇ ਨਾਂ ਪ੍ਰਾਪਰਟੀ ਵੀ ਲਾ ਦਿੱਤੀ ਅੱਗੋਂ, ਬਿੱਲੀ ਕੁੱਤਿਆਂ ਦਾ ਗੋਰਿਆਂ ਦੇ ਕੁੱਤਿਆਂ ਦਾ ਆਪ ਮਰ ਕੇ ਉਹਨੇ ਸਾਰੀ ਪ੍ਰਾਪਰਟੀ ਕੁੱਤੇ ਦੇ ਨਾਲ ਆਈ ਆ। ਐਦਾਂ ਧੀਆਂ ਪੁੱਤ ਨੂੰ ਵੀ ਨਹੀਂ ਦੇ ਕੇ ਗਿਆ ਕੁਛ। ਹਾਂਜੀ ਹੁਣ ਪਿੱਛੋਂ ਧੀ ਪੁੱਤ ਜਿਹੜੇ ਉਹਨੂੰ ਹੀ ਸਾਰਾ ਕੁਝ ਸਮਝੀ ਜਾ ਰਹੇ। ਔਰ ਉਹ ਭਾਜੀ ਉਹਦੇ ਮਰਨ ਤੋਂ ਬਾਅਦ ਮੈਂ ਵੀਡੀਓ ਵੇਖੀ, ਉਹ ਕਾਰ ਚੋਂ ਇੰਜ ਉਤਰ ਰਿਹਾ ਕੁੱਤਾ, ਨੌਕਰ ਚਾਕਰ ਉਹੀ ਉਹਦੇ ਨਾਲ, ਹਾਂ ਉਹ ਜਾ ਰਿਹਾ ਫਿਰ ਰਿਹਾ ਸਾਰਾ ਕੁਝ। ਤਾਜੀ ਉਹ ਕੁੱਤਾ ਚੇਨਾ ਪਾ ਕੇ ਇੰਜ ਪੁੱਠੀ ਟੋਪੀ ਲੈ ਕੇ ਫਿਰ ਰਿਹਾ, ਜਾਂ ਏਟੀਐਮ ਮਾਰਨ ਡਿਆ ਕੁੱਤਾ ਯਾਰ ਉਹਦੇ ਮੁੰਡੇ ਕੁੱਤੇ ਨੂੰ ਕਹਿੰਦੇ 500 ਰੁਪਏ ਦਿਓ ਤਾਇਆ ਜੀ, ਵੇਸਣ ਮੁਕਾ ਲੈ ਕੇ। ਨਹੀਂ ਲੇਕਿਨ ਉਸਤਾਦ ਜੀ ਮਾਫੀ ਦੇ ਨਾਲ ਲੇਕਿਨ ਜਿਹੜਾ ਬੰਦਾ ਕੁੱਤੇ ਦੇ ਨਾਲ ਪ੍ਰਾਪਤੀ ਲੱਗ ਗਿਆ, ਉਹ ਆਪਣੀ ਔਲਾਦ ਤੋਂ ਕਿੰਨਾ ਕੁ ਦੁਖੀ ਹੋਏਗਾ, ਕੁੱਤੇ ਨਾਲ ਉਹਨੂੰ ਕਿੰਨਾ ਕੁ ਪਿਆਰ ਹੋਏਗਾ। ਓਏ ਹੋਏ। ਅਸਲ ਲੌਜਿਕ ਬੇਸਿਕਲੀ ਉਹ ਕੁੱਤੇ ਨਾਲ ਨਹੀਂ ਲਾ ਕੇ ਗਿਆ, ਉਹ ਵਫਾ ਦੇ ਨਾਲ ਲਾ ਕੇ ਗਿਆ ਕਿ ਮੇਰੇ ਜੀਂਦੇ ਜੀ ਮੇਰਾ ਸਾਥ ਕਿਹਨੇ ਦਿੱਤਾ, ਇਹਦੀ ਬਣਦੀ। ਅਸਲ 'ਚ ਉਹਦੇ ਨਾਲ ਲਾ ਕੇ ਗਿਆ। ਸਾਨੂੰ ਐ ਲੱਗਦਾ ਕੁੱਤੇ ਦੇ ਨਾਲ ਆ ਗਿਆ। ਉਹ ਦਿਲ ਕਰੇ ਉਹ ਬਿਮਾਰ ਪੈਂਦਾ ਹੋਵੇ, ਧੀ ਪੁੱਤ ਦਾ ਆਉਂਦਾ ਹੀ ਨਾ ਹੋਵੇ ਪੁੱਛਣ, ਉਹ ਯਾਦ ਕਰਦਾ ਹੋਵੇ, ਤੇ ਕੁੱਤਾ ਜਿਹੜਾ ਉਹ ਮਤਲਬ ਉਹਦੀ ਮਾੜੀ ਜੀ ਟੈਨਸ਼ਨ 'ਚ ਵੀ ਕੁੱਤਾ ਵੀ ਟੈਨਸ਼ਨ 'ਚ ਆ ਜਾਂਦਾ ਹੋਵੇ, ਉਹਨੇ ਵੇਖਿਆ ਹੋਵੇ ਕਿ ਯਾਰ ਇਹ ਅਸਲ ਮੇਰਾ ਰਿਸ਼ਤੇਦਾਰ ਹੈ। ਲੇਕਿਨ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ, ਬਿੱਲੀਆਂ ਨਾਲ ਪਿਆਰ ਕਰਨਾ ਚਾਹੀਦਾ। ਇਹਨੇ ਵੀ ਲਾਤੀ ਜਾਇਦਾਦ ਕੁੱਤੇ ਦੇ ਨਾਲ ਸਾਰੀ। The dog is faithful animal. ਉਸਤਾਦ ਕੁੱਤਾ ਇਹਨੂੰ ਬਾਹਰੋਂ ਕਹਿਣਾ ਫੈਸਲ ਬਾਹਰ ਆ। ਨਹੀਂ ਇਹਨੇ ਆਪਣੀ ਪੂਰੀ ਜਾਇਦਾਦ ਲਾਤੀ ਉਹਦੇ ਨਾਂ, ਭਾਈ ਮੈਨੂੰ ਮਾਰ ਕੇ ਨੇ। 6ਵੇਂ ਦਿਨ ਬਾਅਦ ਉਹਨੇ ਨਾਰਮਲ ਲੰਗਰ ਕੀਤਾ ਤੇ ਜਾਇਦਾਦ ਸਾਰੀ ਮੁੱਕ ਗਈ। 7ਵੇਂ ਦਿਨ ਉਹ ਭੁੱਖਾ ਬੈਠਾ ਰਿਹਾ। ਇੰਨੀ ਕਿ ਜਾਇਦਾਦ। ਨਹੀਂ ਕੁੱਤੇ ਇਹਨੇ ਪ੍ਰਾਪਰਟੀ ਕੁੱਤੇ ਦੇ ਨਾਲ ਆਈ ਤੇ ਕੁੱਤਾ ਹੁਣ ਬੁਲਾ ਕੇ ਰਿਹਾ, ਇਹ ਕੌਣ ਸਾਹਿਬ ਨੇ? ਕੁੱਤਾ ਜਿਹੜਾ ਹੁੰਦਾ ਨਾ ਸਾਜੀ ਫੀਲਿੰਗ ਲੈਸ ਹੁੰਦਾ। ਹਾਂਜੀ ਓ ਯਾਰ ਇਹ ਮਰਨ ਲੱਗਿਆ ਕੁੱਤੇ ਦੇ ਸਿਰ ਤੇ ਕਿਰਾਏ ਪਾ ਗਿਆ, ਇਹ ਪੁੱਤ ਤੂੰ ਹੀ ਦੇਣਾ ਹੁਣ। ਕੁੱਤਾ ਗੇਟਾਂ ਤੇ ਬੈਠਾ ਸਾਫਾ ਰੱਖ ਕੇ। ਦੁੱਧ ਵਾਲੇ ਦਾ ਵੀ 29,000 ਕਿਸਤਾ ਕੁੱਤਾ ਦੇ ਕੁੱਤਾ। ਗੱਲਾਂ ਬੜੀ ਦਿਹਾੜੀਆਂ ਕਰਦੇ ਲਾਉਂਦੇ ਆ, ਕਹਿੰਦਾ ਮਰ ਗਿਆ ਮੈਂ ਤਾਂ ਫਸਾ ਗਿਆ। ਨਹੀਂ ਯਾਰ ਮੈਂ ਤੁਹਾਨੂੰ ਯਾਰ ਕਸ਼ਫ ਵਾਲੇ ਕਹਿੰਦੇ ਨੇ ਭਾਈ ਉਹ ਕੁੱਤੇ ਕੋਲੋਂ ਪੈਸੇ ਲੈਣੇ ਸੀ। ਉਹਨੇ ਵਾਲੀ ਜਗ੍ਹਾ ਸਾਦੀ ਨੇ ਉਹਦੇ ਨਾਮ ਲਾਤੀ, ਉਹ ਡਰਦਾ ਵਾ, ਉਹ ਨਹੀਂ ਕਰਦੇ। ਲਾਉਣੇ ਵਾਲੀ ਜਗ੍ਹਾ ਉਹਦੇ ਨਾਲ ਉਹ ਨਹੀਂ ਕਰਨ ਲੱਗਾ ਕਿ ਨਾ ਮੈਨੂੰ ਲੈ ਜਾਣਾ। ਕੁੱਤਾ ਫੀਲਿੰਗ ਲੈਸ ਹੁੰਦਾ ਉਸਤਾਦ ਜੀ। ਓ ਯਾਰ ਫੀਲਿੰਗ ਕੁੱਤੇ ਦੀ ਓਏ ਤੂੰ ਇੱਕ ਵਾਰੀ ਉਹਨੂੰ ਦੁੱਧ ਪਿਲਾ ਦੇ, ਸਾਰੀ ਜ਼ਿੰਦਗੀ ਤੈਨੂੰ ਯਾਦ ਰੱਖੂਗਾ ਹੀ। ਅੱਛਾ ਇਹ ਕਹਿ ਰਿਹਾ ਫੀਲਿੰਗ ਲੈਸ ਹੁੰਦਾ ਵਾ, ਯਾਨੀ ਭੁੱਲਦਾ ਨਹੀਂ। ਸਹੀ। ਤੁਸੀਂ ਇੱਕ ਵਾਰੀ ਇੰਜ ਕਰਕੇ ਯਕੀਨ ਮੰਨੋ, ਮੈਂ ਅਜ਼ਮਾਇਆ ਨਾ, ਇੰਜ ਕਰਕੇ ਕਰੋ ਐ ਤਾਂ ਕਰੂਗਾ ਨਾ ਕਰੇ ਸਾਨੂੰ। ਅੱਛਾ ਐਡਾ ਅੱਛਾ ਉਹ ਵੀ ਨਹੀਂ ਕਰਦਾ। ਅੱਛਾ ਜਿਹੜਾ ਜੈਨੂਇਨ ਕੁੱਤਾ ਹੁਣ ਤੁਸੀਂ ਯਾਰ ਬੜੀ ਗੱਲ। ਗੱਡੀ ਤੇ ਜਾ ਰਹੇ ਹੋ ਨਾ, ਤੁਸੀਂ ਕੁੱਤਾ ਪੀਤਾ ਤੂੰ ਕੁੱਤਾ ਮੈਂ ਕੀਤਾ ਸੀ। ਘੋੜ ਕੇ ਪੀ ਗਿਆ ਕੁੱਤਾ। ਤੁਸੀਂ ਗੱਡੀ ਤੇ ਜਾ ਰਹੇ ਹੋ ਉਸਤਾਦ ਜੀ, ਕੁੱਤੇ ਪੈਣਗੇ ਗੱਡੀ ਨੂੰ। ਹਾਂ ਉਹ ਤੁਹਾਨੂੰ ਨਹੀਂ ਪੈਂਦੇ ਨਾ ਗੱਡੀ ਨੂੰ ਪੈਂਦੇ। ਉਹ ਤੁਹਾਡੀ ਪਿੰਨੀ ਨੂੰ ਪੈਂਦੇ ਆ। ਤੁਸੀਂ ਹਲਕਾ ਸ਼ੀਸ਼ਾ ਖੋਲ ਕੇ ਦੇਖਿਓ, ਤੁਹਾਡੀ ਲੱਤ ਨਾਲ ਲੈ ਕੇ ਮੈਨੂੰ ਫੜ ਲਿਓ। ਉਹ ਨਹੀਂ ਓਏ ਪਾਗਲ ਹੋ ਗਿਆ। ਉਹ ਦੱਸਦੇ ਨੇ ਕਿ ਇਤਿਹਾਸ ਨਾਲ ਗੱਡੀ ਚਲਾ ਯਾਰ, ਪਹਿਲੇ ਵੀ ਇੱਕ ਕੁੱਤਾ ਆ ਗਿਆ ਵਿੱਚ। ਤਾਂ ਜੀ ਲੱਕੜ ਦੀ ਲਾਸੀ ਕੁੱਤਾ ਪਿਆ, ਉਹ ਚੱਕ ਫਸਾ ਕੇ ਵੇਟਾ ਵਿੱਚ ਇਹਨੇ ਦੰਦ ਫਸੇ ਵਿੱਚ ਸਾਰੀ ਸੀ। ਇਹਨੇ ਜਾਇਦਾਦ ਕੁੱਤੇ ਦੇ ਨਾਲ ਐਡੀ ਮਾੜੀ ਜਾਇਦਾਦ।
ਕੁੱਤਾ ਲੋਕਾਂ ਦੀ ਚਲਵਾਰਾ ਖਿੱਚ ਕੇ ਕਹਿਣਾ 50 ਰੁਪਏ ਜੋ ਮਰਜ਼ੀ ਉਹਨੂੰ ਫਿਰ ਕਹੀ ਜਾਓ। ਮੈਂ ਤੁਹਾਨੂੰ ਤਾਂ ਨਹੀਂ ਕਹਿਣ ਡਿਆ ਇੱਥੇ ਤੁਸੀਂ ਕੁੱਤਾ ਉਹਨੂੰ ਮਾਰਦੇ ਹੋ ਯਾਰ, ਉਹਦੇ ਕੋਈ ਵਜ੍ਹਾ ਨਹੀਂ ਪੁੱਛਦੇ। ਕੁੱਤਾ ਇੱਥੇ ਬਾਹਰ ਤੁਸੀਂ ਵੇਖੋ ਕਿ ਉਹਨੂੰ ਵੱਟਾ ਮਾਰ ਕੇ ਨਸਾ ਦੋਗੇ, ਕਿਉਂ? ਉਹਨੂੰ ਬੁਲਾਓ ਰਿਹਾ, ਕੀ ਮਸਲਾ? ਰੋਟੀ ਦੁੱਧ ਜੋ ਵੀ ਉਹਨੂੰ ਬਣਦਾ ਉਹਨੂੰ ਪਾਓ, ਉਹ ਤੁਹਾਡੇ ਨਾਲ ਫਰੈਂਕ ਹੋ ਜਾਏਗਾ। ਸਹੀ ਗੱਲ। ਤੁਸੀਂ ਕਿਉਂ ਮਾਰਦੇ? ਤੁਹਾਡਾ ਹੱਕ ਹੀ ਨਹੀਂ ਬਣਦਾ ਮਾਰਨ। ਤੁਸੀਂ ਸਾਲੇ ਹੋ, ਕਿਉਂ ਮਾਰਦੇ ਪਏ ਹੋ? ਯਾਰ ਅਸੀਂ ਕਿਹੜੇ ਬੰਦੇ ਨੇ ਬੜੀ ਜਜ਼ਬਾਤੀ ਹੋ ਕੁੱਤਾ ਗਿਆ, ਇਹਨੇ ਬਾਹਰ ਆ, ਭਾਵਨਾ में बह गए। ਤੂੰ ਉਹਨੂੰ ਵੱਟਾ ਕਿਉਂ ਮਾਰੇ? ਉਹ ਯਾਰ ਮੈਂ ਕਦੋਂ ਮਾਰਿਆ ਯਾਰ ਵੱਟਾ ਕਿਉਂ ਮਾਰੇ? ਤੂੰ ਕਿਉਂ ਮਾਰੇ? ਤੂੰ ਉਹ ਕਿਉਂ ਭਾਈ ਮੈਂ ਕਿਤੇ 4 ਪੀਸ ਠੀਕ ਹੈ ਕਰਦੇ ਨਾ? ਕੁੱਤੇ ਦੇ ਕੁੱਤਾ ਤੇਰੇ ਤਾਜੀ ਇਹ ਕੁੱਤਾ ਇੱਕ ਬੈਠਾ ਹੁੰਦਾ ਜੀ, ਉਹਨੂੰ ਆਵਾਜ਼ ਦੇਣ ਨੇ ਕੁੱਤੇ ਵੀਰੇ ਗੱਲ ਸੁਣ। ਸਾਜੀ ਚੁੱਪ ਕੀਤਾ ਹੋਇਆ, ਇਹਨੇ ਕਿਹਾ ਕੀ ਗੱਲ ਆ? ਉਹਨੇ ਇਸ ਕਿਸਮ ਦੀ ਅੰਦਰ ਚੱਕੀ ਉਹਨੇ ਕਿਹਾ ਬੇਟੇ ਥੈਂਕ ਯੂ ਭਾਜੀ, ਮੈਂ 2 ਦਿਨ ਹੋ ਗਏ ਖਾਧਾ ਕੁਝ ਨਹੀਂ। ਉਸਤਾਦ ਜੀ ਮੈਂ ਸੀ ਰਾਤ ਨੂੰ ਗਲੀ ਚੋਂ ਇਹਨੇ ਕਰਕੇ ਕਾਰ ਤੇ ਜਾਣੇ, ਮੈਂ ਤਾਂ ਸਲਮਾਨ ਕੁੱਤਾ ਤੇਜ਼ ਆ ਕੇ ਇੰਜ ਕਰਕੇ ਕਾਰ 'ਚ ਵੱਜਾ ਤੇ ਠਾਹ ਦੀ ਆਵਾਜ਼ ਆਈ, ਮੁੜ ਕੇ ਆਪੇ ਸਲੋ ਕਰ ਸ਼੍ਰੀਪਿਤਾ ਜੋ ਗਿਆ ਜਾਣ ਲਈ। ਮੈਂ ਸਿੱਖ ਲੈ ਕੇ ਮੈਂ ਕਿਹਾ ਹੁਣ ਕਿੰਨਾ ਕੱਚਾ ਹੋ ਕੇ ਜਾਣ ਲਿਆ, ਪਹਿਲੇ ਸਲੋ ਆਇਆ। ਉਹੀ ਤਾਂ ਮੈਂ ਕਹਿ ਰਿਹਾ ਯਾਰ, ਤੁਸੀਂ ਫੀਲਿੰਗਾਂ ਨੋਟ ਕਰੋ, ਉਹਨਾਂ ਨਾਲ ਫਰੈਂਕ ਹੋਵੋ ਯਾਰ। ਤੂੰ ਯਾਰ ਫੈਸਲ ਫਿਰ ਤੂੰ ਨਾ ਮੇਰੀ ਗੱਲ ਸੁਣ, ਹਰ ਇਨਸਾਨ ਨੇ ਨਾ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾ ਲਿਆ ਤਾਂ ਉੱਤੇ ਉਹ ਫਿਰ ਵਰਕਿੰਗ ਸ਼ੁਰੂ ਕਰ ਦਿੰਦਾ। ਕਰਦਾ ਤੂੰ ਜਾਨਵਰਾਂ ਵਾਸਤੇ ਫਿਰ ਕੁਝ ਕਰਨਾ ਸ਼ੁਰੂ ਕਰ। ਮੈਂ ਕਰਦਾ ਪਿਆ। ਨਹੀਂ ਤੂੰ ਤੇ ਆਪਣੇ ਘਰ ਵਾਲੇ ਵਾਸਤੇ ਤੇ ਮੈਂ ਕਰ, ਜਿਹੜੇ ਘਰ ਰੱਖੇ, ਮੇਰੀ ਗੱਲ ਸੁਣੋ ਨਹੀਂ ਜਿਹੜੇ ਉਸਤਾਦ, ਘਰ ਰੱਖੇ ਜਾਨਵਰ ਬਾਹਰ ਵੀ ਉਹਨਾਂ ਵਾਸਤੇ ਕੁਝ ਕਰ। ਮੈਂ ਜਾ ਕੇ ਇਨਸ਼ਾਅੱਲਾ ਤਾਲਾ ਮੇਰੀ ਲਾਹੌਰ ਇੱਕ ਮੀਟਿੰਗ ਹੋਣੀ, ਮੈਂ ਕੁੱਤਾ ਟੋਨ ਤੇ ਬਿੱਲੀ ਟੋਨ ਲਹਿਦਾ ਬਣਾਵਾਂਗਾ। ਉੱਥੇ ਜਿੰਨੇ ਵੀ ਅਵਾਰਾ ਕੁੱਤੇ ਨੇ ਮੈਂ ਸ਼ੈਲਟਰ ਬਣਾਉਣਾ, ਹਾਂਜੀ ਅਵਾਰਾ ਬਿੱਲੀਆਂ ਉਹਨਾਂ ਦਾ ਸ਼ੈਲਟਰ ਬਣਾਉਣਾ। ਮੈਂ ਬਿੱਲੀਆਂ ਲਹਿਦਾ ਰੱਖਣੀਆਂ, ਕੁੱਤੇ ਲਹਿਦਾ ਰੱਖਣੇ। ਕੁੱਤਾ ਟਾਊਨ, ਕੁੱਤਾ ਇਹ ਤੇ ਕੁੱਤਾ ਟਾਊਨ ਬਿੱਲੀ ਟਾਊਨ। ਹਾਂ ਉਸਤਾਦ ਜੀ, ਅਸੀਂ- ਇੰਨੀ ਜਗ੍ਹਾ ਖਾਲੀ ਹੈ ਫਰੀਦ ਸਾਹਿਬ ਤੁਸੀਂ ਜਾਓ ਨਾ ਟ੍ਰੇਨ ਤੇ, ਇੱਧਰ ਵੀ ਜਗ੍ਹਾ ਖਾਲੀ, ਇੱਧਰ ਵੀ। ਇੱਕ ਟਾਊਨ ਨਹੀਂ ਬਣਾ ਸਕਦੀ ਗਵਰਨਮੈਂਟ? ਇਹਨਾਂ ਕੋਈ ਇੱਕ ਅੱਧਾ ਬੰਦਾ ਮੁਲਾਜ਼ਮ ਰੱਖ ਲਵੇ ਕਿਹੜੇ ਕੁੱਤਿਆਂ ਵਾਸਤੇ? ਅਵਾਰਾ ਕੁੱਤੇ ਵਾਸਤੇ। ਓਏ ਅੱਛਾ, ਕੁੱਤਾ ਹਾਊਸਿੰਗ ਸਕੀਮ ਇਹਨਾਂ ਨੇ ਸ਼ੁਰੂ ਕਰਤੀ ਹੈ। ਅੱਛਾ, ਉਹਦੇ ਛੋਟੇ ਘਰ ਜਿਹੜੇ ਬਣਾਓਗੇ ਤੁਸੀਂ? ਕੁੱਤਿਆਂ ਦੀ ਘਰ ਨਹੀਂ ਹੁੰਦਾ। ਬਾਜ਼ਾਰ ਵੀ ਹੋਣਗੇ, ਕੁੱਤੇ ਦੁਕਾਨ ਲਾ ਕੇ ਬੈਠੇ, ਕੁੱਤੇ ਪਾਣ ਲਾ ਰਿਹਾ ਕੁੱਤੇ, ਸਾਰੇ ਕੁੱਤੇ ਹੀ ਨੇ। ਤੇ ਗੁਫ਼ਤਗੂ ਕਿਆ ਬਾਤ ਹੈ। ਆਹੋ ਇੱਕ ਬੁੱਢੀ ਜੀ ਕੁੱਤੀ ਮਾਈ ਸਾਫਾ ਬਣ ਕੇ ਦਾਣੇ ਦੁੱਧ ਦਿੰਦੀ ਹੈ, ਸਾਰਾ ਉਹਦੇ ਸਾਥ ਪਤਾ। ਉਦਾਂ ਹੀ ਹੁਣ ਕੁੱਤਾ ਪੁੱਛ ਰਿਹਾ ਮੇਰਾ ਗੁਰੂ ਆ ਇਹ ਚਾਹ ਰਿਹਾ ਤੂੰ? ਨਹੀਂ ਉਸਤਾਦ ਜੀ, ਮੈਂ ਸ਼ੈਲਟਰ ਰੈਪ ਕਹਿ ਰਿਹਾ, ਜਿਹੜੇ ਅਵਾਰਾ ਕੁੱਤੇ ਨੇ ਨਾ, ਜਿਹੜੇ ਉਹ ਵਟੇ ਮਾਰਦੇ ਮੇਰੇ ਕੋਲ ਲੋਕਾਂ ਲਿਖਾ ਲੋ, ਇਹਨੇ ਅਵਾਰਾ ਕੁੱਤਾ ਲਿਆਉਣਾ, ਇਸ ਨੀਅਤ ਨਾਲ ਹੀ ਆ ਵੀ ਇਹਨੂੰ ਮੈਂ ਸੈਟਲਮੈਂਟ ਕਰਾਂਗਾ। ਸੈਟਲਮੈਂਟ ਕਰਕੇ ਇਹਨੇ ਇਸ ਕਿਸਮ ਦੇ ਚ ਆਲੂ ਪਾਉਣੇ, ਮੇਰੇ ਕੋਲ ਲਿਖਾ ਲੋ। ਇਹ ਥੋੜੇ ਉਹ ਨਹੀਂ ਓਏ, ਆਲੂ- ਛੋਟਾ ਗੋਸ਼ਤ ਖਾਣਾ ਚਾਹ ਰਹੇ ਇਹ। ਉਸਤਾਦ ਜੀ ਮਾਜ਼ਰਤ ਨੇ ਇੱਕ ਮੁਲਕ, ਮੈਂ ਪਤਾ ਨਹੀਂ ਕਿਹੜਾ, ਉਹ ਸੁਡਾਨ ਪਤਾ ਨਹੀਂ ਕਿਹੜਾ ਸੀਗਾ। ਚੁਬਰਾ ਨਹੀਂ ਮੁਲਕ ਦੀ ਗੱਲ ਕਰਨ ਡਿਆ। ਗੋਜਰਾ। ਉੱਥੇ ਉਸਤਾਦ ਜੀ ਹੁਣ ਬਾਂਦਰ ਜਿਹੜਾ ਉਹਦਾ ਕੀ ਕੰਮ ਹੈ? ਛਾਲਾਂ ਮਾਰਨਾ, ਛਾਲ ਮਾਰ ਕੇ ਉਧਰਲੇ ਦਰਖਤ 'ਚ ਉਧਰਲੇ ਨਹੀਂ। ਉਹਨਾਂ ਨੇ ਉਸਤਾਦ ਜੀ ਬਾਂਦਰਾਂ ਨੂੰ ਸਿਖਾਇਆ, ਫਾਈਟ ਕਰਨੀ ਸਿਖਾਈ। ਕੈਂਗਰੂ, ਹਾਂ ਕੈਂਗਰੂ ਨੇ ਉਹਨੇ ਭਾਈ ਨੇ ਗਲਵਜ਼ ਪਾ ਕੇ ਇੰਜ ਕਰਨ ਲੱਗ ਪਿਆ, ਉਹ ਕੈਂਗਰੂ ਭਾਈ ਬਾਕਸਰ ਬਣ ਗਿਆ। ਸਿਖਾਓ, ਜਾਨਵਰ ਸਿੱਖਦੇ ਆ। ਇਹਨਾਂ ਨੇ ਕੈਂਗਰੂ ਘਰ ਲਿਆਂਦਾ, ਮੈਂ ਕੈਂਗਰੂ ਦੇ ਕੋਲ ਖਲੋਤਾ, ਕੈਂਗਰੂ ਚ ਬੋ ਹੀ ਆਈ ਜਾਵੇ। ਮੈਂ ਕਿਹਾ ਕੈਂਗਰੂ ਕੀ ਹੋਇਆ? ਕਹਿੰਦਾ ਕੀ ਕਰਾਂ ਭਾਈ, ਝੋਲੀ ਕੂੜਾ ਹੀ ਸੁੱਟੀ ਨਹੀਂ, ਉਹਨਾਂ ਨੇ ਬਾਂਦਰਾਂ ਨੂੰ ਉਸਤਾਦ ਜੀ ਅੱਗ ਲਾਣੀ ਦੱਸੀ। ਉਹ ਪਹਿਲੇ ਬਾਂਦਰ ਪਹਿਲੇ ਕੀ ਕਰਦਾ ਸੀ, ਤੁਸੀਂ ਉਹਨੂੰ ਮੱਝ ਦੇਣੀ, ਉਹਨੇ ਸਾਰਾ ਮਸਾਲਾ ਖਾ ਕੇ ਤੇ ਫਿਰ ਉਹਨੇ ਬਾਅਦ ਚੋਂ ਇੰਜ ਨਹੀਂ ਕਰਨਾ। ਉਹ ਫਿਰ ਉਹਨਾਂ ਨੇ ਸਮਝਾਇਆ, ਮੇਰਾ ਖਿਆਲ ਸਾਲ ਸਵਾ ਸਾਲ ਦੇ ਵਿੱਚ ਉਹਨੇ ਪਤਾ ਨਹੀਂ ਕਿੰਨੇ ਬਾਂਦਰ ਟ੍ਰੇਨ ਕਰਤੇ। ਇਹ ਜੰਗਲ 'ਚ ਅੱਗ ਲੱਗੀ ਸੀ ਜਿਹੜੀ ਬਹੁਤ ਜ਼ਿਆਦਾ ਲੱਗ ਗਈ ਸੀ, ਕਿੱਥੇ ਐਮਾਜ਼ੋਨ ਦੇ ਕੋਲ, ਤੇ ਉਹ ਬਾਂਦਰਾਂ ਨੇ ਲਾਈ ਸੀ। ਜੈਨ ਭਾਈ ਸਹੀ ਪੜ ਕਿ ਉਹਨਾਂ ਨੇ ਐਮਾਜ਼ੋਨ ਦੇ ਜੰਗਲ 'ਚ ਬਾਂਦਰਾਂ ਨੇ। ਉਹ ਯਾਰ ਖੁਦਾ ਦਾ ਨਾਮ ਫੈਸਲ ਸਾਹਿਬ। ਯਾਰ ਤੂੰ ਫੇਰ ਉਹਦੇ ਮਗਰ ਲੱਗ ਗਿਆ। ਅੱਛਾ ਯਾਰ, ਸਾਜੀ ਹੋ ਜਾਂਦਾ ਵਾ। ਬਾਂਦਰ ਨੂੰ ਬੰਦੂਕ ਚਲਾਣੀ ਸਿਖਾਤੀ ਗਈ ਊ। ਬੇਸਿਕਲੀ ਸ਼ਾਂਗਾ ਮਾਂਗਾ ਔਰ ਐਮਾਜ਼ੋਨ ਦੇ ਬਾਂਦਰਾਂ ਦੀ ਲੱਗਦੀ ਆ। ਸ਼ਾਂਗਾ ਮਾਂਗਾ ਦੇ ਬਦਲੇ ਹਮਲਾ ਕੀਤਾ ਐਮਾਜ਼ੋਨ ਤੇ, ਉਹ ਹੁਣ ਬਦਲਾ ਲੈ ਕੇ ਜਾ ਸਕਦੇ ਕਿ ਬਦਲਾ ਨਹੀਂ ਲੱਗ ਉਸਤਾਦ ਜੀ, ਉਹਨਾਂ ਨੇ ਹਨਾ ਉਹ ਬਾਂਦਰ ਨੂੰ ਬੰਦੂਕ ਚਲਾਣੀ ਸਿਖਾਤੀ। ਜੈਨ ਮੈਨੂੰ ਕਹਿਣ ਡਿਆ ਮੈਂ ਬਾਂਦਰ ਹੱਥ ਬੰਦੂਕ। ਹਾਂ ਸੁਣਿਆ ਬਾਂਦਰ ਹੱਥ ਬੰਦੂਕ ਜਿਹੜੀ ਮਿਸਾਲ ਹੈ ਨਾ, ਆਹੋ। ਉਹਦਾ ਮਤਲਬ ਇਹ ਆ ਕੋਈ ਚਲਾਉਂਦਾ ਹੀ ਆ, ਉਹ ਚਲਾਈ ਜਾਂਦਾ। ਇਸ ਤੋਂ ਕਹਿੰਦੇ ਬਾਂਦਰ ਹੱਥ ਬੰਦੂਕ ਆਈ ਆ। ਨਹੀਂ। ਹੁਣ ਦੇਖੋ ਕੀ ਬਣਦਾ। ਹਾਂ ਬਾਂਦਰ ਅੱਗ ਲਾਉਣੀ, ਅਦਰਕ ਦਾ ਸਵਾਦ, ਹਾਂ ਇਹ ਆ ਉਹਦਾ ਸੈਟਅਪ। ਬਾਂਦਰ ਕਿਆ ਜਾਣੇ ਆਗਣਾ ਠੇੜਾ। ਉਸਤਾਦ ਮੁਹਤਰਮ, ਬਾਂਦਰ ਕੇ ਜਾਣੇ ਜਾਣੇ ਆਂਗਣ ਟੇੜਾ। ਆਂਗਣ ਡੇੜਾ। ਆਹੋ, ਜਿਹੜੀ ਮਸ਼ਹੂਰ ਮਸਾਲਾ। ਬਾਂਦਰ ਹੱਥ ਬੰਦੂਕ ਆਉਣ ਤੋਂ ਮੁਰਾਦ ਹੈ ਵੇ ਕਿ ਜਦੋਂ ਉਹਦੇ ਹੱਥ ਬੰਦੂਕ ਆ ਗਈ, ਉਹਨੇ ਨਹੀਂ ਵੇਖਣਾ ਕਿ ਹਾਂ ਤੇ ਇਹ ਦਾ ਮਤਲਬ ਉਹਨੂੰ ਆਉਂਦੀ ਹੈ ਨਾ, ਤੂੰ ਕਹਿੰਦਾ ਉਹਨੂੰ ਚਲਾਉਣੀ ਸਿਖਾਤੀ। ਨਹੀਂ, ਉਹਨੂੰ ਦਿਸ਼ਾ ਦੱਸੀਏ। ਆ ਦਿਸ਼ਾ। ਅੱਛਾ, ਉਹਨੂੰ ਦਿਸ਼ਾ ਦੱਸੀ ਕਿ ਇਧਰਲੀ ਦਿਸ਼ਾ 'ਚ ਜਾਣਾ, ਉਧਰ ਦੁਸ਼ਮਣ, ਇੱਧਰ ਨੂੰ ਚਲਾਉਣੀ ਹੈ। ਇਧਰ ਨੂੰ ਚਲਾਣੀ। ਉਹ ਸਮਝ ਗਏ ਨੇ। ਇੱਕ ਬਾਂਦਰ ਸੇਬ ਰੱਖ ਕੇ ਬੈਠਾ, ਉਹ ਭਾਈ ਇਦਾਂ ਨਿਸ਼ਾਨਾ। ਉਹਨੇ 30-35 ਬਾਂਦਰ ਮਾਰਤੇ, ਗਲਤ ਨਿਸ਼ਾਨੇ ਲਾ ਲਏ। ਚਲੋ ਉਸਤਾਦ, ਲੇਕਿਨ ਇਹ ਐਕਸਪੀਰੀਅੰਸ ਕੀਤਾ ਗਿਆ, ਤਜਰਬਾ ਕੀਤਾ ਗਿਆ ਕਿ ਇਨਸਾਨਾਂ ਨਾਲੋਂ ਜਾਨਵਰਾਂ ਦੇ ਵਿੱਚ ਵਫਾ ਜ਼ਿਆਦਾ ਭਾਜੀ।
ਇਹ ਕਿੰਨੇ ਕੀਤਾ ਜੀ? ਹੈ ਜੀ ਕਿੰਨੇ ਕੀਤਾ ਇਹ ਤਜਰਬਾ? ਚਾਚਾ ਸ਼ਫੀ ਹੈ ਜੀ, ਉਹ ਤੇਲ ਦਾ ਕੰਮ ਹੀ ਕਰਦਾ, ਦਿਨ ਤੇਲ ਵੇਚਦਾ ਵਾ, ਸ਼ਾਮ ਨੂੰ ਤਜਰਬੇ ਕਰਦਾ। ਇਹ ਅੱਛਾ। ਸਾਇੰਸਦਾਨਾਂ ਨੇ ਕੀਤਾ ਜੀ, ਲੌਜੀਕਲੀ ਇਹਦੇ ਸਵਾਲ ਆ। ਟੋਟਲ ਸਾਇੰਸਦਾਨ ਮਹਾਰਾਜਦੀਨ, ਸ਼ਫੀ, ਨਹੀਂ। ਅਸ਼ਰਫ, ਤੁਸੀਂ ਗੂਗਲ ਤੇ ਸਰਚ ਕਰੋ, ਤੁਹਾਨੂੰ ਆਏਗਾ ਗੁੱਗਾ, ਨੀਮਾ, ਏਦਾਂ ਕਰਕੇ। ਬਾਬਫਾ ਐਨੀਮਲ। ਯਾਰ ਨਹੀਂ, ਉਹ ਇੱਕ ਫੀਲਿੰਗਲੈਸ ਜਿਹੜੀ ਉਹ ਗੱਲ ਬੜੀ ਅੱਛੀ ਕੀਤੀ ਕਿ ਜਾਨਵਰ ਕੁੱਤਾ ਫੀਲਿੰਗਲੈਸ ਹੁੰਦਾ। ਉਹ ਭਾਵੇਂ ਨਾ ਹਰ ਨਹੀਂ ਹੁੰਦਾ ਯਾਰ, ਉਹਦੀ ਵੀ ਇੱਕ ਨਸਲ ਹੁੰਦੀ ਆ। ਐਸੇ ਵੀ ਕੁੱਤੇ ਨੇ 20 ਸਾਲ ਉਹਨਾਂ ਨੂੰ ਪਾਈ ਜਾਂ ਘਰ ਰੱਖ ਕੇ ਚੌਰ ਹੋਣਗੇ, ਸਭ ਤੋਂ ਪਹਿਲੇ ਕੁੱਤਾ ਗਾਇਬ ਹੋਇਆ। ਮੈਂ ਤਾਂ ਸਹੀ ਕਹਿ ਰਿਹਾ, ਇਹ ਵੀ ਨਸਲ ਹੈ। ਸਭ ਤੋਂ ਪਹਿਲੇ ਉਸ ਘਰੋਂ ਕੁੱਤਾ ਦੱਸੇਗਾ ਯਾਰ ਉਹ ਵੀ ਕਿਵੇਂ ਸ਼ੌਕ ਜੀ, ਉਹ ਵੀ ਇਹ ਵੀ ਨਸਲ ਆ। ਇੱਕ ਉਹ ਹੁੰਦਾ ਤੁਸੀਂ ਵੈਸੇ ਆਪਣੇ ਸ਼ੌਕ ਵਾਸਤੇ ਯਾਨੀ ਤੁਹਾਡਾ ਪਰਪਸ ਕੀ ਹੈ, ਤੁਸੀਂ ਡੌਗ ਕਿਸ ਪਰਪਸ ਵਾਸਤੇ ਰੱਖਦੇ? ਸ਼ਿਕਾਰ ਤੇ ਜਾਣ ਵਾਲੇ ਨੇ ਲੈਦਾ ਟ੍ਰੇਨ ਕੀਤਾ, ਹਾਂਜੀ। ਉਹਨਾਂ ਨੂੰ ਪਤਾ ਗੋਲੀ ਦੀ ਆਵਾਜ਼ ਆ, ਉਹਨੂੰ ਨਹੀਂ ਪਤਾ ਅੱਗੋਂ ਵੱਜੀ ਕਿ ਨਹੀਂ ਵੱਜੀ, ਨੂੰ ਦੌੜ ਲਾ ਦੇਣੀ। ਉਹਦੇ 3.5 ਘੰਟੇ ਬਾਅਦ ਹਾਂ ਵਧਾਵੇ ਵਾਪਸ, ਭਾਈ ਨਹੀਂ ਲੱਭਾ ਭਾਈ, ਇਹ ਬੜੀ ਅੱਛੀ ਗੱਲ ਕੀਤੀ ਵੱਜੀ ਨਹੀਂ ਸੀ। ਹਰ ਕੁੱਤੇ ਦੀ ਆਪਣੀ ਆਪਣੀ ਫੀਲਡ ਆ, ਸ਼ਿਕਾਰ ਲੈਦਾ ਕਰਦੇ ਆ। ਕਰਕੇ ਵਿਖਾਏਗਾ ਜੀ। ਨਹੀਂ ਕਰਕੇ ਨਹੀਂ, ਵੀ ਜਿਹੜੇ ਕੁੱਤੇ ਨੇ ਚੋਰ ਫੜਨਾ ਨਾ, ਉਹ ਪੀਣੀ ਨੂੰ ਪਊਗਾ। ਤੂੰ ਸਾਦਾ ਤੋਂ ਲੱਗ ਕੇ ਘੰਟਾ ਬੈਠਾ, ਉਹਨੂੰ ਪਤਾ ਯਾਰ ਸਾਦਾ ਘਰ ਦਾ ਫੈਮਿਲੀ ਤੇ ਬੰਦਾ ਜੋ ਮਰਜ਼ੀ ਉਹਨਾਂ ਚਵਲਾ ਮਰਜ਼ੀ ਤੈਨੂੰ ਕੁਝ ਨਹੀਂ ਕਹੂਗਾ। ਚੋਰ ਜੋ ਤੂੰ ਮਾਸਕ ਪਾ ਕੇ ਉਹਨਾਂ ਨਕਾਬ ਕਰਕੇ ਰਾਤ ਨੂੰ ਕੱਲ ਟੱਪਣੀ ਤੈਨੂੰ ਫੜ ਲੈਣਾ ਉਹਨੇ ਮਾਸਕ ਵੱਲੋਂ ਕਿਹਾ ਹੁੰਦਾ ਕਿ ਆ ਚੋਰ ਵਾ। ਸਰ ਉਹ ਦੱਸਿਆ ਹੁੰਦਾ ਤਸਵੀਰ ਤੁਸੀਂ ਵੀ ਇਹ ਡਾਕੂ ਆ, ਇਹ ਨਕਾਬ ਕਰਦੇ ਆ। ਯਾਰ ਮਿੱਠੇ ਤੈਨੂੰ ਕੀ ਹੋ ਗਿਆ? ਤੂੰ ਕਿਸ ਚੱਕਰ 'ਚ ਲੱਗ ਗਿਆ ਯਾਰ? ਮੈਨੂੰ ਤੇ ਮਿੱਠੇ ਦੀ ਨਹੀਂ ਸਮਝ। ਇਲਮ ਆਣਾ ਉਸਤਾਦ ਜੀ, ਜਦੋਂ ਪਟਨੇ ਆਵੇ ਇਲਮ ਤੇ ਫਿਰ ਕਿਤੇ ਨਾ ਕਿਤੇ ਡੌਗ ਭਾਵੇਂ ਨਾ ਡੌਗ ਲੈਦਾ ਪਰਪਸ ਵਾਸਤੇ ਹੁੰਦਾ ਹੈ। ਕੋਈ ਅਗਰੈਸਿਵ ਡੌਗ ਰੱਖਿਆ ਹੁੰਦਾ ਉਹਨੇ, ਕਈ ਐ ਤੇ ਘਰ ਰੱਖਣ ਵਾਲੇ ਯਾਨੀ ਫੈਮਿਲੀ ਡੌਗ ਨਹੀਂ ਹੁੰਦੇ, ਬਾਹਰ ਹੀ ਰੱਖਣਾ ਉਹਨੂੰ ਤੁਸੀਂ। ਉਹਨੇ ਆਰੀਆਂ ਪਾਰ ਵਾਲਾ ਕੁੱਤਾ ਹੋ ਆਪ ਹੈ ਨਿਗਾਹ ਕਰਨੀ। ਇੱਕ ਹੁੰਦਾ ਲੈਬਰੇ ਆ, ਲੈਬਰੇ ਤੂੰ ਕਹਿ ਜਾਂਦਾ ਕਿ ਤੁਹਾਡਾ ਫੈਮਿਲੀ ਮੈਂਬਰ ਆ। ਹਾਂਜੀ ਹਾਂਜੀ ਉਹਦੇ ਚ ਦੋਵੇਂ ਕੁਆਲਿਟੀਆਂ ਨੇ, ਮਤਲਬ ਉਹ ਪੈਪੂ ਵੀ ਜਾਂਦਾ ਵਾ, ਮਾਲਕ ਦੀ ਰੱਖਿਆ ਵੀ ਕਰਦਾ ਤੇ ਘਰ ਵੀ ਉਹਨੂੰ ਤੁਸੀਂ ਉਹਨੇ ਰਹਿਣਾ ਹੀ ਤੁਹਾਡੇ ਨਾਲ ਆ। ਜਰਮਨ ਸ਼ੈਫਰਡ ਵੀ ਮਤਲਬ ਉਹ ਬਗਿਆੜੀ ਲੜਾਈਆਂ ਵਾਲੇ। ਫਿਰ ਆ ਕਈਆਂ ਨੇ ਫਸਲਾਂ 'ਚ ਰੱਖੇ ਆ ਜਿਹੜੇ ਸੂਰ ਫੜ ਕੇ ਲਿਆਉਂਦੇ ਆ, ਦੌੜਾਂ ਲਾ ਕੇ ਫਸਲਾਂ ਦੇ ਵਿੱਚੋਂ ਉਹ ਫੜ ਲੈਂਦੇ, ਉਹ ਮਾਲਕ ਵੀ ਛੁਡਾ ਰਿਹਾ ਉਦੋਂ ਨਹੀਂ ਛੱਡਦੇ, ਉਹ ਇੰਨੇ ਅਗਰੈਸਿਵ ਹੁੰਦੇ। ਤੇ ਮੁਖਤਲਿਫ ਲੈਦਾ ਵਫਾਲ ਹੈ ਗੱਲ ਜਿਹੜੀ ਨਾ, ਉਹ ਹਰ ਕੁੱਤੇ 'ਚ ਵੀ ਨਹੀਂ ਹੁੰਦੀ। ਮੈਂ ਤੁਹਾਨੂੰ ਕਹਿ ਰਿਹਾ, ਹੁਣ ਇਹਦੇ ਚੋਰ ਭੇਜੇ ਦੇ ਘਰ, ਹਾਲਾਂਕਿ ਜਰਮਨ ਸ਼ੈਫਰਡ ਆ, ਉਹਦੀ ਤਰਬੀਅਤ ਨਹੀਂ ਹੈਗੀ। ਵੇਖੀ ਤੂੰ ਕੀ ਹਾਲ ਕਰਦਾ ਉਹ ਜਰਮਨ ਸ਼ੈਫਰਡ ਹਸਕੀ ਨੂੰ ਛੋਟੇ ਨੂੰ ਪੁੱਛਣ ਕੀ ਕਰੀਏ ਹੁਣ? ਇਹਦੇ ਘਰ ਚੋਰ ਅੱਲਾ ਮਾਫੀ, ਸਭ ਤੋਂ ਪਹਿਲੇ ਜਰਮਨ ਸ਼ੈਫਰਡ ਨੇ ਕੁੱਦੇ ਚਾਲੇ ਤੇ ਬੱਟੇ ਤੇ ਲੋਕ ਦੇਖ ਰਹੇ ਹੁਣ ਚਲੇ ਗਏ ਕਿ ਨਹੀਂ। ਇਹ ਵੀ ਕਿਸੇ ਦਿਨ ਭੁਲੇਖਾ ਕੱਢ ਲਓ। ਨਹੀਂ ਇਹਦੇ ਘਰ ਚੋਰ ਹੈ ਤੇ ਪਹਿਲੇ ਜਨਵਰ ਸ਼ੈਫਰਡ ਕੋਲ ਛਾਪਰ ਬਣ ਰਿਹਾ, ਕਹਿੰਦਾ ਭਾਈ ਮੈਂ ਤੁਹਾਡੇ ਨਾਲ ਹੀ ਜਾਣਾ, ਉਹ ਵੀ ਨਿਕਲ ਗਿਆ ਆਰਾਮ ਨਾਲ। ਜਰਮਨ ਸ਼ੈਫਰਡ ਉਹ ਸਿੱਟ ਦੂ ਤੇ ਮਗਰ ਲੁਕਿਆ, ਮੈਨੂੰ ਬਚਾ ਲਾ। ਫਰਿੱਜ 'ਚ ਵੜ ਗਿਆ, ਜੰਮਿਆ ਹੋਇਆ ਬਾਹਰ ਆਇਆ ਅੱਜ-ਕੱਲ। ਅੱਛਾ ਇਹਦੇ ਘਰ ਚੋਰ ਆਏ ਤੇ ਕੁੱਤਾ ਹੌਲਫੁਲ ਹੋ ਗਿਆ ਤੇ ਹੁਣ ਲੁਕ ਰਿਹਾ ਉਹਨਾਂ ਦੇ ਸਾਹਮਣੇ ਤੇ ਭੌਂ ਕੁੱਤੇ ਮੁਰਿਆ ਤੇ ਆਵਾਜ਼ ਕਰ ਬੈ 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 ਬੈ, ਯਾਨੀ ਐਕਸਪ੍ਰੈਸ਼ਨ ਹੋਈ ਨੇ ਬਹੁ ਬਹੁ ਵਾਲੇ ਤੇ ਅੰਦਰੋਂ ਸਕ੍ਰਿਪਟ ਚੇਂਜ ਆ। ਡਰਿਆ ਲੈ ਕਹਿੰਦਾ ਬੈ ਬੈ। ਚਲੋ ਜਿਹੜੀ ਵੀ ਉਸਤਾਦ ਜੀ ਗੱਲ ਮਾੜੀ ਅੱਛਾ ਤੈਨੂੰ ਵੈਸੇ ਅੱਜ ਤੱਕ ਉਹਦਾ ਫਾਇਦਾ ਸ਼ੌਕ ਹੀ ਹੈ ਬਸ? ਉਹਦੇ ਕੋਲੋਂ ਕੋਈ ਫਾਇਦਾ, ਕੋਈ ਕਦੀ ਉਹਨੇ ਕੋਈ ਤੇਰੀ ਸਲਤਨਤ ਬਚਾਈ ਹੋਵੇ, ਕਦੀ ਕੋਈ ਤੇਰੀ ਕੋਈ ਬੱਚੇ ਨੂੰ ਕਿਸੇ ਨੇ ਛੇੜਿਆ ਹੋਵੇ ਉਹ ਪੈ ਗਿਆ, ਮਤਲਬ ਇਦਾਂ ਦਾ ਕੋਈ ਫਾਇਦਾ ਹੀ ਸਿਰਫ ਸ਼ੌਕ ਰੱਖਿਆ? ਉਸਤਾਦ ਜੀ ਮੈਂ ਉਹੀ ਅਧਿਕਾਰ ਹੈ ਨਾ, ਜਿਹੜਾ ਮੇਰਾ ਜੈਕੀ ਹੈ ਨਾ, ਮੈਂ ਬਾਹਰ ਖਲੋਣਾ ਵਾ, ਤੁਸੀਂ ਆ ਕੇ ਮੈਨੂੰ ਗਲੇ ਮਿਲਣਾ ਤੇ ਸੇਫ ਹੋ, ਠੀਕ ਹੈ ਨਾ। ਤੁਸੀਂ ਮੈਨੂੰ ਇੱਥੋਂ ਇੰਜ ਕਰਕੇ ਫੜਨਾ ਜਾਂ ਸਖਤੀ ਦੇ ਨਾਲ, ਤੇ ਉਹਨੇ ਵਾਚ ਕਰਨਾ ਤੁਹਾਨੂੰ, ਉਹਨੇ ਕਲੈਪ ਕਰਨੀ ਹੈ ਵੀ ਮਾਲਕ ਦੇ ਪੈਣ ਡਿੱਗਿਆ ਕੋਈ ਨਹੀਂ ਉਹ ਇਹਨਾਂ ਦਾ ਸਖਤ ਹੈ ਕਿ ਉਹ ਮੈਨੂੰ ਕੋਈ ਵੀ ਇੰਜ ਕਰਕੇ ਫੜੇਗਾ ਨਾ ਤੇ ਉਹਨੇ ਛਾਲ ਮਾਰਨੀ ਉਹਦੇ ਉੱਤੇ। ਚਲੋ ਮੈਂ ਜਾਣਾ ਫਰੀਸਰ, ਤੁਸੀਂ ਕੁੱਤਾ ਪੜ ਲੈਣਾ, ਮੈਂ ਇਹਨੂੰ ਪੜ ਲੈਣਾ। ਚਲੋ ਆਇਓ। ਸਾਜੀ ਇਹਦੇ ਕੁੱਤੇ ਨੂੰ ਪਤਾ ਕੀ ਕਰਨਾ, ਉਹ ਗੱਦ ਫਿਲਮ 'ਚ ਜਿਹੜਾ ਕਮੀਜ਼ ਨਹੀਂ ਪਾਉਂਦਾ, ਜਦੋਂ ਇਹਨੂੰ ਪੈਣੀ ਉਹਨੇ ਕਮੀਜ਼ ਪਾਉਣੀ ਸ਼ੀਸ਼ੇ ਅੱਗੇ ਕੋਲ। ਉਹਨੇ ਕਹਿਣਾ ਦੀਦੀ ਆਜ ਮੇਰੇ ਤੁਹਾਡੇ ਜ਼ਖਮੋਂ पे देखो मैंने बर्फ रख ਹਾਏ ਹਾਂ ਸਹੀ ਗੱਲ ਆ। ਨਹੀਂ ਸਾਜੀ ਉਹ ਜਗ੍ਹਾ ਘੇਰੀ ਆ ਕੁੱਤੇ ਨੇ, ਕੁੱਤੇ ਜਿਹੜੇ ਭਾਵੇਂ ਤੁਹਾਡਾ ਇੱਕ ਚੱਕਰ ਹੁੰਦਾ ਨਾ, ਤੁਹਾਡਾ ਕੋਈ ਤੁਸੀਂ ਗੱਡੀ ਰੱਖਣੀ ਆ, ਤੁਸੀਂ ਪਰਿੰਦੇ ਰੱਖਣੇ ਨੇ, ਤੁਸੀਂ ਕੁੱਤਾ ਰੱਖਣਾ, ਉਹਦਾ ਕੋਈ ਤੁਹਾਡਾ ਉਹਦਾ ਕੋਈ ਸੈਟਅਪ ਵੀ ਹੋਵੇ। ਹੁਣ ਤੂੰ ਜਿਸ ਘਰ 'ਚ ਰਹਿ ਰਿਹਾ ਵਾ ਉੱਥੇ ਮਤਲਬ ਮੈਨੂੰ ਨਹੀਂ ਸਮਝ ਆ ਰਹੀ, ਇਹਦੇ ਕੁੱਤੇ ਵੀ 2 ਰੱਖੇ, ਬੱਕਰੀ ਵੀ ਰੱਖੀ, ਮਤਲਬ ਇਹਦੇ ਕੁੱਤੇ ਨੇ ਨਾ 100-150 ਮੀਂਗਣ ਸਟਾਕ ਕੀਤੀ ਹੁੰਦੀ, ਜੇਬ 'ਚ ਪਾਈ ਹੁੰਦੀ। ਜਦੋਂ ਚੋਰ ਉਹਨਾਂ ਜਾਣ ਕੇ ਕਰਕੇ ਮੀਂਗਣਾ ਖਿਲਾਰਦਾ ਵੀ ਉਹ ਸਮਝ ਉਹਨੇ ਬੱਕਰਾ ਵਾ। ਉਹ ਵੀ ਮੇਰੇ ਕੁਝ ਕਹਿਣ ਨਾ, ਇੰਨਾ ਡਰਦਾ ਵਾ 100-150 ਕਿੰਨਾ ਨੇ ਸਕਿਆ ਯਾਰ, ਕਹਿੰਦੀ ਕਰ ਤੋਬਾ ਕੋਲੋਂ ਦੇ ਲੰਘਦੇ ਹੁੰਦਾ ਤੇ ਐਵੇਂ ਕਹਿਣਾ ਮੀ। ਨਹੀਂ ਭਾਨ ਫੈਸਲਾ ਵਾਲਾ ਜਰਮਨ ਸ਼ੈਫਰਡ ਮੈਂ ਦੇਖਿਆ, ਉਹ ਯਕੀਨ ਮੰਨੋ ਪਿੱਛੋਂ ਨੀਮਾ ਕਾ ਤੋਂ ਇੰਨਾ ਭਾਜੀ
ਪਿੱਛੇ ਕੱਪੜੇ ਕੁਪੜੇ ਰੱਖੇ ਸੀ ਪਿੱਛੋਂ ਸ਼ਾਖ ਮਾਰ ਗਿਆ ਇੰਝ ਹੀ ਉਹਦੇ ਹੁੰਦਾ ਵਾ ਯਾਰ, ਇੰਝ ਹੀ ਹੁੰਦਾ ਵਾ। ਉਹਦੇ ਚ ਬਿਸਤਰੇ ਰੱਖਦੇ ਰਹੇ ਪਿੱਛੋਂ ਬਿਲਕੁਲ ਹੀ ਆਇਆ ਵਾ ਯਾਰ, ਵੀ ਜਿਵੇਂ ਪਿੱਛੋਂ ਚੂਪ ਗਿਆ ਉਹਨੂੰ। ਵੇਟ ਲਿਫਟਰ ਵੇਖੋਗੇ ਨਾ, ਉਹਦਾ ਐਂ ਸੀਨਾ ਹੋਏਗਾ ਤੇ ਤੁਹਾਨੂੰ ਵੀ ਸ਼ੇਪ ਨੂੰ ਗਿਆ ਇਹ ਤੇ ਉਹ ਬੜਾ ਇਸਤਰੀ ਸਟੈਂਡ ਦਾ ਕੁੱਤਾ ਯਾਰ, ਮੈਂ ਡੈਡ ਹੀ ਮਰ ਗਈ ਉਹਦੀ ਯਾਰ। ਚੱਕੀ ਕੁੱਤਾ ਵਾ, ਨਹੀਂ ਚੱਕੀ ਹੈ ਹੀ ਨਹੀਂ। ਚੱਕੀ ਕੁੱਤਾ ਆਇਆ ਕਿਹੜੀ ਟਰਮ ਹੈ ਚੱਕੀ ਕੁੱਤਾ ਯਾਰ ਓਏ ਹੋਏ। ਉਹਦੇ ਸਿਰ ਜਰਮਨ ਸ਼ੈਫਰਡ ਸਿੱਧੇ ਨਹੀਂ ਹੁੰਦੇ, ਹਾਂ ਬਿਲਕੁਲ ਸਹੀ ਹੁੰਦੇ ਸਿੱਧੇ ਉਹ ਪਿੱਛੋਂ ਉਹ ਨਹੀਂ, ਸਲਾਈਡ ਹੁੰਦੀ ਹੈ ਜਰਮਨ ਚ। ਉਹ ਨਹੀਂ ਯਾਰ ਉਹ ਤੇ ਐ ਜੋ ਬੱਚੇ ਘੀਸੀਆਂ ਲੈਂਦੇ ਉਹ ਤਾਂ ਲਗਣ ਬੱਗੇ ਦੀ ਹੁੰਦੀ ਹੈ। ਉਸਤਾਦ ਮੁਹਤਰਮ, ਉਹ ਲੱਤਾਂ ਛੋਟੀਆਂ ਨਹੀਂ ਹੁੰਦੀਆਂ ਉਹਦੀਆਂ ਪਿਛਲੀਆਂ। ਮੇਰੀ ਅਰਜ਼ ਸੁਣ ਲਓ, ਜਰਮਨ ਸ਼ੈਫਰਡ ਜਿਹੜਾ ਡਬਲ ਕੋਟ ਹੁੰਦਾ ਨਾ, ਉਹ ਸਲਾਈਡ ਵਾਲਾ ਹੁੰਦਾ, ਇਹ ਇੰਜ ਥੋੜਾ ਜਿਹਾ ਹੁੰਦਾ। ਜਿਹੜਾ ਬਰਾਬਰ ਹੁੰਦਾ ਨਾ, ਉਹ ਦੂਸਰਾ ਸਿੰਗਲ ਕੋਟ ਹੁੰਦਾ। ਅੱਛਾ, ਸਿੰਗਲ ਕੋਟ ਤੇ ਡਬਲ ਕੋਟ। ਗਿੱਲੇ ਪਲਸਤਰ ਨੂੰ ਕੋਈ ਬੱਚਾ ਹੱਥ ਤੋਂ ਮਾਰਦੇ ਨੀਵਾ ਜਿਹਾ ਨਹੀਂ ਹੁੰਦਾ, ਪਿੱਛੋਂ ਕੁੱਤਾ ਹੈ ਨੀਵਾ ਜਿਹਾ ਵਾ। ਅੱਛਾ, ਉਹ ਕਬੂਤਰਾਂ ਵਾਲੇ ਦਾ ਕੀ ਕਰਨਾ ਜਿਹਦਾ 5000 ਜਰਮਾਨਾ ਹੈ? ਉਹ ਤਾਂ ਫਸਿਆ ਰਹਿਣ ਦੇ। ਆ ਤੇ ਫਿਰ ਬਾਜੀ ਉਹ 5000 ਨਹੀਂ ਹੋਣਾ ਵੈਸੇ ਉਹ 5000 ਦਿਰਹਮ ਯਾਰ, ਮੈਂ ਤੈਨੂੰ ਮਜ਼ਾਕ ਕਰ ਰਿਹਾ। ਉਹ ਸਾਡੇ ਲਈ 5000 ਦਿਰਹਮ ਆਣਾ, ਉੱਥੇ ਦੀ ਹਕੂਮਤ ਆ, ਉਹਨਾਂ ਦੇ ਜੋ ਕਰੰਸੀ ਹੈ। ਉਹਨਾਂ ਨੂੰ ਕੀ ਕਰਜ਼ ਵੀ ਇਹ ਪਾਕਿਸਤਾਨ ਚੋਂ ਆਇਆ, ਉੱਥੇ 78 ਰੁਪਏ ਦਾ ਹੈ। ਨਹੀਂ ਫਿਰ ਇਹ ਵੀ ਜ਼ਿਆਦਤੀ ਹੈ ਨਾ, ਇਹ ਵੀ ਕਿਹੜਾ ਰੂਲ ਹੋਇਆ ਨਹੀਂ ਭੈਣ, ਉਹਨਾਂ ਨਾ ਭੈਣ ਇੱਕ ਬੰਦੇ ਨੂੰ ਪਤਾ ਹੀ ਨਹੀਂ, ਮੈਂ ਮਤਲਬ ਜਾਣਾ ਤੇ ਮੈਂ ਜਾ ਕੇ ਬਾਜਰਾ ਪਾ ਦੇਣਾ ਅੱਛਾ, ਨਹੀਂ ਪਤਾ ਤੇ ਪੰਗਾ ਕਿਉਂ ਲਿਆ ਤੂੰ? ਯਾਰ ਉਹ ਮਾਮਾ ਲੱਗਦਾ ਮੈਨੂੰ ਹੁਣ ਇੱਕ ਨਹੀਂ ਰੂਲਸ ਦਾ ਪਤਾ ਤੇ ਯਾਰ। ਫਿਰ ਤੂੰ ਨਾ ਪਾ। ਬੜੇ ਬੰਦੇ ਨਾ ਸੁਣਾ ਕੇ ਕਿ ਉੱਥੇ ਕਿੰਗ ਸਾਹਿਬ ਨੇ 50,000 ਦਿਰਹਮ ਦੇ ਦਿਆ, ਨਾਮ ਦੇ ਦਿਆ, ਬਿੱਲੀ ਕੋ ਪਾਣੀ ਪਿਲਾਇਆ। ਇਹ ਬੜੇ ਲੋਕ ਸੁਣਵਈਏ ਜਾਣ ਡਏ ਤਾਂ ਸੁਣਾ ਕੇ ਪੰਜ ਫੈਸਲੇ ਵੀ ਚਲੇ ਗਏ। ਬਿੱਲੀ ਚੜਾ ਕੇ ਨਾ ਸਮਾਨ ਤੇ ਉੱਥੇ ਤਾਰਾਂ ਤੇ, ਹੁਣ ਮੂਵੀ ਬਣਾਉਣ ਵਾਸਤੇ ਬੰਦਾ ਕੋਈ ਨਾ ਪਿਆ, ਬਿੱਲੀਆਂ ਖੜੀ ਕਰਕੇ ਵਿੱਚ ਕੈਮਰੇ ਦਾ ਹੰਝ ਕਰਕੇ ਬਿੱਲੀ ਕਦੇ ਐਦੀ ਮੂਵੀ ਬਣਾਈ, ਫਿਰ ਆਪੜ ਕੇ ਬਿੱਲੀ ਦੀ ਬਣਾਉਂਦੇ ਸੀ, ਉਹ ਫਿਰ ਜੋੜ ਕੇ ਸਿੰਕ ਕਰਕੇ ਅਪਲੋਡ ਕੀਤਾ। ਨਹੀਂ ਇੱਕ ਉਹ ਪਰਿੰਦਾ ਸੀ, ਉਹ ਪਰਿੰਦਾ ਜਿਹੜਾ ਪਤਾ ਨਹੀਂ ਆਸਟ੍ਰੇਲੀਆ ਕਿਹੜੇ ਮੁਲਕ ਦੇ ਵਿੱਚ ਉਸਤਾਦ ਜੀ, ਉਹ ਜਿਹੜਾ ਇੱਕ ਸ਼ਾਪਿੰਗ ਮਾਲ ਦੇ ਵਿੱਚੋਂ ਡੇਲੀ ਲੇਜ਼ ਦੇ ਪੈਕਟ ਤੇ ਕਦੀ ਕੋਈ ਪੈਕਟ ਲੈ ਕੇ ਦੌੜ ਜਾਂਦਾ ਸੀ। ਉਹਨਾਂ ਤੇ ਪਰਚਾ ਕਰਾਇਆ ਸੀ ਵੀ ਇਹ ਮੇਰੀ ਦੁਕਾਨ ਦਾ ਬੜਾ ਵੱਡਾ ਨੁਕਸਾਨ ਕਰੇ, ਉਹ ਹਟਿਆ ਹੀ ਨਹੀਂ। ਅੱਛਾ, ਤੈਨੂੰ ਇਹੀ ਕਹਿ ਰਿਹਾ ਨਾ ਕਿ ਉੱਥੇ ਤੇ ਜਿਹੜੇ ਜਾਨਵਰ ਨੇ ਨਾ ਉਸਤਾਦ ਜੀ, ਉਹਨਾਂ ਨੂੰ ਡਰ ਨਹੀਂਗਾ, ਉਹ ਸ਼ੀਸ਼ੂ ਵਾਲਾ ਚੱਕਰ ਨਹੀਂਗਾ। ਉਹ ਨਹੀਂ, ਉਹ ਸਮਝਦੇ ਕਿ ਕੋਈ ਚੱਕਰ ਨਹੀਂ। ਜਿਵੇਂ ਤੁਹਾਡਾ ਹੱਕ ਆਈਡੀ ਬਣੀ ਤੁਹਾਡੀ ਪਾਕਿਸਤਾਨ 'ਚ, ਹਾਂਜੀ ਹਾਂਜੀ, ਤੁਸੀਂ ਆਪਣੇ ਆਪ ਨੂੰ ਇੱਥੇ ਦਾ ਰੈਜ਼ੀਡੈਂਟ ਤੁਸੀਂ ਸਮਝਦੇ ਹੋ, ਲੀਗਲ ਸਮਝਦੇ ਹੋ, ਕਿਉਂ ਫੀਲ ਕਰ ਹਾਂ ਕਿ ਮੈਂ ਇੱਥੇ ਦਾ ਜੀ, ਉਹ ਮੇਰੇ ਨੈਸ਼ਨੈਲਿਟੀ, ਉਹ ਉੱਥੇ ਦੀ ਨੈਸ਼ਨੈਲਿਟੀ ਸਮਝਦੇ ਆਪਣੀ, ਹਾਂਜੀ। ਤੇ ਉਹ ਚੇਦਾ ਕਰਦੇ ਹੋ ਵੀ। ਤੇ ਪੰਜ ਫੈਸਲੇ ਵੀ ਕੋਈ ਸਹੂਲਤ ਵਾਸਤੇ ਨਹੀਂ, ਇਹ ਕੋਈ ਚੋਰ ਫੜਨ ਵਾਸਤੇ ਨਹੀਂ। ਬੇਸਿਕਲੀ ਮਟਨ ਚੋਰੀ ਕਰਕੇ ਲਿਆਉਂਦਾ ਕੁੱਤਾ, ਫੱਟਾ ਉੱਚਾ ਹੁੰਦਾ ਵਾ, ਕੁੱਤਾ ਥੱਲੇ ਬੈਠਾ ਹੁੰਦਾ, ਮੈਂ ਹਲਕਾ ਹਲਕਾ ਤਾਂ ਕਰਕੇ ਬੋਟੀ ਖਿੱਚ ਕੇ ਥੱਲੇ, ਜੋ ਛਾਪਰ ਭਰ ਜਾਂਦਾ ਆਰਾਮ ਨਾਲ ਨਿਕਲ ਜਾਂਦਾ। ਅੱਛਾ, ਤੇ ਫਿਰ ਕਿਹਨੂੰ ਦਿੰਦਾ ਲਿਆ ਕੇ? ਮੈਨੂੰ ਨਹੀਂ ਦਿੰਦਾ, ਮੈਂ ਮਾਲ ਭਾਜੀ ਬੜ ਸੁਣੇ ਹੱਥ ਪਾਉਂਦੇ। ਤੁਹਾਨੂੰ ਦੇਣਾ ਉਹਨੇ, ਮੈਨੂੰ ਨਹੀਂ ਦੇਣਾ। ਉਸਤਾਦ ਜੀ ਨਹੀਂ, ਇੱਥੇ ਦੇ ਖੋਤੇ ਉਸਤਾਦ ਜੀ ਬੜੇ ਬੜੇ। ਆਪਾਂ ਗੁਜਰਾਤ ਗਏ ਸੀ, ਯਾਦ ਆ? ਹਾਂ, ਉਹ ਇੱਕ ਵਾਰੀ ਰਾਜ ਖੋਤੇ ਖਲੋਤੇ ਸੀ ਸੜਕਾਂ ਦੇ ਵਿੱਚ, ਤੇ ਉਹ ਖੋਤੇ ਨੂੰ ਭਾਰ ਹੀ ਨਹੀਂ। ਨਹੀਂ ਹਾਂ, ਸਹੀ ਗੱਲ ਆ। ਖੋਤਾ ਤੁਸੀਂ ਪਿੰਡਾਂ ਦੀ ਸਾਈਡ ਤੇ ਜਾਓ ਨਾ, ਜਾਂ ਕਿਸੇ ਸਰਗੋਦਾ, ਟੋਬਾ ਜਾਂ ਅੱਗੇ ਰਨਾਲਾ ਖੁਰਦ, ਗੁਜਰਾਤ, ਮਤਲਬ ਜਿਹੜੇ ਸਿੰਗਲ ਰੋਡ ਜਾਂਦੇ ਨੇ, ਦਰਮਿਆਨ ਚ ਖਲੋਤਾ ਹੈਗਾ, ਔਰ ਪੂਰੇ ਕੌਨਫੀਡੈਂਸ ਨਾਲ ਭਾਰ ਨਾਲ ਖਲੋਤਾ ਹੋਏਗਾ। ਤੁਸੀਂ 2.5 ਕਰੋੜ ਵਾਲੀ ਗੱਡੀ ਤੋਂ ਆ ਰਹੇ, ਤੁਸੀਂ ਅੱਗੋਂ ਦੀ ਲੰਘਣਾ। ਹਾਂਜੀ ਹਾਂਜੀ, ਉਹਨਾਂ ਨਹੀਂ, ਉਹ ਖੜਾ ਉੱਥੇ ਆਰਾਮ ਨਾਲ ਸੜਕ 'ਚ। ਸਾਈ ਤੁਹਾਨੂੰ ਪਤਾ ਖੋਤਾ ਭੁੱਲ ਜਾਂਦਾ ਵਾ, ਐਨ ਦੰਦੀ ਵੱਡੀ ਹੈ, ਉਹਨੇ ਭੁੱਲ ਜਾਣਾ ਵਾ, ਉਹਨੇ ਇੰਜ ਨਹੀਂ ਖੋਲਣਾ। ਸੀਰੀਅਸਲੀ ਸਾਜੀ ਜੋ ਮਰਜ਼ੀ ਐਂ ਕਰਕੇ ਭੁੱਲ ਜਾਂਦਾ ਵਾ। ਕੀ ਭੁੱਲ ਜਾਂਦਾ ਐਂ ਕਰਕੇ? ਵੀ ਮੈਂ ਹੁਣ ਚੱਕ ਖੋਲਣਾ ਵਾ, ਐ ਉਹਨੇ ਕੀਤਾ ਐ ਦਿਮਾਗ ਨੂੰ ਆਰਡਰ, ਇੱਕ ਬੜੀ ਗੱਲ ਹੈ ਉਸਤਾਦ ਜੀ, ਦਿਮਾਗ ਨੂੰ ਆਰਡਰ ਦੇਣਾ ਤੇ ਉਹਨੇ ਦੱਦੀ ਵੱਢ ਲਈ। ਜੇ ਉਹ ਦਿਮਾਗ ਨੂੰ ਆਰਡਰ ਦਿਮਾਗ ਵੱਲੋਂ ਜਾਏਗਾ, ਫੜ ਕੇ ਖਲੋਤਾ ਉੱਥੇ, ਫੜ ਕੇ ਖਲੋਤਾ, ਉਹਦੇ ਦਿਲ 'ਚ ਵੀ ਇਦਾਂ ਹੀ ਦੁਨੀਆ ਚੱਲ ਰਹੀ ਹੈ। ਅੱਜ ਮਹੀਨਾ ਦੰਦੀ ਨਹੀਂ ਖੋਲਦਾ ਉਹ, ਹਾਂਜੀ ਮਹੀਨਾ ਦੰਦੀ ਨਹੀਂ ਖੋਲਦਾ, 1.5 ਮਹੀਨਾ ਲੱਗ ਜਾਂਦਾ। ਦਿਮਾਗ ਖਰਾਬ ਆ ਯਾਰ, ਸੀਰੀਅਸਲੀ ਜ਼ਿਆਦਾ ਉਹਨੂੰ ਲੋੜ ਹੀ ਨਹੀਂ ਪੈਂਦੀ ਮੂੰਹ ਖੋਲਣ ਦੀ ਕਿਤੇ, ਖਾ ਭੁੱਖ ਵੀ ਨਹੀਂ ਲੱਗਦੀ ਨੂੰ। ਮਹੀਨਾ ਦਿਮਾਗ ਖਰਾਬ ਕੀਤਾ ਸਾਡਾ। ਉਹ ਅੰਦਰੋਂ ਸਮਝਦਾ ਵਾ ਫਿਜ਼ੀਕਲ। ਉਹ ਚੱਲ ਏ 3 ਘੰਟੇ ਦੀ ਲਿਮਟ ਕਰੋ, ਦੰਦੀ ਦੀ 3 ਘੰਟੇ ਦੀ ਲਿਮਟ ਹੁੰਦੀ ਹੈ ਉਹਦੀ। ਅੱਛਾ ਯਾਰ, ਇਹ ਦੋਵੇਂ ਠੀਕ, ਇਹ ਦੋਵੇਂ ਸਹੀ ਹੈ ਭਾਈ। ਗੂਗਲ ਤੇਰੀ ਜੁੱਤੀ ਤੋਂ ਮਾਰ ਦਿੱਤੀ ਯਾਰ, ਜਿੱਦਾਂ ਤੇਰੇ ਕੋਲ ਨੌਲੇਜ ਮਿੱਟਾ ਜੀ। ਅੱਗੇ ਕਹਿੰਦਾ ਤੁਸੀਂ ਸਰਚ ਕਰ ਲਓ, ਕਹਿੰਦਾ ਤੁਸੀਂ ਗੂਗਲ ਤੇ ਲਿਖੋ ਵਫਾ ਵਾਲੇ ਜਾਨਵਰ, ਸਾਰੇ ਆ ਜਾਣਗੇ। ਨਹੀਂ ਤਾਂ ਭਾਈ ਸੱਚ ਤੇ ਮੂਵੀ ਦੀ ਗੱਲ ਕਰੀ। ਨਹੀਂ ਖੋਤਾ ਊਂਠ ਜਿਹੜਾ ਸਾਜੀ ਅਰਬ ਦੇ ਵਿੱਚ, ਉਹਦੇ ਲੈਦਾ ਉਹਨਾਂ ਨੇ ਲਿਖਿਆ ਵਾ ਕਿ ਊਂਠ ਅੱਗੇ ਆਵੇ, ਊਂਠ ਵੀ ਨਹੀਂ ਡਰਦਾ। ਊਂਠ ਬਹੁਤ ਪੈੜੀ, ਬੰਦਾ ਚੁੱਕ ਲੈਂਦਾ ਐ ਕਰਕੇ। ਹਾਂਜੀ। ਇੱਥੇ ਕਾਰਖਾਨੇ ਬਾਜ਼ਾਰ ਆ ਕਰਿਆਨੇ ਦੀ ਅੱਗੇ ਨਾ, ਗੋਲ ਕਰਿਆਨੇ 'ਚ, ਉੱਥੇ ਭਾਈ ਜਾਣ ਵੱਖੀ ਤੋਂ ਉਹਨੇ ਇੰਜ ਕਰ, ਉਹਨੇ ਕੋਈ ਲੰਘਣ ਲੱਗਾ ਜਾਂ ਕੋਈ, ਉਹਨੇ ਵੱਖੀ ਤੋਂ ਪਾ ਕੇ ਤੇ ਉਹਨੇ ਤਾਂ ਕਰਤਾ ਸੀ ਬੰਦੇ ਊਂਠ। ਜਦੋਂ ਊਂਠ ਅਗਰੈਸਿਵ ਹੁੰਦਾ, ਉਹ ਬਹੁਤ ਪੈੜਾ, ਸਭ ਤੋਂ ਉਹ ਚੁੱਕ ਲੈਂਦਾ, ਤਾਂ ਖੋਤੇ ਛੋਤੇ ਤਾਂ ਚੁੱਕ ਲੈਂਦਾ ਉਹ। ਡੇਂਜਰਸ 2 ਜਾਨਵਰ, ਇੱਕ ਊਂਠ, ਇੱਕ ਰਿੱਛ। ਊਂਠ ਆਪਣਾ ਦੁਸ਼ਮਣ ਨਹੀਂ ਭੁੱਲਦਾ ਤੇ ਰਿੱਛ ਆਪਣਾ ਲਵ ਨਹੀਂ ਭੁੱਲਦਾ। ਜੈਨੂਨ ਕਹਿੰਦੇ। ਚਲੋ ਯਾਰ ਨਾ ਦੇ ਓਕੇ ਯਾਰ, ਨਹੀਂ ਉਸਤਾਦ ਜੀ, ਨਹੀਂ ਪਰ ਠੀਕ ਹੈ ਭਾਈ। ਊਂਠ ਉਹ ਕੀ ਕਹਿੰਦੇ ਨੇ ਕਿ ਯਾਰ ਊਂਠਾਂ ਨਾਲ ਦੁਸ਼ਮਣੀ ਜਿਹੜੀ ਨਾ ਬੜੀ ਬੂਏ ਨਹੀਂ ਰੱਖੋ। ਹਾਏ ਹਾਏ, ਓਕੇ ਠੀਕ ਹੈ ਨਾ। ਤੇ ਰਿੱਛ ਜਿਹੜਾ ਉਹ ਆਪਣੇ
ਉਹਨੂੰ ਜਿਹੜਾ ਬੰਦਾ ਪਸੰਦ ਆ ਗਿਆ, ਕੋਈ ਵੀ ਜਾਨਵਰ ਜਾਂ ਇਨਸਾਨ ਪਸੰਦ ਆ ਗਿਆ, ਉਹ ਲੈ ਜਾਂਦਾ ਉਸਤਾਦ। ਚਲੋ ਜੀ ਕਹਿੰਦੇ ਲਾਲ ਰੰਗ ਨੂੰ ਰਿਚ ਬਹੁਤ ਪੈਂਦਾ ਵਾ, ਦੁਲਹਨਾ ਚੁੱਕੇ ਲੈ ਗਿਆ ਕਈ ਵਾਰ। ਦੁਲਹਨਾ ਚੁੱਕ ਕੇ ਲੈ ਗਿਆ। ਯਾਰ ਗਾਂ ਇਹਨਾਂ ਦੁਨੀਆ ਤਬਾਹ ਕਰਦੇ ਨਹੀਂ। ਫੇਰ ਕਰ ਲਾਂਗੇ ਨਹੀਂ ਨਹੀਂ ਉਸਤਾਦ ਜੀ, ਮੈਂ ਗੂਗਲ ਤੋਂ ਦੇਖ ਲਾਂਗਾ, ਮੈਨੂੰ ਲਿੰਕ ਭੇਜ ਦੇ। ਆਪ ਦੱਸੋ ਚਲੋ ਜੀ, ਊਂਠ ਦੀ ਦੁਸ਼ਮਣੀ ਇਹ ਵੀ ਸਰਚ ਕਰਨਾ ਤੇ ਰਿਚ ਔਲਿਆਂ ਦਾ ਖਾਦਾ। ਚਲੋ ਓਕੇ, ਉਸਤਾਦ ਚਲ ਐ ਕਰ ਲਾ ਓਕੇ, ਲਵ ਯੂ ਜੀ। ਅਗਲੇ ਪ੍ਰੋਗਰਾਮ ਫੇਰ ਮੁਲਾਕਾਤ ਹੁੰਦੀ ਹੈ।